ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स महा ਤੁਹਾਡੀ ਹੋਸਟ ਅਨੀਲ ਮੁਖਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी डॉक्टर साहब। आज 5 दिसंबर 2022 22 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਔਰ ਸਪਾਂਸਰਸ਼ਿਪ ਦੇ ਹਵਾਲੇ ਨਾਲ ਔਰ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਵੀਰ ਸੁਰਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਪਹਿਚਾਣਦੇ ਹਾਂ ਜਿੱਥੇ ਆਪਣਾ ਦਸਵੰਧ ਨੇਮ ਨਾਲ ਕੱਢਣਾ ਚਾਹੀਦਾ ਉੱਥੇ ਟੀਵੀ 84 ਵਰਗੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸੋ ਉੱਥੇ ਇਹਨਾਂ ਨੇ ਕਿਹਾ ਕਿ ਟੀਵੀ 84 ਦੀ ਆਪਾਂ ਖਾਸ ਤੌਰ ਤੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਿੱਖ ਨਜ਼ਰੀਏ ਤੋਂ ਨੈਰੇਟਿਵ ਬਿਲਡਿੰਗ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹਨਾਂ ਨੇ ਪਾਇਆ ਗਿਆ ਹੈ ਔਰ ਜ਼ਰੂਰੀ ਹੈ ਕਿ ਇਹ ਚੱਲਦਾ ਰਹੇ ਅਤੇ ਹੋਰ ਵਧੇਰੇ ਮਜ਼ਬੂਤ ਹੋਵੇ। ਸੋ ਸਾਰੀ ਟੀਮ ਦਾ ਧੰਨਵਾਦ। ਸੋ ਅਸੀਂ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਹੋਰ ਉਪਰਾਲੇ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਰਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਤੇ ਕੈਨੇਡਾ ਨਾਲ ਡਿਪਲੋਮੈਟਿਕ ਸੰਬੰਧ ਖਰਾਬ ਕਰਨ ਤੋਂ ਬਾਅਦ ਹੁਣ ਭਾਰਤ ਸਰਕਾਰ ਆਸਟ੍ਰੇਲੀਆ ਨਾਲ ਵੀ ਇਹੀ ਕਰਤੂਤ ਦੁਹਰਾਉਣ ਜਾ ਰਹੀ ਹੈ। ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਦੇ ਫੋਰਨ ਮਿਨਿਸਟਰ ਅਤੇ ਹੋਮ ਮਿਨਿਸਟਰ ਨੂੰ ਮਿਲ ਕੇ ਖਾਲਿਸਤਾਨ ਦੀ ਪੁੱਜ ਕੇ ਵਿਰੋਧਤਾ ਕਰਦਿਆਂ ਇਸ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਔਰ ਯਾਦ ਰਹੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਜਨਵਰੀ ਦੇ ਅਖੀਰਲੇ ਹਫਤੇ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਰਿੰਦਰ ਸਿੰਘ ਜਿਹੜੇ ਖੁਦ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਮਤ ਸਿੱਖਿਆ ਨਾਲ ਜੋੜਨ ਦੇ ਲਈ ਗੁਰਦੁਆਰਾ ਸਾਹਿਬ 123 ਜਿਹੜਾ ਆਕਸ ਰੋਡ ਤੇ ਹੈ ਉਹਦੇ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਨੇ। ਹਰ ਐਤਵਾਰ ਉਹ ਪ੍ਰੋਪਰ ਗੁਰਮਤ ਕਲਾਸਾਂ ਲਾਉਂਦੇ ਨੇ। ਪੇਸ਼ੇ ਵਜੋਂ IT ਇੰਜੀਨੀਅਰ ਨੇ। ਨਾਈਸ। ਔਰ ਮੀਡੀਆ ਦੇ ਨਾਲ ਉਹਨਾਂ ਦਾ ਖਾਸ ਤੌਰ ਤੇ ਪੰਥਕ ਮੀਡੀਆ ਦੇ ਨਾਤੇ ਟੀਵੀ 84 ਨਾਲ ਉਹ ਪਹਿਲੇ ਦਿਨ ਤੋਂ ਜੁੜੇ ਹੋਏ ਨੇ। ਹੁਣ ਵੀ ਜਦੋਂ ਅਸੀਂ ਵਰਜੀਨੀਆ ਦੇ ਵਿੱਚ ਟੀਵੀ 84 ਲਈ ਫੰਡ ਰੇਜ਼ਿੰਗ ਡਿਨਰ ਕੀਤਾ ਤੇ ਜਿਹੜੀ ਟੀਮ ਆਰਗੇਨਾਈਜ਼ਰਸ ਜੋ ਸੀ ਉਹਨਾਂ ਚੋਂ ਜਿਹੜਾ ਮੁੱਖ ਗਰੁੱਪ ਹੈ ਉਹਦਾ ਹਿੱਸਾ ਸਨ ਭਾਈ ਸੁਰਿੰਦਰ ਸਿੰਘ। ਔਰ ਅਕਸਰ ਬੇਸ਼ੱਕ ਇਹ ਵੀ ਸਾਡਾ ਇੱਕ ਕੰਸਰਨ ਹੁੰਦਾ ਹੈ ਕਿ ਅਸੀਂ ਆਪਣੇ ਪ੍ਰਭਾਵ ਨੂੰ ਕਿਵੇਂ ਵਧਾਈਏ, ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ ਟੀਵੀ 84 ਦੀ ਪਹੁੰਚ ਹੋਏ। ਬਹੁਤ ਸਾਰੀਆਂ ਸਾਡੇ ਤੇ ਰੈਸਟ੍ਰਿਕਸ਼ਨਸ ਨਾਫਜ਼ ਕੀਤੀਆਂ ਹੋਈਆਂ ਨੇ। ਪਹਿਲਾਂ ਫੇਸਬੁੱਕ ਤੱਕ ਮਹਿਦੂਦ ਸੀ, ਹੁਣ ਸਾਡਾ YouTube ਵੀ ਬਹੁਤ ਲਿਮਿਟਡ ਲੈਵਲ ਤੱਕ ਹੀ ਅੱਗੇ ਜਾਣ ਦਿੱਤਾ ਜਾਂਦਾ ਹੈ ਕਿਉਂਕਿ ਕੰਟਰੋਲ ਸਾਰਾ ਉਹਨਾਂ ਕੋਲ ਹੀ ਹੁੰਦਾ ਹੈ ਤੇ ਨਾ ਹੀ ਤੁਸੀਂ ਕੋਈ ਕਾਨੂੰਨੀ ਤੌਰ ਤੇ ਪੁੱਛਗਿੱਛ ਕਰ ਸਕਦੇ ਹੋ ਤੇ ਨਾ ਹੀ
ਤੁਹਾਡਾ ਕੋਈ ਦਬਾਅ ਬਣ ਸਕਦਾ ਹੈ। ਜੀ ਪਰ ਫਿਰ ਵੀ ਉਹ ਵੀ ਮਹਿਸੂਸ ਕਰਦੇ ਨੇ, ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਸਾਡਾ ਸਿੱਖ ਨੈਰੇਟਿਵ ਰਹਿਣਾ ਬੇਸ਼ੱਕ ਇੱਕ ਛੋਟਾ ਡੈਡੀਕੇਟਿਡ ਗਰੁੱਪ ਹੀ ਹੈ ਜਿਨ੍ਹਾਂ ਤੱਕ ਸਾਡਾ ਮੈਸੇਜ ਪਹੁੰਚਦਾ ਹੈ, ਬਹੁਤ ਵਾਸਟ ਜਿਹੜਾ ਹੈ ਉਹਨਾਂ ਤੋਂ ਤਾਂ ਸਾਨੂੰ ਰੈਸਟ੍ਰਿਕਟ ਕੀਤਾ ਹੈ। ਪਰ ਆਈਡੀਆਜ਼ ਵੀ ਜਿਹੜੇ ਨੇ ਉਹ ਜਿਵੇਂ ਕੋਵਿਡ ਦੀ ਵਾਇਰਸ ਜਿੰਨੇ ਮਰਜ਼ੀ ਰੁਕਾਵਟਾਂ ਖੜੀਆਂ ਹੋਈਆਂ ਜਾਂ ਕੀਤੀਆਂ ਗਈਆਂ ਉਹਦੇ ਬਾਵਜੂਦ ਸਪਰੈਡ ਹੁੰਦੀ ਹੈ। ਇਵੇਂ ਜਿਹੜੇ ਆਈਡੀਆਜ਼ ਹੁੰਦੇ ਨੇ ਉਹ ਵੀ ਸਿਨਰਜੈਸਿਕ ਇਫੈਕਟ ਹੁੰਦਾ ਉਹਨਾਂ ਦਾ, ਔਰ ਉਹ ਕਿਤੇ ਨਾ ਕਿਤੇ ਜਿਵੇਂ ਮੈਨੂੰ ਸੀ ਕਿ ਵੀ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ, ਇੰਡੀਆ ਦੇ ਵਿੱਚ ਉਹਨਾਂ ਨੇ ਪਾਬੰਦੀ ਲਾਈ ਹੋਈ, ਪਰ ਸਾਡੇ ਭਰਾ ਭੈਣਾਂ ਰਸਤਾ ਲੱਭ ਲੈਂਦੇ ਨੇ। ਤਾਂ ਸਾਨੂੰ ਇਹ ਹੁੰਦਾ ਕਿ ਵੀ ਇਹ ਫਿਰ ਅੱਗੋਂ ਫਰਜ਼ ਬਣਦਾ ਹੈ ਇਸ ਮਾਮਲੇ 'ਚ ਸਾਡੇ ਇੱਧਰਲੇ ਸਿੱਖ ਭੈਣ ਭਰਾ ਹੋਣ ਜਾਂ ਸਾਡੇ ਪਾਕਿਸਤਾਨੀ ਪੰਜਾਬੀ ਵੀਰ ਭੈਣਾਂ ਹੋਣ, ਮੈਂ ਸਮਝਦਾ ਵੀ ਉਹਨਾਂ ਦੇ ਉੱਤੇ ਇਹ ਲਾਜ਼ਮ ਹੁੰਦਾ ਹੈ ਜਾਂ ਫਰਜ਼ ਆਇਤ ਹੁੰਦਾ ਹੈ ਕਿ ਉਹ ਅੱਗੋਂ ਜਿੰਨਿਆਂ ਤੱਕ ਪਹੁੰਚਾ ਸਕਦੇ ਨੇ, ਕਿਉਂਕਿ ਅਸੀਂ ਕੋਈ ਬੈਨੀਫਿਟ ਅਦਾਰਾ ਨਹੀਂ ਹੈ, ਬੜੀ ਔਖ ਦੇ ਨਾਲ ਔਰ ਅਸੀਂ ਆਪਣੇ ਵਿਊਅਰਸ ਦੀ ਮਦਦ ਦੇ ਨਾਲ ਹੀ ਜਿਹੜਾ 10 ਸਾਲ ਤੋਂ ਇਸ ਮੁਕਾਮ ਤੇ ਪਹੁੰਚੇ ਹੈ, ਤੇ ਅੱਗੇ ਵੀ ਤਾਂ ਹੀ ਜਾ ਸਕੇਗਾ ਜੇ ਉਸ ਦੀ ਅੱਗੋਂ ਮਦਦ ਹੁੰਦੀ ਰਹੇਗੀ। ਔਰ ਮਦਦ ਦਾ ਮਤਲਬ ਕੱਲਾ ਅਸੀਂ ਫਾਈਨੈਂਸ਼ੀਅਲ ਹੀ ਨਹੀਂ ਦੇਖਦੇ, ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਇਸ ਮੈਸੇਜ ਨੂੰ ਅੱਗੇ ਪਹੁੰਚਾਇਆ ਜਾਏ, ਵੱਧ ਤੋਂ ਵੱਧ ਸ਼ੇਅਰ ਹੋਣ, ਵੱਧ ਤੋਂ ਵੱਧ ਲਾਈਕਸ ਹੋਣ, ਜਿਹਦੇ ਕੋਲ ਅੱਗੋਂ 10-15-20 ਉਹਨਾਂ ਦੇ ਆਪਣੇ ਪਰਿਵਾਰਾਂ ਦੇ ਜੀ ਨੇ, ਉਹਨਾਂ ਨੂੰ ਉਹ ਕਹਿਣ ਕਿ ਭਾਈ ਤੁਸੀਂ ਕਰੋ, ਲੌਗਇਨ ਕਰੋ, ਦੇਖੋ। ਤੇ ਇਸ ਦੇ ਨਾਲ ਹੀ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਔਰ ਤਸੱਲੀ ਹੋਏਗੀ ਕਿ ਸਾਡੀ TV 84 ਦੀ ਟੀਮ ਜਿਹੜੀ ਪੂਰੀ ਹਾਰਡ ਵਰਕ ਕਰਕੇ ਪੂਰੇ ਰੈਸਟ੍ਰੇਂਟਸ ਜਿਹੜੀਆਂ ਨੇ ਰੁਕਾਵਟਾਂ ਦੇ ਬਾਵਜੂਦ, ਰੈਸਟ੍ਰੇਂਟਸ ਦੇ ਬਾਵਜੂਦ ਅਸੀਂ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਐਟਲੀਸਟ ਗੱਲ ਕਿਤੇ ਤਾਂ ਪਹੁੰਚ ਰਹੀ ਹੈ। ਔਰ ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਪਿਛਲੇ ਹਫਤੇ ਦੇ ਨੈਪੋਲੀਅਨ ਨੂੰ ਕੋਟ ਕਰਦੇ ਹਾਂ ਕਿਹਾ ਸੀ ਕਿ ਵੀ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ। ਹਨਾ ਇੱਕ ਦੋ ਨੇ ਕਰੈਕਟ ਇਹ ਕਿਹਾ ਕਿ ਡਿਫੈਂਸ ਦਾ ਬੈਸਟ ਫਾਰਮ ਜਿਹੜਾ ਆਫੈਂਸ ਹੈ, ਤੇ ਮੈਂ ਕਿਹਾ ਵੀ ਆਫੈਂਸ ਦਾ ਕਈ ਵਾਰੀ ਟਰਮ ਡਿਫਰੈਂਟਲੀ ਇਸਤੇਮਾਲ ਹੁੰਦੀ ਹੈ, ਇਸ ਲਈ ਉਹਨੂੰ ਮੈਂ ਅਟੈਕ ਫਾਰਮ ਦੇ ਵਿੱਚ ਹੀ ਰੱਖਿਆ। ਨਾਰਵਿਚ ਸ਼ਹਿਰ ਦੇ ਵਿੱਚ ਜਿਹੜੀ ਕਰਤੂਤ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਸ, ਕੌਂਸੂਲੇਟਸ, ਇਹਨਾਂ ਨੂੰ ਇੱਕ ਇਹ ਜਦੋਂ ਇਹਨਾਂ ਦਾ ਕੋਈ ਵੀ ਏਜੰਡਾ ਹੁੰਦਾ ਹੈ ਜਿਸ ਨੂੰ ਕੀਤਾ ਜਾਂਦਾ, ਕਿਉਂਕਿ ਬਿਊਰੋਕਰੇਸੀ ਹੋਏ ਜਾਂ ਇਹਨਾਂ ਦਾ ਫੋਰਨ ਅਫੇਅਰਸ ਦੀ ਡਿਪਲੋਮੇਸੀ ਜਾਂ ਇਹਨਾਂ ਦੀ ਬਿਊਰੋਕਰੇਸੀ ਹੋਏ, ਹੈ ਇਹ ਸਾਰੇ ਬਾਬੂ ਹੀ ਹੁੰਦੇ ਨੇ। ਬਹੁਤ ਵਾਰ ਕਿਤਿਓਂ ਜਿਹੜਾ ਉਹ ਚਰਨਿੰਗ ਹੁੰਦੀ ਹੈ, ਜਿਹੜੇ ਉਹਨਾਂ ਦੇ ਹਾਇਰ ਗਰੁੱਪ ਕਲੋਜ਼ ਡੋਰ ਕੋਈ ਸਟ੍ਰੈਟਜੀ ਬਣਾਉਂਦੇ ਨੇ, ਉਹ ਥਰੜੇ ਬਾਬੂ ਨੂੰ ਦੇ ਦਿੰਦੇ ਨੇ, ਅੱਗੋਂ ਬਾਬੂ ਨੂੰ ਦੇ ਦਿੰਦੇ ਨੇ, ਤਾਂ ਇਵੇਂ ਚੱਲਦਾ ਰਹਿੰਦਾ ਕਈ ਵਾਰ ਬਿਨਾਂ ਇਹ ਰਿਅਲਾਈਜ਼ ਕੀਤਿਆਂ ਕਿ ਜਦੋਂ ਤੱਕ ਉਸ ਦਾ ਇਫੈਕਟ ਕੀ ਹੋਏਗਾ ਜਾਂ ਆਫਟਰ ਇਫੈਕਟ ਕੀ ਹੋਏਗਾ, ਫਿਰ ਇਹ ਜਿਹੜੇ ਨੇ ਪੈਨਿਕ 'ਚ ਹੁੰਦੇ ਨੇ ਕਿ ਭਾਈ ਇਹ ਕੀ ਹੋਇਆ ਤੇ ਕਿਵੇਂ ਹੋਇਆ। ਸੋ ਇਹਨਾਂ ਨੇ ਇੱਕ ਜਿਹੜਾ ਨਵਾਂ ਵੈਪਨ ਅਨਲੀਸ਼ ਕੀਤਾ, ਕਿਉਂਕਿ ਇਹਨਾਂ ਨੇ ਇਹ ਦੇਖਿਆ ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਚੱਲਦੇ ਆ ਇਹਨਾਂ ਦੀ ਵੱਡੀ ਫਰਸਟ੍ਰੇਸ਼ਨ, ਅਮਰੀਕਾ ਦੇ ਵਿੱਚ ਉਹ ਅੱਡ-ਅੱਡ ਸਟੇਟਾਂ ਦੇ ਵਿੱਚ ਸਿੱਖ ਜੈਨੋਸਾਈਡ ਦੇ ਉੱਤੇ ਰੈਜ਼ੋਲੂਸ਼ਨ ਹੋਣ, ਜਾਂ ਖਾਸ ਤੌਰ ਤੇ ਸਟੇਟ ਆਫ ਕਨੈਟੀਕਟ ਦੇ ਵਿੱਚ ਜਿੱਥੇ 29 ਅਪ੍ਰੈਲ ਵਾਲੇ ਦਿਨ ਨੂੰ ਖਾਲਿਸਤਾਨ ਫਰੀडम ਡੇ ਵਜੋਂ ਰੈਕਗਨਾਈਜ਼ ਕੀਤਾ ਜਾਣਾ। ਇਸੇ ਤਰ੍ਹਾਂ ਜਿਹੜਾ ਖਾਲਸਾ ਸਾਜਨਾ ਦਿਵਸ ਵਾਸ਼ਿੰਗਟਨ DC ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰਤਾ ਨਾਲ ਖਾਲਿਸਤਾਨ ਨੈਸ਼ਨਲ ਡੇ ਪੈਰੇਡ ਔਰ ਦੂਸਰੀਆਂ ਐਕਟੀਵਿਟੀਜ਼ ਵੀ, ਖਾਸ ਤੌਰ ਤੇ ਜਿਵੇਂ ਬਾਹਰਲੇ ਗੁਰਦੁਆਰਿਆਂ ਨੇ ਇਹ ਫੈਸਲਾ ਲਿਆ ਕਿ ਭਾਈ ਅਸੀਂ ਇਹਨਾਂ ਦੇ ਡਿਪਲੋਮੈਟਸ ਨੂੰ, ਇਹਨਾਂ ਦੇ ਕੌਂਸੂਲੇਟਸ ਜਾਂ ਐਂਬੈਸਡਰਸ ਜਾਂ ਹਾਈ ਕਮਿਸ਼ਨਰਸ ਜਾਂ ਐਂਬੈਸੀ ਸਟਾਫ, ਇਹਨਾਂ ਨੂੰ ਅਸੀਂ ਕਿਸੇ ਨੂੰ ਵੀ ਜਿਹੜੀ ਹੈ ਗੁਰਦੁਆਰਾ ਸਟੇਜ ਪ੍ਰੋਵਾਈਡ ਨਹੀਂ ਕਰਾਂਗੇ ਐਜ਼ ਏ ਸ਼ਰਧਾਲੂ ਜਾਂ ਐਜ਼ ਏ ਡਿਵੋਟੀ। ਜੇ ਉਹ ਆਉਣਾ ਚਾਹੁੰਦੇ ਨੇ ਤਾਂ ਕਿਸੇ ਤੇ ਕੋਈ ਰੁਕਾਵਟ ਨਹੀਂ, ਉਹ ਕਿਸੇ ਵੇਲੇ ਵੀ ਹਨੇਰੇ ਸਵੇਰੇ ਕੋ ਆ ਕੇ ਮੱਥਾ ਟੇਕ ਕੇ ਜਾ ਸਕਦਾ ਹੈ। ਔਰ ਉਸ ਦਾ ਇਫੈਕਟ ਇਹ ਹੋਇਆ ਕਿ ਵੀ ਜ਼ਾਹਰ ਹੈ ਵੀ ਜਿਹੜੀਆਂ ਸਿੱਖ ਮੇਨ ਇਵੈਂਟਸ ਨੇ ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਇਹਨਾਂ ਨੂੰ ਨਹੀਂ ਸੀ ਕੋਈ ਵੜਨ ਦਿੰਦਾ, ਲੇਕਿਨ ਇਹ ਜਿਹੜੀ ਇੱਕ ਘੁਸਪੈਠ ਕਰ ਰਹੇ ਸੀ ਗੁਰਦੁਆਰਿਆਂ 'ਚ, ਔਰ ਇਸ ਮੁੱਦੇ ਦੇ ਉੱਤੇ ਕੈਨੇਡਾ ਦੇ ਗੁਰਦੁਆਰਿਆਂ ਨੇ ਸਟੈਂਡ ਲਿਆ, ਫਿਰ ਈਸਟ ਕੋਸਟ ਸਿੱਖ ਗੁਰਦੁਆਰਾ ਜਿਹੜੀ ਹੈ ਕੋਆਰਡੀਨੇਸ਼ਨ ਕਮੇਟੀ, ਫਿਰ ਵਰਲਡ ਸਿੱਖ ਪਾਰਲੀਮੈਂਟ, ਔਰ ਉਹਦਾ ਇਫੈਕਟ ਗਲੋਬਲੀ ਇਹ ਹੋਇਆ ਵੀ ਇੱਕਦਮ ਇਹ ਸਨੱਬ ਹੋਏ
ਔਰ ਇਸ ਦਾ ਇਫੈਕਟ ਈਵਨ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਹੈ, ਜਿੱਥੇ ਬੜੀ ਤੇਜ਼ੀ ਨਾਲ ਜਿਹੜੀ ਸਿੱਖ ਕਮਿਊਨਿਟੀ ਗਰੋ ਹੋਈ ਹੈ ਪਿਛਲੇ 2-3 ਸਾਲਾਂ 'ਚ। ਪੰਜਾਬੀ ਵੀ ਅਮੰਗਸ ਪਹਿਲੇ ਜਿਹੜੀਆਂ ਸਪੋਕਨ ਲੈਂਗੁਏਜਸ ਨੇ ਲੋਕਾਂ ਦੀਆਂ ਉਹਨਾਂ 'ਚ ਪਹੁੰਚ ਗਈ ਹੈ, ਪਰ ਸਿੱਖ ਪਾਪੂਲੇਸ਼ਨ ਵੀ 200 ਤੋਂ 300% ਤੱਕ ਇਨਕਰੀਜ਼ ਹੋਈ ਹੈ। ਔਰ ਫਾਰਮਰ ਮੂਵਮੈਂਟ ਦੇ ਚੱਲਦੇ ਆ ਡਾਇਸਪੋਰਾ ਸਿੱਖ ਕਮਿਊਨਿਟੀ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਪਿੱਛੇ ਹੀ ਨਹੀਂ ਵੀ ਪਿੱਛੇ ਫਾਈਨੈਂਸ਼ੀਅਲ ਮਦਦ ਜਾਂ ਕੋਈ ਸੋਸ਼ਲ ਮੀਡੀਆ ਪੋਸਟ ਹੀ ਪਾਈਆਂ, ਜਿਸ ਲੈਵਲ ਦੇ ਉੱਤੇ ਵੱਡੇ ਵੱਡੇ ਪ੍ਰੋਟੈਸਟ ਵਾਸ਼ਿੰਗਟਨ ਤੋਂ ਲੈ ਕੇ ਔਰ ਆਸਟ੍ਰੇਲੀਆ ਤੱਕ ਆਰਗੇਨਾਈਜ਼ ਹੋਏ, ਪੋਲੀਟੀਕਲ ਸਪੋਰਟ ਨਿਕਲੀ, ਉਸ ਨੇ ਇਹਨਾਂ ਨੂੰ ਇੰਨਾ ਕਰੈਟਲ ਕੀਤਾ ਕਿ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਕਿਸ ਕਿਸਮ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਔਰ ਹਮਲੇ ਕਰਨ ਦੀ, ਔਰ ਜਿਵੇਂ ਮੇਨ ਗੁਰਦੁਆਰਾ ਸਾਹਿਬ ਵੱਲ ਜਾ ਕੇ ਅਟੈਕ ਕਰਨ ਤੱਕ ਦੀ ਇਹਨਾਂ ਦੀ ਲਾਈਨ। ਪਰ ਸਿੱਖਾਂ ਦਾ ਜਿਹੜਾ ਖਾਸ ਤੌਰ ਤੇ ਸਿੱਖ ਨੌਜਵਾਨੀ ਦਾ ਜ਼ਬਤ ਵੀ ਸੀ, ਰੈਸਟ੍ਰੇਨ ਸ਼ੋ ਆਫ ਸਟਰੈਂਥ ਤਾਂ ਹੈ ਹੀ ਸੀ, ਔਰ ਮੁਸਤੈਦੀ ਸੀ, ਅਲਰਟਨੈਸ ਆਸਟ੍ਰੇਲੀਅਨ ਲਾ ਐਨਫੋਰਸਮੈਂਟ ਏਜੰਸੀਜ਼ ਦੀ। ਔਰ ਸਾਡੇ ਉੱਥੇ ਜਿਹੜੇ ਐਕਟਿਵ ਗਰੁੱਪ ਨੇ ਜਿਹੜੇ ਕਿ ਲੋਕਲ ਪੁਲਿਸ ਨੂੰ ਵੀ ਇਨਫੋਰਮ ਰੱਖਦੇ ਨੇ, ਆਸਟ੍ਰੇਲੀਅਨ ਇੰਟੈਲੀਜੈਂਸ ਦੇ ਨਾਲ ਵੀ ਉਹਨਾਂ ਨੂੰ ਵੀ ਬਰੀਫ ਕਰਦੇ ਨੇ ਕਿ ਭਾਈ ਇਹ ਕੀ ਕਰ ਸਕਦੇ ਨੇ। ਇਸ ਦਾ ਹੀ ਨਤੀਜਾ ਸੀ ਕਿ ਬਈ ਉਹ ਫੜੇ ਗਏ ਬੰਦੇ 2 ਔਰ ਇੱਕ ਦਾ ਡਿਪੋਰਟੇਸ਼ਨ ਹੋਈ, ਦੂਸਰਾ ਵੀ ਇਹਦਾ ਪ੍ਰੋਸੈਸ ਹੈ। ਔਰ ਇਹ ਸਾਰਾ ਇਹਨਾਂ ਦਾ, ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਕੋਈ ਹਿੰਦੂ ਫੈਡਰੇਸ਼ਨ ਤੇ ਕੋਈ RSS ਦੀਆਂ ਬ੍ਰਾਂਚੇਸ ਔਰ ਕੋਈ ਦੂਸਰੀਆਂ ਉਹਨਾਂ ਦੇ ਹੱਕ 'ਚ ਆ ਕੇ ਖਲੋਤੀਆਂ, ਉਸ ਤੋਂ ਇਹ ਬਿਲਕੁਲ ਜ਼ਾਹਰ ਹੋਇਆ ਕਿ ਭਾਈ ਇਹ ਇਹਨਾਂ ਦਾ, ਕਿਉਂਕਿ ਇਸ ਵੇਲੇ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਜਦੋਂ ਅਸੀਂ ਐਮਬੈਸੀ ਜਾਂ ਹਾਈ ਕਮਿਸ਼ਨ ਜਾਂ ਕੌਂਸਲੇਟ ਕਹਿੰਦੇ ਹਾਂ, ਇੱਕ ਜ਼ਮਾਨਾ ਸੀ ਕਿ ਜਦੋਂ ਈਵਨ ਕਾਂਗਰਸ ਦੀ ਹਕੂਮਤ ਰਹੀ, ਜਿਹੜੀ ਫੋਰਨ ਪਾਲਿਸੀ ਹੈ ਔਰ ਉਹਨਾਂ ਦਾ ਉਹ ਇੱਕ ਇੰਡੀਪੈਂਡੈਂਟ ਪਾਰਟ ਸੀ। ਇਹ ਨਹੀਂ ਹੈ ਵੀ ਕਾਂਗਰਸ ਪਾਰਟੀ ਨੇ ਵੀ ਆਪਣੀਆਂ ਬ੍ਰਾਂਚਿਸ ਓਵਰਸੀਜ਼ ਕਾਂਗਰਸ ਬਣਾਈਆਂ ਹੋਈਆਂ ਸੀ, UK ਦੇ ਵਿੱਚ ਵੀ ਓਵਰਸੀਜ਼ ਕਾਂਗਰਸ ਸੀ, ਅਮਰੀਕਾ ਦੇ ਵਿੱਚ ਵੀ ਸੀ, ਤਾਂ ਠੀਕ ਹੈ 26 ਜਨਵਰੀ 15 ਅਗਸਤ ਉਹਦੇ 'ਚੋਂ ਕੋਆਰਡੀਨੇਟ ਕਰਕੇ ਜਾਂ ਦੂਸਰਾ ਮਨਾਉਂਦੇ ਸੀ। ਪਰ ਇਹ ਨਹੀਂ ਸੀ ਕਿ ਐਮਬੈਸੀ ਜਾਂ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੀਆਂ ਡੇ ਟੂ ਡੇ ਐਕਟੀਵਿਟੀ ਦੇ ਵਿੱਚ ਤੁਸੀਂ ਜੋ ਇੰਡੀਆ ਦੀ ਕਾਂਗਰਸ ਪਾਰਟੀ ਹੈ ਉਹਦਾ ਏਜੰਡਾ ਇੰਪਲੀਮੈਂਟ ਹੁੰਦਾ ਦੇਖੋ। ਲੇਕਿਨ ਜਦੋਂ ਦਾ ਨਰਿੰਦਰ ਮੋਦੀ 2014 ਤੋਂ ਬਾਅਦ ਪਾਵਰ ਦੇ ਵਿੱਚ ਆਇਆ ਔਰ 2019 ਤੋਂ ਬਾਅਦ ਦੂਸਰੀ ਵਾਰ ਆਇਆ, ਹੁਣ ਜੇ ਤੁਸੀਂ ਜਿੰਨੀਆਂ ਦੁਨੀਆ ਦੇ ਵਿੱਚ ਇਹਨਾਂ ਦੀਆਂ ਐਮਬੈਸੀਜ਼ ਕੌਂਸੂਲੇਟ ਹਾਈ ਕਮਿਸ਼ਨ ਨੇ ਉਹਨਾਂ ਨੂੰ ਨਾਗਪੁਰ ਦੀਆਂ ਬ੍ਰਾਂਚਿਸ ਕਹਿ ਲਓ ਤੇ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ, ਕਿਉਂਕਿ ਹੁਣ ਉਹ ਬਿਲਕੁਲ ਹੀ ਇਹੀ ਨਹੀਂ ਵੀ ਘਿਓ ਖਿਚੜੀ ਨੇ, ਰਾਦਰ RSS ਦੀ ਐਕਟੀਵਿਟੀ ਦੇ ਕੇਂਦਰ ਹੀ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਆਪਣੀਆਂ ਚੇਅਰਸ ਬਣਾਉਣ ਦੇ ਨਾਂ ਥੱਲੇ ਹਿੰਦੂ ਫੈਡਰੇਸ਼ਨ ਦੀਆਂ ਬ੍ਰਾਂਚਿਸ ਔਰ ਜਿਵੇਂ ਫੰਡ ਰੇਜ਼ਿੰਗ ਇੱਥੇ ਟਰੰਪ ਤੋਂ ਲੈ ਕੇ ਔਰ ਆਸਟ੍ਰੇਲੀਆ ਦੇ ਵਿੱਚ ਜਿਸ ਕਿਸਮ ਦਾ ਉਹਨਾਂ ਦਾ ਇੰਪੈਕਟ, ਔਰ ਦੂਸਰਾ ਪਾਰਟ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਨਜ਼ਰ ਆਉਂਦਾ ਵੀ ਡਾਇਸਪੋਰਾ ਸਿੱਖਾਂ ਦਾ ਵੱਡਾ ਚੈਲੰਜ ਹੈ। ਉਹਨਾਂ ਨੇ ਹਰ ਥਾਂ ਜਿਹੜੇ ਨੇ ਸਿੱਖ ਚਿਹਰੇ ਲੈ ਆਉਂਦੇ ਨੇ ਕੌਂਸਲ ਜਨਰਲ ਦੇ ਤੌਰ ਤੇ। ਆਸਟ੍ਰੇਲੀਆ ਦੇ ਵਿੱਚ ਮੇਨਲੀ 2 ਕੌਂਸੂਲੇਟ ਲਿਆਂਦੇ ਜਿਹਨਾਂ ਦਾ ਭਾਵੇਂ ਉਹ ਸਿੱਖੀ ਸਰੂਪ ਨਾ ਵੀ ਹੋਏ, ਲੇਕਿਨ ਉਹ ਜਦੋਂ ਸਿੱਖਾਂ 'ਚ ਘੁਸਪੈਠ ਉਹ ਸਮਝਦੇ ਨੇ ਸਿੱਖਾਂ ਨੂੰ ਕਿਤੇ ਨਾ ਕਿਤੇ ਕਨੈਕਸ਼ਨ ਵੀ ਬਣਾਉਂਦੇ ਨੇ ਕਿਸੇ ਦੇ ਕੋਲ ਆ ਕੇ ਰਹਿਣ ਦੇ ਨਾਂ ਥੱਲੇ। ਪਰ ਇਹ ਸਾਰੇ ਹੀ ਆਪਰੇਸ਼ਨ ਜਿਹੜੇ ਨੇ ਉਹਨਾਂ ਦੀਆਂ ਏਜੰਸੀਆਂ ਦੇ ਨੇ। ਔਰ ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀ 2-3 ਦਿਨ ਪਹਿਲੇ ਕਿ ਇੱਥੇ ਸਰ ਤਰਨਜੀਤ ਸਿੰਘ ਸੰਧੂ ਜਿਹੜੇ ਅਨਫੋਰਚੂਨੇਟਲੀ ਜਦੋਂ ਮੈਂ ਜ਼ਿਕਰ ਕਰਦਾ ਵੀ ਇੱਕ ਪਾਸੇ ਸਾਡੇ ਕੋਲ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਹੜੇ ਜੇ ਅਕਾਲੀ ਲਹਿਰ ਦੇ 5 ਵੱਡੇ ਲੀਡਰ ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਕਹਿਣੇ ਹੋਣ ਤੇ ਉਹਨਾਂ ਦੇ ਵਿੱਚ ਸਰ ਤੇਜਾ ਸਿੰਘ ਸਮੁੰਦਰੀ ਤਹਿਸੀਲ ਸੀ ਜਾਂ ਹੁਣ ਵੀ ਹੈ ਜ਼ਿਲ੍ਹਾ ਲਾਇਲਪੁਰ ਦੀ, ਔਰ ਉਸ ਨਾਲ ਉਹਨਾਂ ਦਾ ਸੰਬੰਧ ਸੀ ਔਰ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ, ਕਿਸ ਲੈਵਲ ਦੇ ਉਹ ਲੀਡਰ ਸੀ। ਅਖੀਰ 'ਚ ਉਹਨਾਂ ਨੇ ਈਵਨ ਉਹਨਾਂ ਦੀ ਮੌਤ ਵੀ ਜੇਲ੍ਹ ਦੇ ਵਿੱਚ ਹੋਈ ਕਿਉਂਕਿ ਜਿਹੜਾ ਸਰਕਾਰ ਨੇ ਗੁਰਦੁਆਰਾ ਐਕਟ ਬਣਾਇਆ ਸੀ ਉਹਨੂੰ ਮੰਨਣ ਤੋਂ ਇਨਕਾਰੀ ਸਨ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਐਜੀਟੇਸ਼ਨ ਤਾਂ ਕਰ ਰਹੇ ਹਾਂ ਕਿ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ ਨੇ ਔਰ ਮਹੰਤਾਂ ਦੀ ਇਨਡਾਇਰੈਕਟ ਮਦਦ ਬ੍ਰਿਟਿਸ਼ ਸਰਕਾਰ ਕਰ ਰਹੀ, ਪਰ ਹੁਣ ਅਸੀਂ ਉਹ ਗੁਰਦੁਆਰਾ ਐਕਟ ਮੰਨਣ ਜਾ ਰਹੇ ਹਾਂ ਜਿਸ ਦੇ ਵਿੱਚ ਚੋਣਾਂ ਕਦੋਂ ਹੋਣੀਆਂ ਨੇ ਇਹਦਾ ਫੈਸਲਾ ਸਰਕਾਰ ਕਰੇਗੀ। ਵੀ ਅਸੀਂ ਤਾਂ ਸਿੱਧੇ ਤੌਰ ਤੇ ਗੁਰਦੁਆਰੇ ਜਿਹੜੇ ਹੈ ਉਹ ਇਹਨਾਂ ਦੇ ਹਵਾਲੇ ਕਰ ਰਹੇ ਹਾਂ। ਹੁਣ ਉਹਨਾਂ ਹੀ ਸਰਦਾਰ ਜਿਹੜਾ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੇ ਨਾਂ ਤੇ ਅੰਮ੍ਰਿਤਸਰ 'ਚ
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਾਂ ਉਹਨਾਂ ਦੇ ਨਾਂ ਤੇ ਹੈ, ਤੇਜਾ ਸਿੰਘ ਸਮੁੰਦਰੀ ਹਾਲ ਜਦੋਂ ਇਹ ਕਿਹਾ ਜਾਂਦਾ ਹੈ। ਉਹਨਾਂ ਦੇ ਲੜਕੇ ਬਿਸ਼ਨ ਸਿੰਘ ਸਮੁੰਦਰੀ, ਇਹ ਵੀ ਇੱਕ ਵੱਡੀ ਪ੍ਰਾਪਤੀ ਸੀ 1969 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਬਣੀ ਜੀ। ਔਰ ਉਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ 500 ਸਾਲਾ ਪ੍ਰਕਾਸ਼ ਦਿਵਸ ਦੁਨੀਆ ਭਰ ਚ ਮਨਾਇਆ ਗਿਆ, ਕਿਉਂਕਿ 1469 ਚ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਏ ਔਰ 1969 ਦੇ ਵਿੱਚ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦਾ 500 ਸਾਲਾ ਸੀ। ਸੋ ਅਕਾਲੀ ਮਿਨਿਸਟਰੀ ਜਿਨ੍ਹਾਂ ਦੇ ਵਿੱਚ ਜਨਸੰਘ ਔਰ ਦੂਸਰੀਆਂ ਧਿਰਾਂ ਵੀ ਕਮਿਊਨਿਸਟ ਔਰ ਕੋਲੀਸ਼ਨ ਗਵਰਨਮੈਂਟ ਸੀ ਸ਼ਾਮਲ ਸੀ, ਜਦੋਂ ਅਕਾਲੀਆਂ ਨੇ ਫੈਸਲਾ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ 500 ਸਾਲਾ ਪ੍ਰਕਾਸ਼ ਦਿਵਸ ਦੀ ਯਾਦ ਦੇ ਵਿੱਚ ਅੰਮ੍ਰਿਤਸਰ 'ਚ ਗੁਰੂ ਨਾਨਕ ਯੂਨੀਵਰਸਿਟੀ ਬਣਾਈ ਜਾਏਗੀ, ਤੇ ਜਨਸੰਘ ਜਿਹੜਾ ਵਿੱਚ ਸੀ ਉਹਨੇ ਬਾਹਰ ਆ ਕੇ ਨਹੀਂ ਜੀ ਜੇ ਗੁਰੂ ਨਾਨਕ ਯੂਨੀਵਰਸਿਟੀ ਬਣਾਣੀ ਹੈ ਤੇ ਫਿਰ ਜਲੰਧਰ ਦੇ ਵਿੱਚ ਦਿਆਨੰਦ ਯੂਨੀਵਰਸਿਟੀ ਵੀ ਬਣਾਈ ਜਾਏ। ਹੁਣ ਯੂਨੀਵਰਸਿਟੀ ਤਾਂ ਬਣੀ ਔਰ ਉਸ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਲੜਕਾ ਬਿਸ਼ਨ ਸਿੰਘ ਸਮੁੰਦਰੀ ਲੱਗੇ, ਜਿਹੜੇ ਬਹੁਤ ਹੈਂਡਸਮ ਔਰ ਅੰਮ੍ਰਿਤ ਵੇਲੇ ਉਹ ਜਿਹੜੇ ਨੇ ਆਪਣੇ ਘਰੋਂ ਤੁਰ ਕੇ ਦਰਬਾਰ ਸਾਹਿਬ ਜਿਹੜੇ ਵੀ ਲੋਕ ਸਵੇਰੇ 3:30 4 ਵਜੇ ਆਸਾ ਦੀ ਵਾਰ ਦੇ ਵੇਲੇ ਜਾਂ ਦੂਸਰੇ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਦੇਖ ਸਕਦੇ ਸੀ ਔਰ ਉਹਨਾਂ ਨੇ ਬਹੁਤ ਡਿਸਪਲਿਨ ਔਰ ਬਹੁਤ ਸਿੱਖੀ ਨੂੰ ਪਰਨਾਏ ਹੋਏ। ਹੁਣ ਉਹਨਾਂ ਦਾ ਬੇਟਾ ਤਰਨਜੀਤ ਸਿੰਘ ਸੰਧੂ ਇੰਡੀਆ ਦਾ ਐਮਬੈਸਡਰ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ। ਨਿੱਜੀ ਤੌਰ ਤੇ ਸਾਡਾ ਕਿਸੇ ਨਾਲ ਕੋਈ ਇਖਤਲਾਫਾਤ ਨਹੀਂ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਕਿਉਂਕਿ ਕੌਮੀ ਫਰੰਟ ਤੋਂ ਗੱਲ ਕਰਦੇ ਹਾਂ, ਉਹ ਨੁਮਾਇੰਦਗੀ ਇੰਡੀਅਨ ਸਟੇਟ ਦੀ ਕਰਦੇ ਨੇ, ਇਸ ਲਈ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਇੰਡੀਅਨ ਸਟੇਟ ਨੂੰ ਕਹਿ ਰਹੇ ਹਾਂ। ਹੁਣ ਜਿਹੜੀ ਫੋਰਨ ਅਮਰੀਕਾ ਦੇ ਵਿੱਚ ਐਮਬੈਸਡਰ ਹੋਣਾ ਇਹ ਇੱਕ ਪ੍ਰਾਈਜ਼ਡ ਪੋਜੀਸ਼ਨ ਹੈ। ਜਿਹੜਾ ਵੀ ਇੰਡੀਅਨ ਫੋਰਨ ਸਰਵਿਸ 'ਚ ਹੁੰਦਾ ਹੈ ਉਹ ਰਿਟਾਇਰਮੈਂਟ ਦੇ ਨੇੜੇ ਤੇੜੇ ਹੋਏ ਤੇ ਬਹੁਤ ਉੱਥੇ ਉਹਦਾ ਜ਼ਬਰਦਸਤ ਰਿਕਾਰਡ, ਅਦਰਵਾਈਜ਼ ਦਾ ਬਹੁਤ ਸਾਰੇ ਕੌਂਸਲ ਜਨਰਲ ਬਣ ਕੇ ਰਿਟਾਇਰ ਹੋ ਜਾਂਦੇ ਨੇ IFS ਦੇ, ਜਾਂ ਅਫਰੀਕਾ ਕੰਟੀਨੈਂਟ ਜਾਂ ਦੂਸਰੇ ਨਿੱਕੇ ਮੋਟੇ ਮੁਲਕਾਂ 'ਚ ਉਹਨਾਂ ਨੂੰ ਲਾਇਆ ਹੁੰਦਾ। ਫਿਰ ਜਿਹੜਾ ਥੋੜਾ ਅਪ ਸਟੈਂਡਰਡ ਹੁੰਦਾ ਉਹਨਾਂ ਨੂੰ UK ਦੀ ਜਾਂ ਫਰਾਂਸ ਜਾਂ ਯੂਰਪੀਅਨ ਕੰਟਰੀਜ਼ 'ਚ ਮਿਲ ਜਾਂਦਾ। ਜਿਹੜਾ ਟੌਪ ਆਫ ਦਾ ਲਾਈਨ ਹੁੰਦਾ ਉਹਨੂੰ ਉਹ ਜਿਹੜੀ ਹੈ ਅਮਰੀਕਾ ਦੀ ਐਮਬੈਸਡਰਸ਼ਿਪ ਮਿਲਦੀ ਹੈ। ਹੁਣ ਤਰਨਜੀਤ ਸਿੰਘ ਸੰਧੂ ਹੋਰਾਂ ਦੀ ਟਰਮ ਮੁੱਕ ਗਈ ਸੀ, ਉਹਨਾਂ ਨੂੰ 1 ਸਾਲ ਹੋਰ ਐਕਸਟੈਂਸ਼ਨ ਦਿੱਤੀ ਗਈ। ਹੁਣ ਅਦਰਵਾਈਜ਼ ਜਿਹੜੀ ਹਕੂਮਤ ਉੱਥੇ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਹੈ, ਜਿਸ ਕਿਸਮ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੁਣ ਵੀ ਗੁਰਾਇਆਂ ਦੇ ਨੇੜੇ ਮਕਸੂਦਪੁਰ ਪਿੰਡ ਦੇ ਵਿੱਚ ਕੱਲ ਹੋਈ ਹੈ, ਅਸੀਂ ਡਿਸਕਸ ਕਰਾਂਗੇ, ਜਿਨ੍ਹਾਂ ਨੇ ਪੂਰੇ ਤੌਰ ਦੇ ਉੱਤੇ ਐਂਟਾਈ ਸਿੱਖ ਲਾਈਨ ਦੇ ਥੱਲੇ ਜਿਹੜਾ ਉਹ ਈਵਨ ਜਿਹੜੇ ਯੂਨੀਵਰਸਿਟੀ ਪਬਲਿਕ ਸਰਵਿਸ ਕਮਿਸ਼ਨ ਔਰ ਦੂਜੇ ਸੈਂਟਰਲ ਐਗਜ਼ਾਮਾਂ 'ਚ ਬਹਿੰਦੇ ਨੇ ਬੱਚੇ ਜਾ ਕੇ, ਉਹਨਾਂ ਦੇ ਕੜੇ ਲਵਾਏ ਹੁੰਦੇ ਨੇ। ਏਡਾ ਉਹਨਾਂ ਨੂੰ ਕੀ ਹੇਜ ਚੜਿਆ ਹੋਇਆ ਕਿ ਭਾਈ ਉਹ ਅਮਰੀਕਾ ਹੋਏ, ਕੈਨੇਡਾ ਹੋਏ, ਆਸਟ੍ਰੇਲੀਆ ਹੋਏ, ਸਿੱਖ ਬੈਕਗਰਾਉਂਡ ਵਾਲੇ ਜਾਂ ਸਿੱਖ ਨਾਵਾਂ ਵਾਲੇ ਜਾਂ ਸਿੱਖ ਸ਼ਕਲੋ ਸੂਰਤ ਵਾਲਿਆਂ ਨੂੰ ਲਾ ਰਹੇ ਨੇ, ਕਿਉਂਕਿ ਇਹ ਉਹੀ ਲਾਈਨ ਹੈ ਕਿ ਭਾਈ ਜਿਹਦੇ ਥੱਲੇ ਉਹਨਾਂ ਨੂੰ ਇਹਨਾਂ ਰਾਹੀਂ ਕਮਿਊਨਿਟੀ ਦੇ ਵਿੱਚ ਘੁਸਪੈਠ ਕਰਨੀ ਵੀ ਆਸਾਨ ਹੈ। ਬਿਲਕੁਲ, ਜੇ ਹਕੂਮਤਾਂ ਦੇ ਨਾਲ ਤੁਸੀਂ ਮਿਲਣ ਜਾਂਦੇ ਹੋ ਸਟੇਟ ਡਿਪਾਰਟਮੈਂਟ ਨੂੰ ਜਾਂ ਦੂਸਰਿਆਂ ਨੂੰ, ਤਾਂ ਤੁਹਾਡੇ 1 ਜਾਂ 2 ਡੈਲੀਗੇਸ਼ਨ ਮਿਲਦੇ ਹੋਣਗੇ ਸਾਲ ਦੇ ਵਿੱਚ ਕਿ ਜੀ ਦੇਖੋ ਇਹ ਹੋ ਰਿਹਾ, ਜਾਂ US ਸਰਫ ਨੂੰ ਉਹ ਤਾਂ ਐਮਬੈਸਡਰ ਦੇ ਨਾਤੇ ਰੋਜ਼ ਮਿਲਦੇ ਨੇ। ਔਰ ਇਹੀ ਹਾਲ ਈਵਨ ਅਸੀਂ ਕੈਨੇਡਾ ਔਰ ਆਸਟ੍ਰੇਲੀਆ 'ਚ ਫਿਰ ਉਹਨਾਂ ਨੇ ਆਪਣੇ ਕਮਿਊਨਿਟੀ ਦੇ ਵਿੱਚ ਏਜੰਟ ਰੱਖ ਲੈਂਦੇ ਨੇ, ਉਹਨਾਂ ਰਾਹੀਂ ਉਹ ਮੈਸੇਜ ਕਨਵੇ ਕਰਦੇ ਨੇ ਕਿ ਭਾਈ ਦੱਸੋ ਕਿਹਦਾ ਵੀਜ਼ਾ ਲੈਣਾ ਹੈ, ਕਿਹਨੂੰ ਕੀ ਲੈਣਾ ਹੈ, ਫੇਵਰਸ ਵੀ ਕਰਦੇ ਨੇ। ਇੱਕ ਜ਼ਮਾਨਾ ਸੀ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਡਿਊਟੀ ਫ੍ਰੀ ਮਿਲ ਜਾਣੀਆਂ, ਉਹੀ ਅੱਧੇ ਕੁ ਏਕੜ ਉੱਥੇ ਪਹੁੰਚੇ ਹੁੰਦੇ ਸੀ, ਹੋਰ ਵੀ। ਔਰ ਮੈਨੂੰ ਕੋਈ ਇਸ ਗੱਲ ਦੇ ਉੱਤੇ ਕੋਈ ਅੰਦੇਸ਼ਾ ਨਹੀਂ ਹੈ ਕਿ ਮਿਲੀਅਨਸ ਆਫ ਡਾਲਰਸ ਜਿਹੜੇ ਕਿਉਂਕਿ ਇਹਨਾਂ ਦੇ ਜਦੋਂ ਤੁਸੀਂ ਐਮਬੈਸੀਜ਼ ਜਾਂ ਹਾਈ ਕਮਿਸ਼ਨ ਸਟਰਕਚਰ ਦੇਖਦੇ ਹੋ, ਇਹਨਾਂ ਦੇ ਵਿੱਚ ਜਿਹੜਾ ਮਿਲਟਰੀ ਅਟੈਸ਼ੀ ਹੁੰਦਾ ਹੈ ਮੋਸਟਲੀ, ਜਿਹੜਾ ਉਹ ਬ੍ਰਿਗੇਡੀਅਰ ਜਾਂ ਮੇਜਰ ਜਨਰਲ ਰੈਂਕ ਦਾ, ਉਹ ਮਿਲਟਰੀ ਇੰਟੈਲੀਜੈਂਸ ਦਾ ਬੰਦਾ ਹੁੰਦਾ ਹੈ। ਜਿਹੜਾ ਪ੍ਰੈਸ ਅਟੈਸ਼ੀ ਹੁੰਦੇ ਨੇ ਸਾਰੇ, ਉਹ ਰਾਅ ਦੇ ਔਰ IB ਦੇ ਬੰਦੇ ਹੁੰਦੇ ਨੇ, ਮੋਸਟਲੀ ਰਾਅ ਦੇ, IB ਵਿਦ ਇਨ ਦਾ ਕੰਟਰੀ ਹੈ। ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਅਨਅਕਾਊਂਟਡ ਮਨੀ ਹੁੰਦੀ ਹੈ, ਪੈਸਾ ਹੁੰਦਾ ਹੈ, ਜਿਹਦੇ ਰਾਹੀਂ ਇਹ ਵਿਦ ਇਨ ਦਾ ਕਮਿਊਨਿਟੀ ਜਿਹੜੇ ਨੇ ਬਾਏ ਕਰਦੇ ਨੇ, ਉਹਦੇ 'ਚ ਕੋਈ ਰਸੀਦਾਂ ਦਾ ਦੇਣ ਲੈਣ ਦਾ ਕੰਮ ਨਹੀਂ ਹੁੰਦਾ। ਇਸੇ ਤਰ੍ਹਾਂ ਅਸੀਂ ਈਵਨ ਜਰਮਨ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਜਰਮਨ ਦੇ ਵਿੱਚ ਤਾਂ 2 ਕਨਵਿਕਸ਼ਨਸ ਹੋਈਆਂ, ਜਿਨ੍ਹਾਂ ਦੇ ਵਿੱਚ ਜਿਹੜੇ ਸਿੱਖੀ ਸਰੂਪ ਵਾਲੇ ਨੇ ਉਹ ਕਾਬੂ ਆਏ ਕਿ ਭਾਈ ਉਹਨਾਂ ਦੇ ਨਾਲ ਜਿਹੜਾ ਰਾਅ ਡੈਸਕ ਸੀ ਉਹਨਾਂ ਦਾ, ਉਹ ਉਹਨਾਂ ਨੂੰ ਡੀਲ ਕਰ ਰਿਹਾ ਸੀ, ਉਹਨਾਂ ਨੂੰ ਪੈਸੇ ਪੇ ਕਰ ਰਿਹਾ ਸੀ, ਔਰ ਉਹਨਾਂ ਨੇ
ਸਿੱਖ ਗਰੁੱਪਾਂ ਔਰ ਕਸ਼ਮੀਰੀਆਂ ਦੇ ਵਿੱਚ ਆਪਣੀ ਘੁਸਪੈਠ ਕੀਤੀ ਹੋਈ ਸੀ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜੀ ਲੜਾਈ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਕਿ ਵੀ, ਔਰ ਜਿਵੇਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਜਿਹੜਾ ਇਹਨਾਂ ਦਾ ਪ੍ਰੋਟੋਕੋਲ ਹੈ ਡਿਪਲੋਮੈਟਸ ਦਾ, ਕੌਂਸੂਲੇਟਸ ਦਾ ਔਰ ਦੂਸਰਿਆਂ ਦਾ, ਉਹਦੇ 'ਚ ਇਹ ਬਿਲਕੁਲ ਨੋਟ ਐਟ ਆਲ ਇਹ ਇੰਟਰਫੀਅਰ ਕਰ ਹੀ ਨਹੀਂ ਸਕਦੇ, ਨਾ ਕਿਸੇ ਗੁਰਦੁਆਰਾ ਅਫੇਅਰ, ਨਾ ਕੋਈ ਇਲੀਗਲ ਇਸ ਕਿਸਮ ਦੀ ਡੀਲ ਕਰ ਸਕਦੇ ਨੇ, ਨਾ ਇਹ ਕਿਸੇ ਨੂੰ ਇਸ ਕਿਸਮ ਦੀ ਕੋਈ ਟਾਸਕ ਅਸਾਈਨ ਕਰ ਸਕਦੇ ਨੇ ਕਿ ਉਹ ਉਹਨਾਂ ਤੱਕ ਜਾਣਕਾਰੀ ਪਹੁੰਚਾਏ। ਪਰ ਬਦਕਿਸਮਤੀ ਨਾਲ ਇਹ ਰੁਝਾਨ ਅਸੀਂ ਦੇਖ ਰਹੇ ਹਾਂ ਵੀ ਜਦੋਂ ਬਾਹਰਲੇ ਸਿੱਖਾਂ ਨੇ ਮਜ਼ਬੂਤੀ ਨਾਲ ਇਹਨਾਂ ਦੀ ਐਂਟਰੀ ਰੋਕੀ ਤੇ ਇਹਨਾਂ ਨੇ ਹੁਣ ਉਸ ਕਿਸਮ ਦੇ ਜਿਹੜੇ ਨੇ ਉਹ ਚੋਰ ਦਰਵਾਜ਼ੇ ਲੱਭਣੇ ਸ਼ੁਰੂ ਕੀਤੇ ਹੋਏ ਨੇ। ਔਰ ਆਸਟ੍ਰੇਲੀਆ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਪੀਰੀਅਡ ਦੇ ਵਿੱਚ ਜਦੋਂ ਕਿ ਇੱਕ ਪਾਸੇ ਆਸਟ੍ਰੇਲੀਆ ਦੀ ਫੌਜ ਗੈਲੀਪੋਲੀ ਦੀ ਉਹੀ ਜਿਹੜੀ ਬਟਾਲੀਅਨ, ਉਸ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਉਹ ਪਲਟਨ, ਅੰਗਰੇਜ਼ੀ 'ਚ ਪਲੈਟੂਨ ਕਹਿੰਦੇ ਨੇ, ਉਹ ਬਣਾਉਣ ਦੇ ਲਈ ਆਪਣਾ ਡਿਕਲੇਅਰ ਕਰਦੀ ਹੈ ਵੀ ਉਹਨਾਂ ਦੇ ਲੈਫਟੀਨੈਂਟ ਕਰਨਲ ਜਿਹੜੇ ਨੇ ਉਹ 2 ਗੁਰਦੁਆਰਿਆਂ 'ਚ ਉਹਨਾਂ ਦੀ ਟੀਮ ਪੂਰੀ ਉਹ ਬਣਾ ਕੇ ਪੂਰਾ ਆਪਣਾ ਪ੍ਰੋਗਰਾਮ ਜਾਂਦੇ ਨੇ। ਤੇ ਐਨ ਉਹਨਾਂ ਮੌਕਿਆਂ ਦੇ ਉੱਥੇ ਅਮਰਜੀਤ ਸਿੰਘ ਨਾਂ ਦਾ ਇੱਕ ਜਿਹੜਾ ਸਿਰ ਕੱਟਿਆ ਤੇ ਲੇਕਿਨ ਇਹ ਕਿ ਜੀ ਮੇਰੀਆਂ ਜੜ੍ਹਾਂ ਉਹ ਉੱਥੇ ਪਹੁੰਚ ਜਾਂਦਾ ਜੀ, ਅਸੀਂ ਸਹੂਲਤਾਂ ਦੇ ਰਹੇ ਹਾਂ ਜੀ ਜਿਹੜੇ ਓਲਡ ਪੈਨਸ਼ਨਰ ਜਿਨ੍ਹਾਂ ਨੂੰ ਹਰ ਸਾਲ ਸਰਟੀਫਿਕੇਟ ਦੇਣਾ ਪੈਂਦਾ ਕਿ ਮੈਂ ਜਿਉਂਦਾ ਤਾਂ ਕਿ ਉਹਦੀ ਪੈਨਸ਼ਨ ਉਹਦੇ ਅਕਾਊਂਟ 'ਚ ਜਮ੍ਹਾਂ ਹੁੰਦੀ ਰਹੇ, ਕਿ ਜੀ ਉਹਨਾਂ ਨੂੰ ਬਜ਼ੁਰਗਾਂ ਨੂੰ ਬੜੀ ਦਿੱਕਤ ਹੁੰਦੀ ਆ, ਕੌਂਸੂਲੇਟ 'ਚ ਆਉਂਦੇ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਸਹੂਲਤ ਦੇਵਾਂਗੇ। ਹੁਣ ਉਸ ਸਾਰੇ ਦੇ ਚੱਲਦੇ ਉਹ ਉਹਨਾਂ ਦੇ ਲਈ ਚੋਰ ਦਰਵਾਜ਼ੇ ਨੇ ਕਿ ਉਹਨਾਂ ਰਾਹੀਂ ਉਹ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਨੇ। ਔਰ ਆਸਟ੍ਰੇਲੀਆ ਦੇ ਇੱਕ ਪ੍ਰੋਮੀਨੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਉਹਨਾਂ ਦੋਨਾਂ 'ਚ ਉਹਨਾਂ ਨੇ ਕੀਤਾ ਜਦੋਂ ਕਿ ਉਹਨਾਂ ਦੇ ਜਿਹੜੇ ਲੈਫਟੀਨੈਂਟ ਕਰਨਲ ਨੇ ਉਹ ਆਏ ਹੋਏ ਸੀ। ਉਹ ਤਾਂ ਚਲੋ ਲੋਕਲ ਨੌਜਵਾਨਾਂ ਨੇ ਆਪਣੇ ਢੰਗ ਨਾਲ ਜਿਹੜਾ ਉਸ ਡੈਮੇਜ ਕੰਟਰੋਲ ਨੂੰ ਕੀਤਾ, ਪਰ ਅਸੀਂ ਨਾਲ ਦੀ ਨਾਲ ਇੱਕ ਪ੍ਰੋਮੀਨੈਂਟ ਗੁਰਦੁਆਰੇ ਦੇ ਵਿੱਚ ਫਿਰ ਪਿਛਲੇ ਦਿਨਾਂ 'ਚ ਦੇਖਦੇ ਹਾਂ, ਪਿਛਲੇ ਹਫ਼ਤੇ ਕਿ ਹਿੰਦੂ ਫੈਡਰੇਸ਼ਨ ਆਸਟ੍ਰੇਲੀਆ ਦੇ ਨਾਂ ਥੱਲੇ ਹਿੰਦੂ ਕੌਂਸਲ ਕੀ ਹੈ, ਉਦਾਂ ਦੇ ਮਲਟੀਪਲ ਨਾਂ ਰੱਖੇ ਹੋਏ ਨੇ। ਉਹ ਉਸੇ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਜਿਨ੍ਹਾਂ ਬਾਰੇ ਬੜੇ ਮਾਣ ਨਾਲ ਉਹਨੇ ਕੌਂਸਲ ਜਨਰਲ ਨੇ ਕਿਹਾ ਸੀ ਜੀ ਜਦੋਂ ਮੈਂ ਆਇਆ ਤੇ ਇਹਨਾਂ ਕੋਲ ਠਹਿਰਿਆ ਤੇ ਇਹਨਾਂ ਨੇ ਮਦਦ ਕੀਤੀ। ਉੱਥੇ ਹੁੰਦਾ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਨੇ, ਹਿੰਦੂ ਕੌਂਸਲ ਔਰ ਸਿੱਖ ਐਸੋਸੀਏਸ਼ਨ ਤੇ ਫਲਾਣਾ ਅਸੀਂ ਮਨਾ ਰਹੇ, ਅਸੀਂ ਬਹੁਤ ਸ਼ੁਕਰਗੁਜ਼ਾਰ, ਅਸੀਂ ਫਲਾਣਾ ਢਿਮਕਾ। ਹੁਣ ਉਹਦੇ ਥੱਲੇ ਜਿਹੜੇ ਔਰ ਈਵਨ ਇੰਡੀਅਨ ਕੌਂਸਲ ਜਨਰਲ ਜਦੋਂ ਆਪਣੀ ਅਫੀਸ਼ੀਅਲ ਟਵਿੱਟਰ ਅਕਾਊਂਟ ਜਾਂ ਆਪਣੇ ਤੇ ਦਿੰਦਾ ਤੇ ਉਹਨਾਂ 2 ਬੰਦਿਆਂ ਦੇ ਕਮੈਂਟ ਉਸ ਤੇ ਕਿ ਜੀ ਅਸੀਂ ਬਿਲਕੁਲ ਇੱਕੋ ਹੀ ਸਨਾਤਨ ਧਰਮ ਤੇ ਫਲਾਣਾ, ਉਹ ਨੇ ਜਿਹੜੇ ਸਿੱਖਾਂ ਨੂੰ ਫਾਰਮਰ ਮੂਵਮੈਂਟ ਦੇ ਪੀਰੀਅਡ ਜਾਂ ਦੂਜੇ ਪ੍ਰਵੋਕ ਕਰਕੇ ਗਾਲਾਂ ਕੱਢਦੇ ਰਹੇ, ਸਿੱਖਾਂ ਪ੍ਰਤੀ ਜਿਹੜੀ ਆ ਅਪਮਾਨਜਨਕ ਸ਼ਬਦਾਵਲੀ ਇਸਤੇਮਾਲ ਕਰਦੇ ਰਹੇ। ਹੁਣ ਇਹ ਇਸ ਲਈ ਇਹ ਆਉਣ ਵਾਲੇ ਪੀਰੀਅਡ 'ਚ ਸਾਨੂੰ ਰਾਉਂਡ ਦਾ ਗਲੋਬ ਜਿਹੜਾ ਹੈ ਉਹ ਫੇਸ ਕਰਨਾ ਪਏਗਾ। ਵਿਦਨ ਇੰਡੀਆ ਦਾ ਅਸੀਂ ਦੇਖ ਹੀ ਰਹੇ ਹਾਂ, ਹਜ਼ੂਰ ਸਾਹਿਬ ਉਹਨਾਂ ਨੇ ਪਹਿਲਾਂ ਹੀ ਕਾਬੂ ਕੀਤਾ ਹੋਇਆ ਸੀ, ਪਟਨਾ ਸਾਹਿਬ 'ਚੋਂ ਹੀ ਆਪਣਾ ਜਿਹੜਾ ਉਹਨਾਂ ਦਾ ਦੁਮਛੱਲਾ RSS ਦਾ ਗਿਆਨੀ ਇਕਬਾਲ ਸਿੰਘ ਉਹਨੂੰ ਲਿਆ ਕੇ ਫਿਰ ਜਥੇਦਾਰ ਬਣਾ ਦਿੱਤਾ। ਦਿੱਲੀ ਕਮੇਟੀ ਮਨਜਿੰਦਰ ਸਿਰਸੇ ਸਮੇਤ ਸਾਰੇ ਬਿਠਾ ਕੇ ਉਹਨਾਂ ਤੋਂ ਬੀਜੇਪੀ ਦੇ ਉਮੀਦਵਾਰਾਂ ਦੀ ਕਿ ਮਿਊਨਿਸਪਲ ਕਮੇਟੀ ਚੋਣਾਂ 'ਚ ਉਹਨਾਂ ਨੂੰ ਕਰਨਗੇ, ਹਾਲਾਂ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਣ ਜਾ ਰਹੀਆਂ। ਇਹ ਵੱਖਰੀ ਗੱਲ ਹੈ ਵੀ ਉਹਨਾਂ ਦਾ ਇੱਕ ਚੋਰ 'ਚੋਂ ਨਿਕਲ ਕੇ ਕੇਜਰੀਵਾਲ ਦੀ ਪਾਰਟੀ ਜੋ ਵੀ ਉੱਥੇ ਐਗਜ਼ਿਟ ਪੋਲ ਆਏ ਨੇ, ਲੇਕਿਨ ਇਹਨਾਂ ਨੇ ਸਮੁੱਚੇ ਗੁਰਦੁਆਰਾ ਪਲੇਟਫਾਰਮ ਨੂੰ ਇਸਤੇਮਾਲ ਕੀਤਾ ਆਪਣਾ ਉਸ ਕਿਸਮ ਦਾ ਕਰਨ ਦੇ ਲਈ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜਾ ਸਾਨੂੰ ਇਹ ਇੱਕ ਖਬਰਦਾਰੀ ਦੀ ਲੋੜ ਹੈ ਕਿ ਇਹਨਾਂ ਤੋਂ ਅਸੀਂ ਪੂਰਾ ਸੁਚੇਤ ਰਹਿਣਾ। ਔਰ ਇੱਕ ਜਿਹੜਾ ਨਵਾਂ ਵੈਪਨ ਉਹਨਾਂ ਨੇ ਆਪਣੇ ਆਰਸੇਨਲ ਚੋਂ ਕੱਢਿਆ ਉਹ ਸੀ ਜਦੋਂ ਅਸੀਂ ਨਾਰਵਿਚ ਦੇ ਵਿੱਚ ਦੇਖਿਆ, ਜਿੱਥੇ ਕਿ ਇਸ ਤੋਂ ਪਹਿਲਾਂ ਕੌਂਸੂਲੇਟ ਨੇ ਪੂਰਾ ਟਿਲ ਲਾਇਆ ਜਾ ਕੇ ਹਾਊਸ ਸਪੀਕਰ ਨੂੰ ਇਨਫਲੂਐਂਸ ਕਰਨ ਦਾ ਕਿ ਜੀ ਤੁਸੀਂ ਡੈਕਲੇਰੇਸ਼ਨ ਕਿਵੇਂ ਦੇ ਦਿੱਤੀ, ਇਵੇਂ ਹੀ ਉਸ ਤੋਂ ਪਹਿਲਾਂ ਵੀ ਇੰਟਰਵੀਨ ਕਰਦੇ ਰਹੇ। ਪਰ ਫਾਈਨਲੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਟਰੱਕ ਹਾਇਰ ਕਰਕੇ ਨਾਰਵਿਚ ਦੇ ਮੇਅਰ ਨੂੰ ਚੈਲੰਜ ਕਰਦੇ ਆ ਔਰ ਦੂਸਰਾ ਔਰ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਦੇ ਆ, ਪਾਕਿਸਤਾਨ ਨਾਲ ਜੋੜਦੇ ਆ, ਅਫਗਾਨਿਸਤਾਨ ਦੇ ਤਾਲਿਬਾਨ ਨਾਲ ਉੱਤੇ ਫੋਟੋ ਇੱਕ ਪੱਗ ਵਾਲੇ ਦੀ ਔਰ ਅਸਲਾ ਲੋਡਡ ਗਨਸ ਦੇ ਨਾਲ ਉਹ ਟਰੱਕ ਘੁਮਾਇਆ। ਹੁਣ ਇੱਕ ਪਾਰਟ ਤਾਂ ਇਹ ਸੀ ਕਿ ਜੀ ਅਸੀਂ ਸਿਰਫ ਪ੍ਰੋਟੈਸਟ ਮੋਡ ਦੇ ਵਿੱਚ ਜਾਂਦੇ ਨਹੀਂ, ਇਸ ਦੇ ਉੱਤੇ ਪੂਰੀ ਇੱਕ ਐਗਰੈਸਿਵ ਅਪਰੋਚ ਹੋਈ ਔਰ ਨਤੀਜੇ ਦੇ ਤੌਰ ਤੇ FBI ਇਨਵੋਲਵ ਹੋਈ, ਪੁਲਿਸ ਰਿਪੋਰਟ ਤਾਂ ਹੋਈ ਔਰ ਹੁਣ FBI ਨੇ ਆਪਣਾ ਜਿਹੜੀ ਹੈ ਇਹਦੇ ਤੇ ਇਨਵੈਸਟੀਗੇਸ਼ਨ ਖੋਲੀ ਔਰ ਅਸੀਂ ਜਿਵੇਂ ਅੱਗੇ ਵੀ
ਅਪੀਲ ਕੀਤੀ ਸੀ ਉਹਨਾਂ ਦਾ ਜਿਹੜਾ ਉਹਨਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਉਹ ਪਹੁੰਚਾਉਣ ਦੀ ਲੋੜ ਹੈ ਕਿ ਕਿੱਥੇ ਕਿੱਥੇ ਕੀ ਕੀ ਕੀਤਾ ਜਾ ਰਿਹਾ। ਹੁਣ ਇਸ ਸਾਰੇ ਦੇ ਨਾਲ ਨਾਲ ਔਰ ਉਦੋਂ ਅਸੀਂ ਇਹ ਕਿਹਾ ਸੀ ਕਿ ਵੀ ਇਹ ਨਿਪ ਦਾ ਈਵਲ ਇਨ ਦਾ ਬਡ, ਇਹ ਸਿਆਣੀ ਇੱਕ ਕਹਾਵਤ ਹੈ ਸਿਆਣਿਆਂ ਦੀ ਕਿ ਭਾਈ ਅਸੀਂ ਜਿਹੜਾ ਇਹ ਇਹਨਾਂ ਨੂੰ ਜਿਹੜਾ ਉਹਦਾ ਡਿਫੈਂਸਿਵ ਕੀਤਾ। ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਇੱਕ ਵਾਰੀ ਪਾਲਿਸੀਜ਼ ਇਹਨਾਂ ਦੇ ਬਣਦੀਆਂ ਨੇ, ਉਹ ਗਈਆਂ ਹੁੰਦੀਆਂ ਤਾਂ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਵੀ ਆਲਰੇਡੀ ਉਹ ਕੀ ਕਰ ਰਹੇ ਨੇ। ਔਰ ਸਾਡੇ ਵੀਰ ਜਿਹੜੇ ਨੇ ਉਹ ਇਸ ਗੱਲ ਨੂੰ ਸਮਝਦੇ ਨੇ, ਜਵਾਰ ਸ਼ਾਹ ਸਾਹਿਬ, ਕਿ ਭਾਈ ਇਹ ਕੀ ਨੇ। ਔਰ ਉਹਨਾਂ ਨੇ ਸਾਨੂੰ ਇੱਕ ਸਟੋਰੀ ਭੇਜੀ ਅੱਜ ਔਰ ਅਸੀਂ ਇਸ ਨੂੰ ਅੱਗੇ ਫਾਰਵਰਡ ਵੀ ਕੀਤਾ ਹੈ ਈਵਨ ਵੀਰ ਸਵਰਨਜੀਤ ਸਿੰਘ ਔਰ ਦੂਸਰਿਆਂ ਨੂੰ, ਕਿ ਨਿਊ ਜਰਸੀ ਦਾ ਟਾਊਨ ਹੈ ਨਾਰਥ ਬ੍ਰੌਨਸਵਿਕ ਔਰ ਇਹ ਮਿਡਲ ਸੈਕਸ ਕਾਉਂਟੀ ਦਾ ਹਿੱਸਾ ਹੈ। ਉਸ ਦੇ ਵਿੱਚ ਇੱਕ ਟਰੱਕ ਜਿਸ ਦੇ ਉੱਤੇ ਐਂਟਾਈ ਇਸਲਾਮਿਕ ਨਾਅਰੇ ਲਿਖੇ ਹੋਏ ਸੀ ਔਰ ਇਸ ਜਿਹੜਾ ਨਾਰਥ ਬ੍ਰੌਨਸਵਿਕ ਸ਼ਹਿਰ ਹੈ ਉਹਦੇ 'ਚ 2 ਮਸੀਤਾਂ ਨੇ, ਉਹਨਾਂ 'ਚ ਇਹ ਟਰੱਕ ਜਿਹੜਾ ਹੈ ਉਹ ਘੁਮਾਇਆ ਗਿਆ ਦੋਨਾਂ ਮੌਸਕ ਦੇ ਦੁਆਲੇ ਔਰ ਇਹਨੂੰ ਇਹ ਕਿਹਾ ਗਿਆ ਕਿ ਜੀ ਇਹ 14th ਐਨੀਵਰਸਰੀ ਹੈ। ਅਸੀਂ ਉਹ ਸਟੋਰੀ ਹੈ MSNBC ਦੀ, ਪਰ ਕਿਉਂਕਿ ਉਹਨਾਂ ਦਾ ਕਾਪੀਰਾਈਟ ਹੈ ਅਸੀਂ ਕਲਿੱਪ ਦਿਖਾ ਨਹੀਂ ਸਕਦੇ, ਕਿ ਵੀ ਇਹ ਜਿਹੜਾ ਮੁੰਬਈ ਦੇ ਵਿੱਚ ਅਟੈਕ ਕੀਤਾ ਗਿਆ ਸੀ ਜਿਹਦੇ 'ਚ 200 ਦੇ ਕਰੀਬ ਹਿੰਦੂ ਮਾਰੇ ਗਏ ਸੀ ਔਰ ਇਸਲਾਮ ਔਰ ਉਹਦੇ ਖਿਲਾਫ ਜਿਹੜਾ ਉਹਨਾਂ ਨੇ, ਹਾਲਾਂਕਿ ਇਸ ਦੇ ਉੱਤੇ ਉਹਨਾਂ ਦੇ ਮੇਅਰ ਨੇ, ਕੌਂਸਲਮੈਨ ਨੇ ਫੌਰਨ ਰਿਐਕਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਸਟੇ ਆਊਟ ਆਫ ਆਵਰ ਟਾਊਨ, ਜਿਹੜੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਹੋ ਗਈ ਹੈ। ਔਰ ਇਹ ਜਦੋਂ ਟਰੱਕ ਵਾਲੇ ਨੂੰ ਵੀ ਅਪਰੋਚ ਕੀਤਾ ਗਿਆ ਉਹਨੇ ਕਿਹਾ ਜੀ ਵੀ ਮੈਂ ਤਾਂ ਆਈ ਐਮ ਡੂਇੰਗ ਮਾਈ ਡਿਊਟੀ ਔਰ ਉਹਨਾਂ ਨੇ ਕਿਹਾ ਵੀ ਹੂ ਪੇਡ ਫॉर ਦਿਸ ਟਰੱਕ, ਇਹ ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਬਣੇਗਾ। ਸੋ ਮੈਂ ਇਹ ਸਮਝਦਾ ਵੀ ਕੁਝ ਚੀਜ਼ਾਂ ਨੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਔਰ ਈਵਨ ਮੁਸਲਮਾਨ ਜਿਹੜੇ ਇੰਡੀਅਨ ਓਰੀਜਨ ਦੇ ਵੀ ਨੇ, ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਵੀ ਘੱਟ ਸਿੱਖ ਨੇ ਤਾਂ ਮੁਸਲਮਾਨ ਤਾਂ 6 ਮਿਲੀਅਨ ਰਹਿੰਦੇ ਨੇ। ਸੋ ਜਦੋਂ ਇਹ ਵਾਕਿਆ ਨਾਰਵਿਚ ਵਾਲਾ ਹੋਇਆ ਉਦੋਂ ਹੀ ਇਹਨਾਂ ਦੇ ਵੀ ਕੰਨ ਖੜੇ ਹੋ ਜਾਣੇ ਚਾਹੀਦੇ ਸੀ, ਕਿਉਂਕਿ ਇਹ ਕੱਲੀ ਇਹ ਨਹੀਂ ਹੈ ਵੀ ਜੇ ਅਸੀਂ ਕੱਲੇ ਆਪਣਾ ਖਾਵਾਂਗੇ, ਲੜਾਈ ਲੜਾਂ ਕੁੱਟ ਖਾਵਾਂਗੇ ਕੱਲੇ। ਸੋ ਮੈਂ ਸਮਝਦਾ ਕਿ ਵੀ ਇਹ ਇਸ ਸਾਰੇ ਦੇ ਨਾਲ ਜਿਹੜੀ FBI ਇਨਵੈਸਟੀਗੇਸ਼ਨ ਹੋਰ ਵੀ ਮਜ਼ਬੂਤ ਹੁੰਦੀ ਹੈ ਔਰ ਇਸ ਕਿਸਮ ਦੀਆਂ ਘਟਨਾਵਾਂ ਦੇ ਉੱਤੇ ਜਿੱਥੇ ਵੀ ਕੁਝ ਵਾਪਰਿਆ ਅੱਖਾਂ ਖੁੱਲੀਆਂ ਰੱਖੀਏ। ਕੋਈ ਵੀ ਜਿਹੜਾ ਬੀਤੇ 'ਚ ਵੀ ਜੋ ਇਹਨਾਂ ਨੇ ਇੰਟਰਫੀਅਰ ਕੀਤਾ ਉਸ ਦੀ ਵੀ ਜਿਹੜੀ ਹੈ ਉਹ ਖਬਰ ਪਹੁੰਚਾਣੀ ਜ਼ਰੂਰੀ ਹੈ। ਹੁਣ ਮੈਂ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਇਹ ਗੱਲ ਕਰਾਂ ਔਰ ਨਾਲ ਦੀ ਨਾਲ ਨਾਰਵਿਚ ਦੇ ਜਿਹੜਾ ਘਟਨਾ ਨੂੰ ਲੈ ਕੇ ਜਿੰਨੇ ਫੇਥ ਲੀਡਰ ਨੇ ਅੱਡ-ਅੱਡ ਧਰਮਾਂ ਦੇ, ਉਹਨਾਂ ਨੇ ਸਿੱਖ ਆਰਟ ਗੈਲਰੀ ਦੇ ਵਿੱਚ ਇੱਕ ਮੀਟਿੰਗ ਕੀਤੀ ਔਰ ਉਹਦੇ 'ਚ ਉਹਨਾਂ ਨੇ ਕੰਡੈਮ ਕੀਤਾ ਔਰ ਉਹਨਾਂ ਦਾ ਦਾ ਡੇ ਲੋਕਲ ਨਿਊਜ਼ਪੇਪਰ ਉਹਨਾਂ ਦੀ ਖਬਰ ਹੈ, ਨਾਰਵਿਚ ਫੇਥ ਲੀਡਰਸ ਡਿਨਾਊਂਸ ਹੇਟ ਮੈਸੇਜਿੰਗ ਸੀਨ ਔਨ ਟਰੱਕ। ਔਰ ਇਸ ਦੇ ਵਿੱਚ ਉਹਨਾਂ ਨੇ ਬਿਲਕੁਲ ਜਿੰਨੇ ਵੀ ਸਾਰੇ ਧਾਰਮਿਕ ਗਰੁੱਪਾਂ ਦੇ ਨੇ, ਦਾ ਐਸੋਸੀਏਸ਼ਨ ਜਿਹੜੀ ਉਹਨਾਂ ਦੀ ਹੈ, ਐਸੋਸੀਏਸ਼ਨ ਇਨਕਲੂਡਸ ਲੀਡਰਸ ਆਫ ਕ੍ਰਿਸਚਨ, ਮੁਸਲਿਮ, ਸਿੱਖ, यूनिटेरियन, यूनिवर्सलिस्ट एंड बहाई फेथ्स। और उदे च उन्होंने कहा कि भी नो वन शुड फील लेफ्ट आउट इन नॉर्विच एज वी आर ए वेलकमिंग सिटी, द स्टेटमेंट सेड, एंड वी विल रिमेन वन विद यूनिटी, वी स्टैंड फॉर जस्टिस एंड इक्विटी। और उन्होंने कंडेम किया है जोड़ा उन्होंने इस किस्म के ट्रक के नाल सिखां के खिलाफ हेट मैसेज देने की कोशिश की। हुण असीं मुख खबर वाल आईए कि भाई वो पंजाबी का एक अखाण है कि भी जेड़े रोग नाल बकरी मर गई उही रोग पठोरे नूं। हुण कैनेडा दे नाल तां खालिस्तान रेफरेंडम के मुद्दे दे उत्ते भारत ने आलमोस्ट डिप्लोमैटिक एक वो लैवल पैदा कर लिया कि हुण सिर्फ अपने हाई कमीशन वापस सदने ही बाकी रहिंदे ने दोनों दे। उस दे उत्ते डिमार्शे भी हो गया, उस दे उत्ते प्रोटेस्ट भी होया, प्रोटेस्ट डिमार्शे ट्रैवल एडवाइजरी और पूरी मुंह चो झग झुग वगा ली, गाला गुला कढ़ के मुंह का सलाइवा भी सुक गया और नतीजे के तौर पर निकलना तो की सी। हुण जो ही जिहड़ा खालिस्तान रेफरेंडम दा नैक्सट स्टैप, क्योंकि अजकल आस्ट्रेलिया च वैदर बड़ा वधिया है, सो टोरंटो च 2 फेज होया, अगला उन्होंने मैलबर्न सिटी च जनवरी एंड दे विच रखा है, उस दे लई ऑलरेडी गियर अप है। और नाल दी नाल जिहड़ा कार रैली कमिंग वीकेंड है और एक जिहड़ी मेजर इवेंट वड्डी नवंबर 19 ह्यूमैनिटी वॉक सी, उस दे विच भी 4 चफेरे खालिस्तान दे झंडे नज़र आए मैलबर्न दे विच। तो फिर जे इस लैवल तक गल होए
ਤੇ ਇਹ ਕਿਵੇਂ ਚੁੱਪ ਕਰਕੇ ਬਹਿ ਸਕਦੇ ਨੇ। ਔਰ ਅੱਜ ਜਿਹੜੀ ਮੇਨ ਆਸਟ੍ਰੇਲੀਆ ਦੀ ਖਬਰ ਹੈ, ਦਾ ਆਸਟ੍ਰੇਲੀਅਨ, ਅੱਛਾ, ਉਹਨਾਂ ਦੀ ਸਟੋਰੀ ਹੈ। ਹਾਲਾਂ ਸਾਨੂੰ $40 ਪੇ ਕਰਨੇ ਪਏ ਸਬਸਕ੍ਰਾਈਬ ਕਰਨ ਦੇ, ਕਿਉਂਕਿ ਸਟੋਰੀ ਇੰਨੀ ਅਹਿਮ ਸੀ, ਵਿਦਆਊਟ ਸਬਸਕ੍ਰਿਪਸ਼ਨ ਤੁਸੀਂ ਪ੍ਰਿੰਟ ਨਹੀਂ ਸੀ ਕਰ ਸਕਦੇ। ਜਦੋਂ ਤੱਕ ਸਾਡੇ ਵੀਰ ਮਨਦੀਪ ਸਿੰਘ ਹੋਰਾਂ ਨੇ ਭੇਜਿਆ, ਅਸੀਂ ਆਲਰੇਡੀ ਉਹਨੂੰ ਸਬਸਕ੍ਰਾਈਬ ਕਰ ਦਿੱਤਾ ਸੀ। ਔਰ ਹੁਣ ਇਹ ਖਬਰ ਦੀ ਹੈਡਲਾਈਨ ਹੀ ਇਹ ਹੈ, ਇੰਡੀਆ ਵਾਰਨਸ ਐਂਥੋਨੀ ਐਲਬਨੀਜ਼ ਓਵਰ 6 ਸੈਪਰੇਟਿਸਟ ਐਂਡ ਟੈਰਰ ਲਿੰਕਸ। ਹੁਣ ਇਹ ਮਿਸਟਰ ਐਂਥੋਨੀ ਐਲਬਨੀਜ਼ ਪ੍ਰਾਈਮ ਮਿਨਿਸਟਰ ਨੇ, ਔਰ ਇਹ ਹਕੂਮਤ ਪਹਿਲੀ ਤਾਂ ਬਿਲਕੁਲ ਹੀ ਮੋਦੀ ਦਾ ਯਾਰਾਨਾ ਸੀ। ਇਹ ਵੀ ਅਲਟੀਮੇਟਲੀ ਆਸਟ੍ਰੇਲੀਆ ਦੀ ਕਾਫੀ, ਕਿਉਂਕਿ ਚਾਈਨਾ ਨਾਲ ਰਿਸ਼ਤੇ ਵਿਗੜੇ ਹੋਏ ਨੇ, ਕੁਆਡ 'ਚ ਵੜ ਗਏ, ਆਕਸ 'ਚ ਵੜ ਗਏ। ਆਸਟ੍ਰੇਲੀਆ ਇੰਡੀਆ ਫ੍ਰੀ ਟ੍ਰੇਡ ਦਾ ਸਮਝੌਤਾ ਵੀ ਹੋਇਆ ਹੋਇਆ, ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਸਟ੍ਰੇਲੀਆ ਦਾ ਕਾਫੀ ਝੁਕਾਅ ਦੇਖਾਂਗੇ ਇੰਡੀਆ ਵੱਲ। ਹਾਲਾਂਕਿ ਆਸਟ੍ਰੇਲੀਅਨ ਸਿਸਟਮ ਵੀ ਮੋਨਾਰਕੀ ਹੈ, ਯੂਕੇ ਵਾਂਗ। ਅਲਟੀਮੇਟਲੀ ਪਹਿਲਾਂ ਰਾਣੀ ਇਹਨਾਂ ਦੀ ਦਾ ਰਾਜਾ ਸੀ, ਹੁਣ ਰਾਜਾ ਤੇ ਰਾਣੀ ਦੋਨੋਂ ਹੀ ਜਿਹੜੇ ਨੇ ਰਾਜਾ ਚਾਰਲਸ ਦੇ ਵਿੱਚ ਨੇ। ਲੇਕਿਨ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਤਾਂ ਆਪਣਾ, ਜਿਹਨੂੰ ਕਹਿੰਦੇ ਨੇ ਵੀ ਦਾਰੂ ਸਿੱਕਾ ਲੈ ਕੇ ਚੜ੍ਹ ਗਏ ਪੂਰੇ ਇੰਡੀਅਨ, ਔਰ ਉਹਨਾਂ ਨੇ ਆਪਣਾ ਪਹਿਲਾ ਹੀ ਪਾਰਟ ਜਿਹੜਾ ਇਹਦੇ ਤੇ ਇਹ ਆਂਦਾ ਹੈ ਕਿ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਮੈਟ ਫੋਰਨ ਮਿਨਿਸਟਰ ਪੈਨੀ ਵੋਂਗ and Home Affairs Minister Claire O'Neill, Irish, obviously apostrophe S ਨਾਲ, in recent weeks expressing concern over rising support. ਇਹ ਲਫ਼ਜ਼ ਬੜੇ ਅਹਿਮੀਅਤ ਵਾਲੇ ਨੇ, rising support। ਇਹਦਾ ਮਤਲਬ ਇਹ ਹੈ ਵੀ ਹੁਣ ਇਹ ਕਹਿਣਾ ਬੰਦ ਹੋ ਗਿਆ ਕਿ ਇਹ ਮੁੱਠੀ ਭਰ ਹੈ ਔਰ ਇਹ ਹੈ, ਹੁਣ ਕਹਿੰਦੇ rising support for the Khalistan movement, particularly in Melbourne's Indian community। ਹੁਣ ਕਿਉਂਕਿ ਰੈਫਰੈਂਡਮ ਹੀ ਮੈਲਬਰਨ 'ਚ, ਮੈਲਬਰਨ 'ਚ ਤਾਂ ਪੂਰੇ ਯੋਧੇ ਸਿੰਘ ਨੇ, ਯਾਨੀ ਕਿ ਨੌਜਵਾਨ, ਦੂਜੇ ਫਾਰਮਰ ਮੂਵਮੈਂਟ ਵੇਲੇ ਵੀ, ਅਦਰਵਾਈਜ਼ ਵੀ ਯੰਗ, ਜਿਵੇਂ ਟੋਰਾਂਟੋ ਦੇ ਵਿੱਚ ਵੀ ਜਿਹੜੇ ਯੰਗ ਸਟੂਡੈਂਟ ਸੀ ਇੰਟਰਨੈਸ਼ਨਲ, ਉਹ ਵੱਡਾ ਇੱਕ ਚੰਕ ਸੀ ਜਿਹੜਾ ਬੜੇ ਜੋਸ਼ੋ ਖਰੋਸ਼ ਦੇ ਨਾਲ ਨਿਕਲਿਆ। ਹੁਣ ਇਹ ਇੱਥੋਂ ਇਹਨਾਂ ਦੀ ਇਹ ਕਹਾਣੀ ਸ਼ੁਰੂ ਹੁੰਦੀ ਹੈ, ਔਰ ਨੈਰੇਟਿਵ ਇਹਨਾਂ ਦਾ, ਪਰ ਇਹ ਕਹਿ ਰਹੇ ਨੇ ਇੰਡੀਅਨ ਕਮਿਊਨਿਟੀ ਫੀਅਰਸ ਵਰ ਫਿਊਲਡ ਬਾਈ ਖਾਲਿਸਤਾਨ ਸਪੋਰਟਰਸ waving flags and handing out pamphlets at a major Indian community event, the Humanity Walk in Melbourne on November 19। ਪਹਿਲੀ ਗੱਲ ਤਾਂ ਇਹ ਇੰਡੀਅਨ ਕਮਿਊਨਿਟੀ ਇਵੈਂਟ ਕਿੱਥੋਂ ਬਣ ਗਈ, ਕਿਉਂਕਿ ਇਸ ਨੂੰ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ, ਇਹ ਅੰਬਰੇਲਾ ਗਰੁੱਪ ਹੈ ਸਿੱਖ ਗੁਰਦੁਆਰਿਆਂ ਦਾ, ਉਹ ਇਸ ਨੂੰ ਆਰਗੇਨਾਈਜ਼ ਕਰਦਾ ਹੈ ਇਹਦੇ, ਔਰ ਇਹ ਕਾਫੀ ਦੇਰ ਤੋਂ ਆਰਗੇਨਾਈਜ਼ ਹੁੰਦੀ ਹੈ। ਔਰ ਇਸ ਨੂੰ ਆਲਮੋਸਟ $25,000 ਗ੍ਰਾਂਟ ਦੇ ਤੌਰ ਦੇ ਉੱਤੇ ਵੀ ਐਂਡਰਿਊ ਗਵਰਨਮੈਂਟ ਨੇ ਜਿਹੜਾ ਹੈ ਉਹ ਦਿੱਤਾ ਹੈ। ਹੁਣ ਇਹਨੂੰ ਆਧਾਰ ਬਣਾ ਕੇ ਕਿ ਜੀ ਦੇਖੋ ਇਹ ਗਵਰਨਮੈਂਟ ਗ੍ਰਾਂਟਡ, ਤੁਸੀਂ ਇੱਥੇ ਜਿਹੜੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ ਜਿਹੜੇ ਟੈਕਸ ਪੇਅਰ ਮਨੀ ਦੇ ਨਾਲ ਚੱਲਦੇ ਨੇ, ਤੁਸੀਂ ਉਹਨਾਂ ਨੂੰ ਤਾਂ RSS ਦੇ ਹੈੱਡਕੁਆਰਟਰ ਬਣਾਇਆ, ਦਫ਼ਤਰ ਬਣਾਇਆ ਹੋਇਆ, ਵੱਡੇ ਦਫ਼ਤਰ, ਛੋਟੇ ਦਫ਼ਤਰ। ਔਰ ਇਹ ਸਿੱਖਾਂ ਦੀ ਐਕਸਪ੍ਰੈਸ਼ਨ ਹੈ, ਉਹਨੂੰ ਇਸ ਜਿਹੜਾ ਹਿਊਮੈਨਿਟੀ ਵਾਕ ਹੈ ਇਸ ਨੂੰ ਵਿਕਟੋਰੀਆ ਸਿੱਖ ਗੁਰਦੁਆਰਾ ਕੌਂਸਲ ਆਰਗੇਨਾਈਜ਼ ਕਰਦੀ ਹੈ, ਔਰ ਉਹਦੇ 'ਚ ਕੌਣ ਰੋਕ ਸਕਦਾ ਕਿਸੇ ਨੂੰ ਖਾਲਿਸਤਾਨ ਦਾ ਝੰਡਾ ਲੈ ਕੇ ਜਾਣ ਤੋਂ ਜਾਂ ਨਿਸ਼ਾਨ ਸਾਹਿਬ ਲੈ ਕੇ ਜਾਣ ਤੋਂ। ਫਿਰ ਜਿਹੜਾ ਹੁਣ ਇਹ ਵੀ ਇਹਨਾਂ ਨੇ ਮੰਨ ਲਿਆ ਕਿ ਖਾਲਿਸਤਾਨ ਮੂਵਮੈਂਟ ਸੀਕਸ ਟੂ ਐਸਟੈਬਲਿਸ਼ ਐਨ ਇੰਡੀਪੈਂਡੈਂਟ ਸਿੱਖ ਸਟੇਟ ਇਨ ਪੰਜਾਬ ਐਂਡ ਦ ਇੰਡੀਅਨ ਗਵਰਨਮੈਂਟ ਹੈਡ ਸਸਪੈਕਟਡ ਇਟ ਹੈਜ਼ ਬੀਨ ਸੀਕ੍ਰੇਟਲੀ ਬੈਕਡ ਬਾਈ ਪਾਕਿਸਤਾਨੀ ਇੰਟੈਲੀਜੈਂਸ ਫॉर decades। ਅਸੀਂ ਤਾਂ ਸੀਕ੍ਰੇਟਲੀ ਕਿਉਂ, ਅਸੀਂ ਤਾਂ ਕਹਿੰਦੇ ਆ ਪਾਕਿਸਤਾਨ ਇਹਨੂੰ ਰੈਕਗਨਾਈਜ਼ ਕਰੇ, ਤੁਸੀਂ ਵੀ ਰੈਕਗਨਾਈਜ਼ ਕਰੋ, ਬਾਕੀ ਵੀ ਮੁਲਕ ਕਰਨ। ਇਹ ਤਾਂ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਗਿਆ ਸੀ, ਉਹਦੇ 'ਚ ਇੱਕ ਅਪੀਲ ਸੀ ਫੋਰਨ ਗਵਰਨਮੈਂਟਸ ਨੂੰ ਕਿ ਸਾਨੂੰ ਅਜੇ ਪਾਕਿਸਤਾਨ 'ਚ ਦਮ ਨਹੀਂ ਹੈ ਕਿ ਉਹ ਰੈਕਗਨਾਈਜ਼ ਕਰੇ, ਨਹੀਂ ਤਾਂ ਅੱਧੀਆਂ ਪ੍ਰੋਬਲਮਸ ਪਾਕਿਸਤਾਨ ਦੀਆਂ ਸੋਲਵ ਹੋ ਜਾਣ ਇੰਡੀਆ ਦੇ ਨਾਲ। ਤੇ ਸੀਕ੍ਰੇਟਲੀ ਉਹ ਵਿਚਾਰੇ ਆਪ ਆਪਣੀ ਸਰਵਾਈਵਲ ਦੇ ਲਈ ਜਿਹੜਾ ਫਾਈਨੈਂਸ਼ੀਅਲ ਹੋਏ, ਦੂਜੇ ਦਬਾਅ ਹੋਣ, ਅੰਦਰੂਨੀ ਕਰ ਰਹੇ ਨੇ। ਲੇਕਿਨ ਇਸ ਤੋਂ ਤੁਸੀਂ ਇਹ ਲਾਓ ਵੀ ਜਦੋਂ ਇਹ ਓਵਰ ਰਿਐਕਟ ਕਰਦੇ ਨੇ, ਇਸ ਤੋਂ ਇਹਨਾਂ ਦੀ ਘਬਰਾਹਟ ਨਜ਼ਰ ਆਉਂਦੀ ਹੈ ਵੀ ਇਹਨਾਂ ਦਾ ਹਾਲ ਕੀ ਬਣਿਆ ਹੋਇਆ। ਫਿਰ ਹੁਣ ਜਿਹੜੀ ਗੁਰਦੁਆਰਾ ਕੌਂਸਲ ਜਿਹਨੇ ਵਾਕ ਆਰਗੇਨਾਈਜ਼ ਕੀਤੀ, ਇਹਨਾਂ ਦੇ ਕਹਿਣ ਮੁਤਾਬਕ ਆਸਟ੍ਰੇਲੀਅਨ ਦੀ ਸਟੋਰੀ ਕਿ ਉਹਨਾਂ ਨੇ ਤਾਂ ਰਿਸਪੌਂਡ ਨਹੀਂ ਕੀਤਾ, ਪਰ ਇੰਡੀਅਨ ਆਫੀਸ਼ੀਅਲ ਟੋਲ ਦਾ ਆਸਟ੍ਰੇਲੀਅਨ, ਮਤਲਬ ਇਹ ਹੈ ਵੀ ਸਟੋਰੀ ਪਲਾਂਟ ਜਿਹੜੀ ਹੈ ਇਹ ਇਹਨਾਂ ਦੀ ਹੈ ਇੰਡੀਅਨਸ ਦੀ, that the Modi government wanted to convey to the Albanese ministers in strong terms that Khalistan movement had ties to proscribed terrorist organizations
with a history of violent terrorism and lots of violence in the past. ਹੁਣ ਇਹਨਾਂ ਨੂੰ ਪਤਾ ਹੈ ਵੀ ਈਵਨ ਆਸਟ੍ਰੇਲੀਅਨ ਲਾਅ ਦੇ ਥੱਲੇ ਪੀਸਫੁਲ ਐਕਸਪ੍ਰੈਸ਼ਨ ਨੂੰ ਕੌਣ ਰੋਕ ਸਕਦਾ ਹੈ, ਪਰ ਇਹ ਜਾਣ ਬੁੱਝ ਕੇ ਉਹਨੂੰ ਦਹਿਸ਼ਤਗਰਦੀ ਦੇ ਨਾਲ ਜੋੜਨ ਦੇ ਲਈ ਫੋਰਸਿਸ ਦੇ ਨਾਂ ਵੀ ਦੇ ਦਿੱਤੇ, ਪਾਕਿਸਤਾਨ ਦੇ ਨਾਲ ਵੀ ਜੋੜ ਦਿੱਤਾ ਹੈ। ਔਰ ਫਿਰ ਉਹ ਕਹਿ ਰਹੇ ਨੇ ਸੋ देयर इज दिस fear of communal harmony and possible law and order problem। ਉਹ ਤਾਂ ਸਾਡੇ ਆਸਟ੍ਰੇਲੀਅਨ ਸਿੱਖ ਗਰੁੱਪਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਆਸਟ੍ਰੇਲੀਅਨ ਏਜੰਸੀਆਂ ਨੂੰ ਕਿ ਜਿਹੜੀ ਪ੍ਰੋਬਲਮ ਕਰਨ ਵਾਲੇ ਨੇ ਉਹੀ ਨੇ ਜਿਨ੍ਹਾਂ ਨੂੰ ਤੁਸੀਂ ਇੱਥੋਂ ਡਿਪੋਰਟ ਕੀਤਾ ਕਿ ਜਿਨ੍ਹਾਂ ਨੇ ਆ ਕੇ ਵਾਇਲੈਂਸ ਕੀਤੀ ਜੇ। ਔਰ ਪਹਿਲੀ ਗੱਲ ਤੇ ਨਾ ਇਹ ਹਿੰਦੂ ਸਿੱਖ ਲੜਾਈ ਵੀ ਜਿਵੇਂ ਇਸ ਸਾਰੇ ਦੇ ਵਿੱਚ ਤੁਸੀਂ ਇਹ ਦੇਖੋਗੇ, ਔਰ ਇਕੱਲਾ ਹੀ ਨਹੀਂ ਕਿਸ ਹੱਦ ਤੱਕ ਜਾ ਕੇ ਸਿੱਖਾਂ ਦੇ ਉੱਤੇ ਅਟੈਕ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਮੈਨੀ ਆਫ ਥੀਸ ਖਾਲਿਸਤਾਨੀ ਸਪੋਰਟਰਸ, ਮੈਨੀ ਹੁਣ ਉਹ ਫਿਊ ਨਹੀਂ ਰਹਿ ਗਏ, ਮੈਨੀ ਆਫ ਥੀਸ ਖਾਲਿਸਤਾਨੀ ਸਪੋਰਟਰਸ have found shelter in overseas countries, particularly the USA and Canada, and then direct activities from those places all over the world। ਹੁਣ ਤਾਂ ਇਹਨਾਂ ਨੂੰ ਲੋੜ ਹੀ ਨਹੀਂ, ਅਮਰੀਕਾ ਕੈਨੇਡਾ ਆਸਟ੍ਰੇਲੀਆ 'ਚ ਬਹੁਤ ਨੇ ਜਿਹੜੇ ਆਪਣਾ ਡਾਇਰੈਕਟ ਆਪ ਹੀ ਕਰਦੇ ਨੇ, ਉਹਨਾਂ ਨੂੰ ਕਿਸੇ ਦੀ ਡਾਇਰੈਕਸ਼ਨ ਦੀ ਲੋੜ ਨਹੀਂ ਹੈ। ਫਿਰ ਜਿਹੜਾ ਹੈ ਉਸ ਨੇ ਪੂਰਾ ਉਹਨੂੰ ਜੋੜ ਕੇ ਸਿੱਖ ਜਥੇਬੰਦੀਆਂ ਦੇ ਨਾਵਾਂ ਦੇ ਨਾਲ ਔਰ ਮੈਂਬਰਸ ਆਫ ਪ੍ਰੋ ਖਾਲਿਸਤਾਨ ਗਰੁੱਪਸ ਵਰ ਲਿੰਕਡ, ਫਿਰ 에ਅਰ ਇੰਡੀਆ ਦੇ ਡਿਜ਼ਾਸਟਰ ਦੇ ਨਾਲ ਜੋੜ ਦਿੱਤਾ ਜਿਹੜਾ ਇਹਨਾਂ ਦੇ ਰਾਹ ਦਾ ਆਪਣਾ ਕੰਮ ਸੀ। ਔਰ ਹੁਣ ਤੁਸੀਂ ਇਹਨਾਂ ਦਾ ਇਸ ਦਾ ਆਸਟ੍ਰੇਲੀਅਨ ਰਾਹੀਂ ਨੈਰੇਟਿਵ ਬਿਲਡਿੰਗ ਦੇਖੋ ਕਿਵੇਂ ਕਰ ਰਹੇ ਨੇ। ਖਾਲਿਸਤਾਨ ਸਪੋਰਟਰਸ ਆਰਗਿਊ that minority Sikhs have been persecuted in India by majority Hindus and claim that carrying out a new state in the Punjab would usher in self-determination for community and protect its religious and cultural values। Second part ਤਾਂ ਠੀਕ ਹੈ ਕਿ ਖਾਲਿਸਤਾਨ ਸਾਡਾ self determination ਹੈ, ਉੱਥੇ ਸਾਡੀ ਮਜ਼ਹਬੀ ਔਰ ਤਹਿਜ਼ੀਬੀ ਆਜ਼ਾਦੀ ਹੋਏਗੀ। ਪਰ ਕਿਹੜੇ ਸਿੱਖ ਨੇ ਕਦੇ ਕਿਹਾ ਕਿ ਜੀ ਸਾਨੂੰ ਮੈਜੋਰਿਟੀ ਹਿੰਦੂ ਪਰਸੀਕਿਊਟ ਕਰ ਰਹੇ ਨੇ? ਆਲਵੇਜ਼ ਇੰਡੀਅਨ ਸਟੇਟ। ਜਦੋਂ ਇਹ ਮੈਜੋਰਿਟੀ ਹਿੰਦੂ ਕਹਿੰਦੇ ਨੇ ਫਿਰ ਇਹ ਆਪਣਾ ਨੈਰੇਟਿਵ ਬਿਲਡ ਕਰਨਗੇ ਜੀ ਦੇਖੋ ਇੱਥੇ ਹਿੰਦੂਆਂ ਸਿੱਖਾਂ ਦੇ ਵਿੱਚ ਟਕਰਾਅ ਹੋਏਗਾ, ਵਿਚ ਇਜ਼ ਨਾਟ ਦਾ ਕੇਸ। ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਜੀ ਫਾਲੋਅਰਸ ਆਫ ਮੂਵਮੈਂਟ ਹੈਵ ਅਟੈਂਡਡ Indian events in Melbourne in recent months, prominently displaying Khalistani flags and calling for an independence। ਪਹਿਲੀ ਗੱਲ ਤਾਂ ਕੋਈ ਵੀ ਖਾਲਿਸਤਾਨੀ ਫਲੈਗ ਇੰਡੀਅਨ ਇਵੈਂਟਸ ਤਾਂ ਜਾ ਹੀ ਨਹੀਂ ਸਕਦਾ। ਅਸੀਂ ਕੋਈ ਉਹਨਾਂ ਦੇ ਉਹ ਜਿਵੇਂ ਇੱਕ ਵਾਰ ਐਸਾ ਹੋਇਆ ਸੀ ਐਡਮਿੰਟਨ 'ਚ, ਇੱਕ ਉਹਨਾਂ ਨੇ 15 ਅਗਸਤ ਦਾ ਫੰਕਸ਼ਨ ਰੱਖਿਆ ਸੀ ਤੇ ਸਿੱਖ ਝੰਡੇ ਲੈ ਕੇ ਵਿੱਚ ਜਾ ਵੱਜੇ ਤੇ ਉਹ ਐਡਮਿੰਟਨ ਦੀ ਵੱਡੀ ਸਟੋਰੀ ਸੀ ਕਿ ਵੀ ਸਿਕਸ ਕਲੈਸ਼ ਇੰਡੀਆ ਬੈਸ਼। ਤੇ ਉਹ ਵਿਚਾਰੇ ਸਾਡੇ ਸਧਾਰਨ ਸੱਜਣ ਨੇ ਉਹਨਾਂ ਨੇ ਕਾਲ ਕਰਕੇ ਮੈਨੂੰ ਕਿਹਾ ਜੀ ਇਹ ਬੈਸ਼ ਕੀ ਹੁੰਦਾ ਹੈ? ਉਹਨਾਂ ਨੂੰ ਇਹ ਸੀ ਨਾ ਫਲਾਣੇ ਨੇ ਬੈਸ਼ਿੰਗ ਕੀਤੀ, ਉਹਦਾ ਟਾਈਟਲ ਹੀ ਅਖਬਾਰ ਦਾ ਸੀ ਸਿਕਸ ਕਲੈਸ਼ ਇੰਡੀਆ ਬੈਸ਼। ਮੈਂ ਕਿਹਾ ਬੈਸ਼ਿੰਗ ਕਰਨ ਲਈ ਦੂਜੀ ਨਹੀਂ ਹੁੰਦੀ, ਬੈਸ਼ ਪਾਰਟੀ ਨੂੰ ਵੀ ਕਹਿੰਦੇ ਨੇ ਕਿ ਵੀ ਤੁਸੀਂ ਤਾਂ ਉਹਨਾਂ ਦਾ ਸਵਾਦ ਕਿਰਕਰਾ ਕਰਤਾ। ਇਹ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ, ਉਦੋਂ ਸੀ ਕਿ ਵੀ ਇਹਨਾਂ ਦੇ ਵੜ ਜਾਓ ਵਿੱਚ ਆ ਕੇ ਛੱਡ ਕੇ ਦੌੜ ਜਾਂਦੇ ਸੀ। ਇੱਥੇ ਵੀ ਨਿਊਯਾਰਕ ਜਿਹੜੀ ਸਿੱਖ ਡੇ ਪੈਰੇਡ ਸ਼ੁਰੂ ਹੋਈ ਕਿਉਂਕਿ ਉਦੋਂ ਜੂਨ 84 ਦਾ ਅਟੈਕ ਹੋ ਕੇ ਹਟਿਆ ਹੀ ਸੀ ਤੇ ਉਹਨਾਂ ਨੇ ਫਿਰ ਇਹਨਾਂ ਦੇ ਇੰਡੀਆ ਪਰ ਉਸ ਤੋਂ ਬਾਅਦ ਇਹ ਨਹੀਂ ਹੁੰਦਾ ਕਦੇ ਕਿ ਵੀ ਤੁਸੀਂ ਜਾ ਕੇ ਉਹਨਾਂ ਦੇ ਜਿਹੜਾ ਉਹਨੂੰ ਡਿਸਟਰਬ ਕਰੋ। ਸੋ ਇਹ ਕਹਿਣਾ ਹੀ ਗਲਤ ਹੈ ਕਿ ਜੀ ਸਿੱਖ ਜਿਹੜੇ ਨੇ ਉਹ ਖਾਲਿਸਤਾਨੀ ਝੰਡੇ ਲੈ ਕੇ ਇੰਡੀਆ, ਹਾਂ ਆਪਣੇ ਉਹਨਾਂ ਦੇ ਨਗਰ ਕੀਰਤਨ ਨੇ, ਆਪਣੀਆਂ ਇਵੈਂਟਸ ਨੇ, ਆਪਣਾ ਜਿਹੜਾ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਇਹ ਕਹਿ ਕੇ ਕਿ ਬਈ ਇਹ ਜਿਹੜਾ there are certain people who are very sure of what they are doing and they want to use every occasion and opportunity and event to promote their narrative, the official said। ਔਰ ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਹੈ ਕਿ ਅਸੀਂ ਹਰ ਉਸ ਸਿੱਖ ਇਵੈਂਟ ਨੂੰ, ਸਿੱਖ ਇਕੱਠ ਨੂੰ, ਸਿੱਖ ਗੈਦਰਿੰਗ ਨੂੰ, ਸਿੱਖ ਸਮਾਗਮ ਨੂੰ ਆਪਣਾ ਕੌਮੀ ਮੈਸੇਜ ਦੇਣ ਲਈ ਵਰਤਦੇ ਹਾਂ ਔਰ ਵਰਤਾਂਗੇ ਕਿਉਂਕਿ ਇਹ ਸਾਡਾ ਮੁੱਢਲਾ ਹੱਕ ਬਣਦਾ ਹੈ ਕਿਉਂਕਿ ਕੌਮ ਦੀ ਆਜ਼ਾਦੀ ਦੇ ਨਾਲ ਹੀ ਸਭ ਕੁਝ ਜੁੜਿਆ ਹੈ। ਫਿਰ ਇਹਨਾਂ ਨੇ ਰਵੀ ਰਘੂਪਤੀ ਨਾਂ ਦਾ ਜਿਹੜਾ ਇੰਡੀਅਨ ਹਿੰਦੂ ਕਮਿਊਨਿਟੀ ਫਿਗਰ, ਉਸ ਨੂੰ ਇਹ ਹਿੰਦੂ ਕਮਿਊਨਿਟੀ ਫਿਗਰ ਕਹਿ ਕੇ ਕੋਟ ਕੀਤਾ ਹੈ। ਉਹਦੇ 'ਚ ਉਹਨੇ ਕਿਹਾ ਜੀ ਕੰਸਰਨ ਇਜ਼ ਗਰੋਇੰਗ ਅਬਾਊਟ ਲੋਕਲ ਕਮਿਊਨਿਟੀ ਵੈਲ-ਬੀਇੰਗ and welfare of the multicultural community. My family and some others are asking, are we safe to live in Melbourne or are we going back to India? ਮੇਰਾ ਟੱਬਰ ਕਹਿੰਦਾ ਹੈ ਕਿ ਇੱਥੇ ਸਾਨੂੰ ਬਹੁਤ ਚਲੇ ਜਾਈਏ ਇੰਡੀਆ। ਉਹ ਭਾਈ ਤੁਹਾਡੇ ਕੋਲ ਮੁਲਕ ਹੈ, ਜਾਓ ਤੁਸੀਂ, ਸਾਡੇ ਕੋਲ ਹੁੰਦਾ ਅਸੀਂ ਤਾਂ ਹੁੰਦਾ ਹੀ ਨਾ। ਬੜੀ ਸਿੰਪਲ ਜਿਹੀ ਗੱਲ ਹੈ ਪਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਆਉਣ ਵਾਲੇ ਪੀਰੀਅਡ 'ਚ ਇਹਨੂੰ
ਬਤੌਰੇ ਹਿੰਦੂ ਸਿੱਖ ਕਲੈਸ਼ ਔਰ ਦੂਜਾ ਔਰ ਇਸ ਲਈ ਇਹ ਬੜਾ ਜ਼ਰੂਰੀ ਹੈ ਸਾਡੀਆਂ ਉੱਥੋਂ ਦੀਆਂ ਪੰਥਕ ਜਥੇਬੰਦੀਆਂ ਦੇ ਲਈ ਜੀ ਕਿ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਲੋਕਲ ਇੰਟੈਲੀਜੈਂਸ ਏਜੰਸੀਜ਼ ਉਹਨਾਂ ਦੇ ਨਾਲ ਪੂਰਾ ਕੰਮ ਕਰਨ ਔਰ ਉਹਨਾਂ ਨੂੰ ਬਰੀਫ ਕਰਦੇ ਰਹਿਣ ਔਰ ਇਹਨਾਂ ਨੂੰ ਦੱਸਣ ਕਿ ਭਾਈ ਇਹ ਕੀ ਹੈ। ਹੁਣ ਜਦੋਂ ਫੋੜਾ ਟਸ ਕਰਦਾ ਜੇ ਗੱਲ ਤਾਂ ਇੱਥੇ ਤੱਕ ਪਹੁੰਚੀ ਕਿ ਵੀ ਇਹ ਜਿਹੜਾ ਵਾਕ ਦੇ ਉੱਤੇ ਉਹਨਾਂ ਨੇ ਹਿਊਮੈਨਿਟੀ ਵਾਕ ਤੇ ਕੀਤਾ, ਪਰ ਹੁਣ ਅਸਲੀ ਫੋੜੇ ਨੂੰ ਚੀਰਾ ਮਿਲਿਆ ਕਿ ਵੀ ਉਹਨਾਂ ਨੇ ਜਿਹੜਾ ਕੰਸਰਨ ਇਜ਼ ਗਰੋਇੰਗ ਇਸ ਦੇ ਨਾਲ ਉਹਨਾਂ ਨੇ ਖਾਲਿਸਤਾਨ ਰੈਲੀ ਦੀ ਗੱਲ ਕੀਤੀ। ਖਾਲਿਸਤਾਨ ਰੈਫਰੈਂਡਮ ਕਾਰ ਰੈਲੀ to be staged at this Saturday from the Craigburn Temple, Ravi Raghupati ਕਹਿ ਰਿਹਾ, in Melbourne's north to the 10th temple in the west could also be a flash point. ਸੋ ਅਸੀਂ ਇਹ ਵੀ ਜਿਹੜਾ ਅਲਰਟ ਕਰਨਾ ਚਾਹੁੰਦੇ ਆ ਉੱਥੇ ਆਰਗੇਨਾਈਜ਼ਰਸ ਨੂੰ ਕਿ ਵੀ ਪੂਰੀ ਤਰ੍ਹਾਂ ਤਿਆਰ ਰਹਿਣ। ਇਹ ਈਵਨ ਜਿਹੜੀ ਰੈਲੀ ਹੈ ਖਾਲਿਸਤਾਨ ਰੈਫਰੈਂਡਮ ਦੀ ਕਾਰ ਰੈਲੀ, ਉਸ ਨੂੰ ਜਿਹੜਾ ਇਹ ਕਿਤੇ ਨਾ ਕਿਤੇ ਜਿਹੜਾ ਝਗੜੇ ਦਾ ਵਿਸ਼ਾ ਬਣਾ ਸਕਦੇ ਨੇ, ਟਕਰਾਅ ਦਾ ਵਿਸ਼ਾ ਬਣਾ ਸਕਦੇ ਨੇ। ਔਰ ਇਸ ਸਾਰੇ ਦੇ ਨਾਲ ਮੈਂ ਦੇਖ ਹੀ ਰਿਹਾ ਸੀ, ਮੈਂ ਕਿਹਾ ਵੀ ਹੋ ਗਿਆ ਐਲਾਨ ਆਸਟ੍ਰੇਲੀਆ 'ਚ ਰੈਫਰੈਂਡਮ ਦਾ ਤੇ ਅਜੇ ਤੱਕ ਕੋਈ ਆਇਆ ਨਹੀਂ ਕੁਛ, ਪਰ ਨਾਲ ਦੀ ਨਾਲ ਸਾਡੀ ਇੱਛਾ ਪੂਰੀ ਹੋ ਗਈ ਔਰ ਇਸ ਦਾ ਮਤਲਬ ਹੈ ਕਿ ਤੀਰ ਐਨ ਟਿਕਾਣੇ ਤੇ ਵੱਜਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਾਲ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਜਾ ਕੇ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਆਪਣੀ 2022 ਦੀ ਰਿਲੀਜੀਅਸ ਫਰੀडम ਰਿਪੋਰਟ ਵਿੱਚ ਭਾਰਤ ਨੂੰ ਫਿਰ ਰਾਹਤ ਦਿੱਤੀ ਹੈ। ਭਾਰਤ ਨੂੰ US ਸਰਫ ਦੀ ਰਿਪੋਰਟ ਦੇ ਬਾਵਜੂਦ ਧਾਰਮਿਕ ਆਜ਼ਾਦੀ ਦਾ ਹਨਨ ਕਰਨ ਵਾਲੇ ਮੁਲਕਾਂ ਦੀ ਲਿਸਟ ਚੋਂ ਬਾਹਰ ਰੱਖਿਆ ਹੈ। ਸੋ ਅਮਰੀਕਾ ਦੀ ਇਸ ਹਰਕਤ ਨੇ ਰਿਲੀਜੀਅਸ ਫਰੀडम ਐਕਟ ਨੂੰ ਇੱਕ ਮਜ਼ਾਕ ਬਣਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਮਰੀਕਾ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਵੀ ਹੈ। ਬੇਸ਼ੱਕ ਹੁਣ ਮਲਟੀਲੈਟਰਲ ਬਣਦਾ ਜਾ ਰਿਹਾ ਹੈ, ਨਵੀਂ ਗਰੁੱਪਿੰਗ ਹੋ ਰਹੀ ਹੈ ਜੀ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੀਆਂ ਫਾਊਂਡੇਸ਼ਨਸ ਹੀ ਉਹਨਾਂ ਪਿਲਗ੍ਰਿਮਸ ਨੇ ਰੱਖੀਆਂ ਜਿਹੜੇ ਮੇਫਲਾਵਰ ਜਹਾਜ਼ ਦੇ ਉੱਤੇ ਸਮੁੰਦਰੀ ਜਹਾਜ਼ ਰਾਹੀਂ ਪਹੁੰਚੇ, ਜਿਹੜੇ ਖੁਦ
ਪਰਸੀਕਿਊਟਡ ਸੀ ਬ੍ਰਿਟਨ ਦੇ ਵਿੱਚ। ਔਰ ਇਹੀ ਕਾਰਨ ਹੈ ਕਿ ਜਿਹੜੀ ਮਜ਼ਹਬ ਦੀ ਆਜ਼ਾਦੀ ਹੈ, ਵੈਸੇ ਤਾਂ ਓਵਰਆਲ ਵੀ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਫਸਟ ਅਮੈਂਡਮੈਂਟ, ਲੇਕਿਨ ਜਿਵੇਂ ਅਮਰੀਕਾ ਐਕਮੋਡੇਟ ਕਰਦਾ ਹੈ ਹਰ ਧਰਮ ਦੇ ਵਿਸ਼ਵਾਸ ਨੂੰ, ਉਹਨਾਂ ਦੇ ਚਿੰਨ੍ਹਾਂ ਨੂੰ, ਉਹਨਾਂ ਦੀ ਪਰੰਪਰਾ ਨੂੰ, ਬਿਲੀਫ ਸਿਸਟਮ ਨੂੰ, ਦੁਨੀਆ ਦਾ ਕੋਈ ਮੁਲਕ ਅਮਰੀਕਾ ਦੀ ਬਰਾਬਰੀ ਨਹੀਂ ਕਰ ਸਕਦਾ। ਅੱਛਾ। ਇਹਦੇ ਬਾਵਜੂਦ ਕਿ ਇੱਥੇ ਰੇਸਿਜ਼ਮ ਵੀ ਹੈ, ਉਸ ਕਿਸਮ ਦੇ ਨਫ਼ਰਤੀ ਲੋਕ ਵੀ ਨੇ, ਹੇਟ ਕ੍ਰਾਈਮ ਵੀ ਹੁੰਦੇ ਨੇ, ਪਰ ਓਵਰਆਲ ਕਨਸਟੀਟਿਊਸ਼ਨ ਔਰ ਉਸ ਦੀ ਕਨਸਟੀਟਿਊਸ਼ਨ ਤੋਂ ਵੀ ਪਹਿਲਾਂ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਥੱਲੇ ਜਿਹੜੀ ਬੁਨਿਆਦ ਹੈ, ਜਿਸ ਦੇ ਉੱਤੇ ਫਿਰ ਆਲਮੋਸਟ ਇੱਕ ਦਹਾਕੇ ਤੋਂ ਵੀ ਜ਼ਿਆਦਾ ਤੋਂ ਬਾਅਦ ਕਨਸਟੀਟਿਊਸ਼ਨ ਬਣਦਾ ਹੈ ਔਰ ਕਨਸਟੀਟਿਊਸ਼ਨਲ ਜਿਹੜੀਆਂ ਫਰਦਰ ਈਵਨ ਅਮੈਂਡਮੈਂਟਸ ਵੀ ਹੁੰਦੀਆਂ ਨੇ, ਪਰ ਉਸ ਦੇ ਨਾਲ ਨਾਲ ਜਿਹੜੀ ਹੈ ਆਜ਼ਾਦੀ ਦੀ ਗੱਲ, ਮਜ਼ਹਬੀ ਆਜ਼ਾਦੀ ਦੀ, ਉਹ ਬੇਸਿਕਲੀ ਐਨਸ਼ਰਾਈਨਡ ਹੈ। ਸੋ ਅਮਰੀਕਾ 'ਚ ਰਹਿੰਦੇ ਆ ਕਿਸੇ ਨੂੰ ਵੀ ਆਪਣੇ ਇੱਥੇ ਮੰਦਰ ਵੀ ਨੇ, ਗੁਰਦੁਆਰੇ ਵੀ ਨੇ, ਚਰਚ ਵੀ ਨੇ, ਸਿਨਾਗੋਗ ਵੀ ਨੇ, ਨਾਸਤਕ ਲੋਕ ਵੀ ਨੇ, ਪਰ ਤੁਸੀਂ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਕੋਈ ਭਿੜੰਤ ਨਹੀਂ ਦੇਖੋਗੇ ਕਿ ਜੀ ਕਿਹਦਾ ਜਲੂਸ ਕਿਸ ਰਸਤੇ ਤੋਂ ਨਿਕਲਣਾ ਹੈ ਤੇ ਉਹ ਦੂਜੇ ਪਾਸਿਓਂ ਵੱਟੇ ਪੈ ਰਹੇ ਨੇ ਤੇ ਕਿਸੇ ਥਾਂ ਤੇ ਕੋਈ ਹੋਰ ਸ਼ਰਾਰਤ ਹੈ। ਔਰ ਈਵਨ ਇਹਨਾਂ ਨੇ ਜਿਹੜਾ ਚੈਰਿਟੀ ਲਾਅ ਹੈ ਉਹਦੇ ਥੱਲੇ ਜੇ ਤੁਸੀਂ ਚੈਰਿਟੀਜ਼ ਨੂੰ, ਧਾਰਮਿਕ ਥਾਵਾਂ ਨੂੰ ਡੋਨੇਟ ਕਰਦੇ ਹੋ ਤੇ ਤੁਸੀਂ ਉਹਦਾ ਵੀ ਬਰਡਨ ਜਿਹੜਾ ਟੈਕਸ ਪੇਅਰ ਹੈ ਉਹ ਆਪਣੇ ਸਿਰ ਤੇ ਚੱਲਦਾ ਹੈ। ਜਦੋਂ ਅਮਰੀਕਾ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਵੱਡੀ ਪਾਵਰ ਵਜੋਂ ਉੱਭਰਿਆ, ਟੂ ਪੋਲਰ ਵਰਲਡ ਬਣਿਆ, ਸੋਵੀਅਤ ਯੂਨੀਅਨ ਔਰ ਅਮਰੀਕਾ, ਹੌਲੀ ਹੌਲੀ 1990 ਤੱਕ ਪਹੁੰਚਦੇ ਇੱਕੋ ਇੱਕ ਸੁਪਰ ਪਾਵਰ ਬਣਿਆ। ਫਿਰ ਅਮਰੀਕਾ ਦੁਨੀਆ ਦਾ ਪੁਲਿਸਮੈਨ ਵੀ ਬਣਿਆ ਕਿ ਭਾਈ ਅਮਰੀਕਾ ਨੇ ਯਕੀਨੀ ਬਣਾਉਣਾ ਕਿ ਵੀ ਕਿੱਥੇ ਜਿਹੜੀ ਹੈ ਡੈਮੋਕ੍ਰੇਸੀ ਹੈ, ਕਿੱਥੇ ਧਾਰਮਿਕ ਆਜ਼ਾਦੀ ਹੈ, ਕਿੱਥੇ ਕੀ ਕੀਤਾ ਜਾਂਦਾ ਹੈ, ਕਿੱਥੇ ਹਿਊਮਨ ਰਾਈਟ ਵਾਇਲੇਟ ਕੀਤੇ ਜਾਂਦੇ ਨੇ। ਕਿਉਂਕਿ ਜ਼ਾਹਰ ਹੈ ਕਿ ਕਮਿਊਨਿਸਟ ਸੋਸਾਇਟੀਜ਼, ਕਲੋਜ਼ ਸੋਸਾਇਟੀਜ਼ ਜਾਂ ਜਿਹੜੀਆਂ ਨੇ ਉਹ ਧੱਕੇ ਨਾਲ ਆਪਣੀ ਆਈਡੀਓਲੋਜੀ ਨੂੰ ਮਨਾਉਣ ਵਾਲੀਆਂ ਸੀ, ਪਰ ਇਹਦੇ ਬਾਵਜੂਦ ਅਮਰੀਕਾ ਦੀਆਂ ਸਾਂਝਾਂ ਡਿਕਟੇਟਰਸ ਨਾਲ ਵੀ ਰਹੀਆਂ, ਮੋਨਾਰਕਸ ਜਿਹੜੇ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਤੋਂ ਲੈ ਕੇ ਔਰ ਸਾਰੇ ਪਾਸੇ ਉਹਨਾਂ ਦੇ ਨਾਲ ਵੀ ਰਹੀਆਂ। ਲੇਕਿਨ ਕੁੱਲ ਮਿਲਾ ਕੇ ਜਿਹੜੀ ਕਮਿਟਮੈਂਟ ਹੈ ਉਹ ਹਮੇਸ਼ਾ ਹੀ ਡੈਮੋਕ੍ਰੇਸੀ, ਲੋਕਤੰਤਰ, ਫਰੀडम, ਫਰੀ ਫਰਮ ਰਿਲੀਜੀਅਸ ਪਰਸੀਕਿਊਸ਼ਨ, ਇਹ ਅਮਰੀਕਾ ਦੀ ਫੋਰਨ ਪਾਲਿਸੀ ਦਾ ਵੀ ਜਿਹੜਾ ਹੈ ਉਹ ਕੇਂਦਰ ਬਿੰਦੂ ਰਿਹਾ, ਸੈਂਟਰਲ ਫਿਗਰ ਰਹੀ। 1998 ਤੱਕ ਪਹੁੰਚਦੇ ਆ ਅਮਰੀਕਾ ਦੇ ਵਿੱਚ। ਹਾਲਾਂ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹਰ ਸਾਲ ਰਿਲੀਜੀਅਸ ਫਰੀडम ਰਿਪੋਰਟ ਜਾਰੀ ਕਰਦਾ ਹੈ, ਪਿਛਲੇ ਕਈ ਦਹਾਕਿਆਂ ਤੋਂ ਕਰਦਾ ਹੈ। ਔਰ ਉਸ ਦੇ ਵਿੱਚ ਫਰਕ ਇੰਨਾ ਸੀ, ਹਾਲਾਂ ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਇਹ ਵੀ ਸਾਰੇ ਕਰਦੇ ਨੇ, ਹੋਰ ਵੀ ਹਰ ਮੁਲਕ ਦੇ ਵਿੱਚ ਵੀ ਆਪਣੇ ਆਪਣੇ ਗਰੁੱਪ ਨੇ, ਲੇਕਿਨ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਰਿਪੋਰਟ ਦੀ ਅਹਿਮੀਅਤ ਇਹ ਸੀ ਕਿ ਉਹਦੇ ਤੇ ਬੇਸਡ ਜਿਹੜਾ ਹੈ ਰਿਲੀਜੀਅਸ ਫਰੀडम ਦੀ ਜਦੋਂ ਗੱਲ ਹੁੰਦੀ ਸੀ, ਫਿਰ ਸੈਂਕਸ਼ਨਸ, ਆਰਥਿਕ ਪਾਬੰਦੀਆਂ ਲਾਉਣ ਦੀ ਗੱਲ ਹੁੰਦੀ ਸੀ। ਪਰ ਫਿਰ ਅਮਰੀਕਾ ਦੇ ਵਿੱਚ ਜਦੋਂ ਥੋੜੀ ਬਹੁਤ ਜਿਹੜੀ ਰਾਈਟ ਵਿੰਗਰ ਲੌਬੀ ਸਟਰੋਂਗ ਹੋਈ 1990 ਤੱਕ ਪਹੁੰਚਦੇ ਆ, ਉਹਨਾਂ ਨੇ ਕਿਹਾ ਕਿ ਜਿਹੜੀ ਰਿਲੀਜੀਅਸ ਫਰੀडम ਹੈ ਉਹ ਬੜੀ ਅਹਿਮ ਹੈ ਦੁਨੀਆ ਦੇ ਵਿੱਚ, ਔਰ ਸਾਨੂੰ ਬੇਸ਼ੱਕ ਸਟੇਟ ਡਿਪਾਰਟਮੈਂਟ ਦੇ ਆਪਣੇ ਜਿਹੜੇ ਸੋਰਸ ਨੇ ਔਰ ਇਹਦੇ ਤੇ ਰਿਪੋਰਟ ਹੁੰਦੀ ਹੈ, ਸਾਨੂੰ ਇੱਕ ਅੱਡ ਬਾਡੀ ਵੀ ਚਾਹੀਦੀ ਹੈ ਜਿਹੜੀ ਸਿਰਫ ਰਿਲੀਜੀਅਸ ਫਰੀडम्स ਨੂੰ ਮੋਨੀਟਰ ਕਰੇ ਔਰ ਉਸ ਤੇ ਬੇਸਡ, ਔਰ ਉਹ ਬਾਈ ਪਾਰਟੀਸਨ ਹੋਏ, ਦੋਨਾਂ ਪਾਰਟੀਆਂ ਦੇ ਹੋਣ, ਔਰ ਉਹਨਾਂ ਦੀ ਰਿਪੋਰਟ ਤੇ ਬੇਸਡ ਫਿਰ ਜਿਹੜੀ ਸਟੇਟ ਡਿਪਾਰਟਮੈਂਟ ਹੈ ਉਹ ਕੈਟਾਗਰਾਈਜ਼ ਕਰੇ ਉਹਨਾਂ ਮੁਲਕਾਂ ਨੂੰ ਜਿੱਥੇ ਰਿਲੀਜੀਅਸ ਫਰੀडम्स ਦਾ ਹਨਨ ਹੁੰਦਾ ਹੈ, ਉਹਨਾਂ ਨੂੰ ਤੁਸੀਂ ਕਿੱਥੇ ਕੰਟਰੀ ਆਫ ਕੰਸਰਨ ਬਣਾਉਂਦੇ ਹੋ, ਕਿੱਥੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਬਣਾਉਂਦੇ ਹੋ, ਕਿੱਥੇ ਤੁਸੀਂ ਉਹਨਾਂ ਨੂੰ ਔਨ ਦਾ ਵਾਚ ਲਿਸਟ ਰੱਖਦੇ ਹੋ। ਸੋ ਉਹਦੇ ਲਈ ਉਹਨਾਂ ਨੇ ਪਹਿਲਾਂ ਤਾਂ ਕਮਿਸ਼ਨ ਬਣਾਇਆ ਜਿਹਨੂੰ US ਸਰਫ ਤੁਸੀਂ ਕਿਹਾ, ਇਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ US ਸਰਫ ਦੀ ਕੰਪਲੀਟ ਫਾਰਮ ਹੈ। ਔਰ ਇਸ ਤੇ ਹੀ ਬੇਸਡ ਫਿਰ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਆਫ 1998 ਬਣਾਇਆ ਗਿਆ ਔਰ 1998 ਤੋਂ ਇਹਦੇ ਚ ਦੋਨੋਂ ਹੀ ਪਾਰਟੀਆਂ ਦੇ ਨੇ ਨੁਮਾਇੰਦੇ। US ਸਰਫ ਦੀ ਰਿਪੋਰਟ ਬੇਸਿਕ ਕ੍ਰਾਈਟੇਰੀਆ ਹੁੰਦਾ ਕੰਟਰੀ ਆਫ ਕੰਸਰਨ ਜਾਂ ਰੈੱਡ ਅਲਰਟ, ਉਹਦੇ ਨਾਲ ਸਟੇਟ ਡਿਪਾਰਟਮੈਂਟ ਦੀ ਆਪਣੀ ਰਿਪੋਰਟ ਹੁੰਦੀ ਹੈ, ਪਰ ਉਹਨੂੰ ਐਲਾਨਣਾ ਜਾਂ ਨਹੀਂ ਐਲਾਨਣਾ ਇਹ ਪਰਵਿਊ ਤਾਂ ਅਗੇਨ ਸਟੇਟ ਡਿਪਾਰਟਮੈਂਟ ਦਾ। ਉਹ ਸਟੇਟ ਡਿਪਾਰਟਮੈਂਟ ਜਿਹੜਾ ਉਹ ਵਾਈਟ ਹਾਊਸ ਤੋਂ ਲੈਂਦਾ, ਜੋ ਵੀ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ। ਹੁਣ ਜਿਹੜੀ ਇਸ ਸਾਲ ਦੀ ਇਸ ਵੀਕਐਂਡ ਦੇ ਉੱਤੇ ਉਹਨਾਂ ਨੇ ਰਿਲੀਜੀਅਸ ਫਰੀडम ਡੈਜ਼ਿਗਨੇਸ਼ਨਸ ਉਹਨੂੰ ਕਿਹਾ, ਸਟੇਟ ਡਿਪਾਰਟਮੈਂਟ ਦੀ ਸਟੇਟਮੈਂਟਸ,
ਉਹਦੇ 'ਚ ਉਹਨਾਂ ਨੇ ਕੁਝ ਮੁਲਕ ਜਿਹੜੇ ਨੇ ਉਹਨਾਂ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ, ਜਿਹੜੀ ਸਭ ਤੋਂ ਖਤਰਨਾਕ ਕੈਟਾਗਰੀ ਹੈ, ਔਰ ਕੰਟਰੀ ਆਫ ਕੰਸਰਨ ਵੀ COCV ਨੂੰ ਕਹਿੰਦੇ ਨੇ, ਕਿ ਬਈ ਇਹ ਜਿਹੜਾ ਇਹ ਨੇ ਇੱਥੇ ਵਾਇਲੇਟ ਹੋ ਰਹੀਆਂ ਨੇ। ਔਰ ਉਹਨਾਂ ਦੇ ਵਿੱਚ ਉਹਨਾਂ ਨੇ ਔਰ ਉਹਨਾਂ ਦੇ ਸਟੇਟ ਡਿਪਾਰਟਮੈਂਟ ਨੇ ਇਹ ਅਨਾਉਂਸ ਕੀਤਾ ਕਿ ਬਈ ਅਰਾਊਂਡ ਦਾ ਵਰਲਡ ਗਵਰਨਮੈਂਟਸ ਐਂਡ ਨਾਨ ਸਟੇਟ ਐਕਟਰਸ ਹਰਾਸ, ਥ੍ਰੈਟਨ, jail and even kill individuals on account of their beliefs. In some instances, they stifle individuals' freedom of religion or belief to exploit opportunities for political gain. These actions sow division, undermine economic security, and threaten political stability and peace. The United States will not stand by the face of these abuses. ਕਿ ਜੀ ਜਿਹੜੇ ਮੁਲਕ ਧਾਰਮਿਕ ਆਜ਼ਾਦੀਆਂ ਕੁਚਲਦੇ ਨੇ, ਲੋਕਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਆਪਣੀ ਸਿਆਸੀ ਗੇਮ ਦੇ ਲਈ ਰਿਲੀਜਨ ਨੂੰ ਐਕਸਪਲੋਇਟ ਕਰਦੇ ਨੇ ਦੂਜੇ, ਉਹਨਾਂ ਨੂੰ ਅਸੀਂ ਅਮਰੀਕਾ ਜਿਹੜਾ ਉਹ ਟੋਲਰੇਟ ਨਹੀਂ ਕਰ ਸਕਦਾ। ਹੁਣ ਉਹਨੇ ਫਿਰ ਸਟੇਟ ਡਿਪਾਰਟਮੈਂਟ ਦੇ ਨੇ ਕਿਹਾ, ਟੁਡੇ ਆਈ ਐਮ ਅਨਾਉਂਸਿੰਗ ਡੈਜ਼ਿਗਨੇਸ਼ਨਸ ਅਗੇਂਸਟ ਬਰਮਾ, ਜ਼ਾਰ ਮਿਆਂਮਾਰ, ਪੀਪਲਜ਼ ਰਿਪਬਲਿਕ ਆਫ ਚਾਈਨਾ, ਕਿਊਬਾ, एरिट्रिया, ईरान, निकारागुआ, the DPRK, Pakistan, Russia, Saudi Arabia, Tajikistan and Turkmenistan as countries of particular concern. ਇਹਨਾਂ ਨੂੰ ਤਾਂ ਉਸ ਕੈਟਾਗਰੀ ਚ ਲੈ ਆਂਦਾ ਜਿਹੜੀਆਂ ਖਤਰਨਾਕ ਨੇ, ਜਿੱਥੇ ਰਿਲੀਜੀਅਸ ਫਰੀडम्स ਦਾ ਹਨਨ ਹੋ ਰਿਹਾ। ਐਕਟ ਵੀ ਅੰਡਰ ਦਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਆਫ 1998 for having engaged in or tolerated particularly severe violations of religious freedom. ਫਿਰ I am also placing Algeria, the Central African Republic, Comoros, Vietnam on the special watch list for engaging in or tolerating severe violations of religious freedom. Finally, ਫਿਰ ਉਹਨਾਂ ਨੇ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਐਂਟੀਟੀਜ਼ ਆਫ ਪਾਰਟਿਕੂਲਰ ਕੰਸਰਨ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਬਾਕੀ ਮੁਲਕਾਂ ਦੇ ਅਸੀਂ ਕੋਈ ਐਡਵੋਕੇਟ ਨਹੀਂ ਹੈ ਕਿ ਵੀ ਅਸੀਂ ਇਹ ਕਹੀਏ ਜੀ ਉਹਨੂੰ ਕਿਉਂ ਕੀਤਾ ਜਾਂ ਉਹਨੂੰ ਕਿਉਂ ਨਹੀਂ ਕੀਤਾ। ਹਾਂ, ਅਸੀਂ ਇਹਨਾਂ ਦੇ ਹੀ ਆਪਣੇ US ਸਰਫ ਦੀਆਂ ਪਿਛਲੇ 3 ਸਾਲ ਤੋਂ ਜਿਹੜੀਆਂ ਕੰਸਿਸਟੈਂਟ ਰਿਪੋਰਟਸ ਨੇ, ਜਿਹਦੇ 'ਚ US ਸਰਫ ਦੀ ਰਿਕਮੈਂਡੇਸ਼ਨ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। 3 ਸਾਲ ਤੋਂ ਲਗਾਤਾਰਤਾ ਨਾਲ, ਪਰ ਇਹ ਆਪਣੇ ਹਿੱਤਾਂ ਦੀ ਖਾਤਰ ਉਹਨੂੰ ਆਫ ਦਾ ਹੁੱਕ ਕਰ ਦਿੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਅੱਗੋਂ ਲੰਬੀ ਚੌੜੀ ਜਿਹੜੀ ਹੈ ਉਹ ਬੜੀ ਉਪਦੇਸ਼ ਦਿੱਤੇ ਹੋਏ ਨੇ। ਇਹ ਸਾਰੀ ਮੌਕਰੀ ਹੈ। ਰਿਲੀਜੀਅਸ ਫਰੀडम ਭਾਰਤ ਤੋਂ ਵੱਧ ਕੇ ਹੋਰ ਕਿੱਥੇ ਵਾਇਲੇਟ ਹੋ ਰਹੀ ਹੈ, ਜਿੱਥੇ ਲਗਾਤਾਰਤਾ ਦੇ ਨਾਲ। ਔਰ ਇਸ ਵੇਲੇ ਜਦੋਂ ਤੁਸੀਂ US ਸਰਫ ਦੀ ਰਿਪੋਰਟ ਦੇਖਦੇ ਹੋ, ਹੁਣ ਤਾਂ ਡਿਸਕ੍ਰਿਮੀਨੇਟਰੀ ਲਾਅ ਨੇ, CAA ਹੈ, NRP ਹੈ, ਮਸੀਤਾਂ ਦਾ ਢਾਣ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਈਸਾਈਆਂ ਦੇ ਚਰਚਿਸ ਦਾ, ਔਰ ਜਿਸ ਲੈਵਲ ਦੇ ਉੱਤੇ ਬਾਕੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਨ ਦਾ ਐਂਡ ਜਿਹੜੇ ਲੋਕ ਇਹ ਕਹਿੰਦੇ ਨੇ ਗਲਤ ਨਹੀਂ ਨੇ ਕਿ ਭਾਈ ਹਿਊਮਨ ਰਾਈਟਸ ਜਾਂ ਰਿਲੀਜੀਅਸ ਫਰੀडम्स ਦਾ ਐਵੇਂ ਇੱਕ ਡੰਡਾ ਰੱਖਿਆ ਹੋਇਆ ਆਪਣੇ ਵਿਰੋਧੀਆਂ ਨੂੰ ਕੁੱਟਣ ਦੇ ਲਈ, ਜਿਹੜੇ ਇਸ ਸਾਰੇ ਨੂੰ ਖੁੱਲ੍ਹ ਕੇ ਵਾਇਲੇਟ ਕਰ ਰਹੇ ਨੇ, ਕਹਿ ਕੇ ਕਿ ਭਾਈ ਆ ਉਹਨਾਂ ਦੀ ਧਰਮ ਸੰਸਦ ਹੋਏ, ਦੂਜਾ ਹੋਏ, ਕਿ ਭਾਈ ਔਰ ਨਜ਼ਰ ਆ ਰਿਹਾ ਕਿ ਵੀ ਕਿਸ ਲੈਵਲ ਤੱਕ ਜਾ ਕੇ ਇਹਨਾਂ ਨੇ ਨਸਲਕੁਸ਼ੀਆਂ ਕੀਤੀਆਂ ਨੇ, ਅੱਗੋਂ ਕਿੰਨੀਆਂ ਕਰਨੀਆਂ ਨੇ। ਪਰ ਤੁਸੀਂ ਇਸ ਦੇ ਕੋਲੋਂ ਤਾਂ ਇਸ ਐਕਟ ਨੂੰ ਜਿਹੜਾ ਉਹ ਐਬਰੋਗੇਟ ਕਰ ਦਿਓ, ਖਤਮ ਕਰ ਦਿਓ, US ਸਰਫ ਨੂੰ ਵੀ ਬੰਦ ਕਰ ਦਿਓ, ਕਹੋ ਜੀ ਅਸੀਂ ਤਾਂ ਉਹੀ ਕੁਝ ਕਰਾਂਗੇ ਜੋ ਸਾਡੇ ਹਿੱਤ 'ਚ ਹੈ, ਇਹ ਡਰਾਮੇਬਾਜ਼ੀ ਬੰਦ ਕਰੋ। ਸੋ ਇਹ ਮੌਕਰੀ ਹੈ ਰਿਲੀਜੀਅਸ ਫਰੀडम ਦੇ ਨਾਂ ਦੇ ਉੱਤੇ ਇੰਡੀਆ ਨੂੰ ਆਫ ਦਾ ਹੁੱਕ ਕਰਕੇ, ਜਿਹੜੀ ਇਹਨਾਂ ਨੇ ਇਸ ਵਾਰ ਫਿਰ ਇਹ ਲਗਾਤਾਰਤਾ ਨਾਲ ਪਿਛਲੇ 3-4 ਟਰੰਪ ਐਡਮਿਨਿਸਟ੍ਰੇਸ਼ਨ ਦਾ ਕਰ ਹੀ ਰਿਹਾ ਸੀ, ਪਰ ਸਾਨੂੰ ਸੀ ਵੀ ਘੱਟੋ ਘੱਟ ਬਾਈਡਨ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਦੇ ਵਿੱਚ ਥੋੜਾ ਬਹੁਤ ਘੱਟੋ ਘੱਟ ਜਦੋਂ ਰਿਲੀਜੀਅਸ ਫਰੀडम्स ਦੀ ਗੱਲ ਆਉਂਦੀ ਹੈ, ਪਰ ਇੱਥੇ ਤਾਂ 130 ਤੋਂ ਜ਼ਿਆਦਾ ਇੰਡੀਅਨ ਵਿੱਚ ਭਰੇ ਹੋਏ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ, ਤੇ ਕਿਨੇ ਜਿਹੜਾ ਉਹ ਸਈਆਂ ਹੈ ਕੋਤਵਾਲ ਤੋਂ ਡਰ ਕਾਹੇ ਕਾ। ਇੰਡੀਆ ਵੀ ਸਮਝਦਾ ਵੀ ਹੁਣ ਤਾਂ ਅਸੀਂ ਜੋ ਮਰਜ਼ੀ ਕਰੀਏ, ਔਰ ਇਸ ਦਾ ਨਤੀਜਾ ਹੋਏਗਾ ਕਿ ਅਗਰ ਇਸ ਸਾਲ ਦੇ ਵਿੱਚ ਹੋਰ ਵੀ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੇਨ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਇੱਕ ਓੰਕਾਰ। ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਹਾਲ ਹੀ ਵਿੱਚ ਇਹ ਘਟਨਾ ਜਲੰਧਰ ਦੇ ਗੁਰਾਇਆ ਇਲਾਕੇ ਵਿੱਚ ਪਿੰਡ ਮਨਸੂਰਪੁਰ ਦੇ ਗੁਰੂ ਘਰ ਵਿੱਚ ਜਿਹੜੀ ਵਾਪਰੀ ਗਈ। ਸੋ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਵਿਅਕਤੀ ਯੂਪੀ ਬਿਹਾਰ ਦੇ ਭਈਏ ਹਨ। ਸੋ ਦੂਸਰੇ ਪਾਸੇ ਪੰਜਾਬ ਵਿੱਚ BSF ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆਪਣਾ 58ਵਾਂ ਸਥਾਪਨਾ ਦਿਵਸ ਜਿਹੜਾ ਮਨਾਇਆ ਗਿਆ। ਸੋ ਇਹ ਪਹਿਲੀ ਵਾਰ ਹੈ ਕਿ ਇਹਨਾਂ 58 ਸਾਲਾਂ ਵਿੱਚ BSF ਨੇ ਪੰਜਾਬ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਸੋ ਕੀ ਇਹ ਸਿੱਖ ਕੌਮ ਨੂੰ ਡਰਾਉਣ ਲਈ ਕੀਤਾ ਗਿਆ ਹੈ? ਸੋ ਯਾਦ ਰਹੇ ਲਗਭਗ ਅੱਧਾ ਪੰਜਾਬ ਪਹਿਲਾਂ ਹੀ BSF ਦੇ ਹਵਾਲੇ ਕੀਤਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਟੋਟਲ ਵਾਰ ਭਾਰਤੀ ਹਕੂਮਤ ਨੇ ਜੂਨ 84 ਦੇ ਪਹਿਲੇ ਹਫਤੇ ਸਿੱਖਾਂ ਦੇ ਉੱਤੇ ਭਰਪਾ ਕੀਤੀ, ਜਿਸ ਦੇ ਨਿਸ਼ਾਨੇ ਦੇ ਉੱਤੇ ਗੁਰੂ ਗ੍ਰੰਥ, ਗੁਰੂ ਪੰਥ ਦੋਨੋਂ ਨੇ, ਔਰ ਪੰਜਾਬ ਦੀ ਆਰਥਿਕਤਾ, ਤਹਿਜ਼ੀਬ, ਉਸ ਦਾ ਸਭ ਕੁਝ ਤਬਾਹ ਬਰਬਾਦ ਕਰਨਾ, ਜਵਾਨੀ ਨੂੰ ਜਿਹੜਾ ਉਹ ਡਰੱਗਸ ਦੇ ਹਵਾਲੇ ਕਰਨਾ, ਇਹ ਸਾਰਾ ਉਸੇ ਹੀ ਵਾਰ ਦੀਆਂ ਮੈਨੀਫੈਸਟੇਸ਼ਨਸ ਨੇ। ਲੇਕਿਨ 2015 ਤੋਂ ਬਾਅਦ ਹੁਣ ਤੱਕ, ਔਰ ਮੈਂ ਪਿਛਲੇ ਦਿਨਾਂ 'ਚ ਇੱਕ ਮੰਥਨ ਜਿਹੜਾ ਸਮਾਗਮ ਗੁਰਦੁਆਰਾ ਸਾਹਿਬ ਰਾਮਪੁਰ ਖੇੜਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਇਆ, ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਉਸ ਦੇ ਵਿੱਚ ਮੌਜੂਦ ਸੀ। ਸੋ ਜ਼ਾਹਰ ਹੈ ਇਸ ਵੇਲੇ ਪੰਜਾਬ ਦੇ ਵਿੱਚ 4-5 ਥਾਵਾਂ ਤੇ ਵੱਖ-ਵੱਖ ਮੋਰਚੇ ਚੱਲ ਰਹੇ ਨੇ। ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਗਰਮਾਇਆ ਹੋਇਆ ਹੈ, ਦੂਸਰੇ ਪਾਸੇ ਜਿਹੜੇ 2 ਸਿੰਘ ਜਿਹੜੇ ਨੇ ਬਹਿਬਲ ਕਲਾਂ ਦੇ ਵਿੱਚ ਸ਼ਹੀਦ ਹੋਏ ਸੀ, ਉਹਨਾਂ ਦੇ ਬੇਟੇ ਨੇ ਇੱਕ ਬਰਗਾੜੀ ਦੇ ਵਿੱਚ ਮੋਰਚਾ ਸ਼ੁਰੂ ਕੀਤਾ ਹੋਇਆ। ਮਾਨ ਸਾਹਿਬ ਦਾ ਇੱਕ ਸਰ ਵਡਾਲਾ ਜਿਹੜੇ ਗੁਰੂ ਕੇ ਕੀਰਤਨੀਏ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਬੀੜਾਂ ਦੀ ਛਪਾਈ ਮੌਕੇ ਸ਼੍ਰੋਮਣੀ ਕਮੇਟੀ ਰਾਹੀਂ ਹੋਈ, ਉਹਨਾਂ ਨੇ ਉਸ ਦੇ ਉੱਤੇ ਆਪਣਾ ਝੰਡਾ ਗੱਡਿਆ ਹੋਇਆ। ਸੋ ਬਹੁਤ ਸਾਰੀਆਂ ਜਥੇਬੰਦੀਆਂ 2 ਦਿਨ ਲਈ ਜੁੜੀਆਂ ਰਾਮਪੁਰ ਖੇੜਾ ਕਿ ਇਹਨਾਂ 'ਚੋਂ ਅਸੀਂ ਇੱਕ ਤਹਿਰੀਕ ਬਣਾਈਏ ਤਾਂ ਕਿ ਇੱਕ ਥਾਂ ਦੇ ਉੱਤੇ ਹੋਏ, ਔਰ ਇਹ ਸਾਰੇ ਹੀ ਚਾਰੋਂ ਇਸ਼ੂ ਜਿਹੜੇ ਨੇ ਇਹਨਾਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇੱਕ ਵੱਡਾ ਮੋਰਚਾ ਜਾ ਕੇ ਚੰਡੀਗੜ੍ਹ ਘੇਰੀਏ, ਜੇ ਨਹੀਂ ਕਾਮਯਾਬ ਹੁੰਦੇ ਤਾਂ ਦਿੱਲੀ ਘੇਰੀਏ। ਕਿਉਂਕਿ ਔਰ ਇਸ ਕਾਰਵਾਈ 'ਚ ਮੈਂ ਸੁਣ ਰਿਹਾ ਸੀ ਕਿ 2015 ਤੋਂ ਲੈ ਕੇ ਹੁਣ ਤੱਕ 330 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਔਰ ਲਗਾਤਾਰਤਾ ਨਾਲ ਹੋ ਰਹੀਆਂ। ਔਰ ਇਸ ਦੇ ਬਾਵਜੂਦ ਇੱਕ ਪਾਸੇ ਖਾਲਸਾ ਵਹੀਰ ਦੀ ਜਿਹੜੀ ਉਹਨਾਂ ਦੀ ਪੜਾਅਵਾਰ ਪ੍ਰੋਗਰੈਸ ਹੈ, ਉਹ ਹੌਸਲਾ ਦੇਣ ਵਾਲੀ ਹੈ ਕਿ ਭਾਈ ਕਿਵੇਂ ਥਾਂ ਤੇ ਨੌਜਵਾਨ ਅੰਮ੍ਰਿਤਪਾਨ ਕਰ ਰਹੇ ਨੇ, ਸਿੱਖੀ ਵੱਲ ਜਿਹੜਾ ਹੈ ਉਹ ਮੋੜ ਹੈ, ਔਰ ਉਸ ਨੇ ਇੱਕ ਉਤਸ਼ਾਹ ਵੀ ਭਰਿਆ। ਪਰ ਇਹ ਵੀ ਏਜੰਸੀਆਂ ਦਾ ਹੁੰਦਾ ਹੈ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਉਸ ਸਾਰੇ ਨੂੰ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਦੂਜਾ ਉਹ ਨਹੀਂ ਕਾਮਯਾਬ ਹੋਏ, ਫਿਰ ਉਹਨਾਂ ਨੇ ਇਸ ਨੂੰ ਜਿਹੜਾ ਆਲਮੋਸਟ ਇਗਨੋਰ ਹੀ ਕਰਤਾ ਮੀਡੀਆ 'ਚ ਵੀ ਕੀ ਹੋ ਰਿਹਾ ਕੀ ਨਹੀਂ ਹੈ ਇਹਨੂੰ। ਲੇਕਿਨ ਹੁਣ ਨਵੀਂ ਡਾਈਵਰਸ਼ਨ, ਕਿਉਂਕਿ
ਜਦੋਂ ਕਿਸੇ ਸਿਚੁਏਸ਼ਨ 'ਚ ਵਾਇਲੈਂਸ ਕ੍ਰੀਏਟ ਹੁੰਦੀ ਹੈ, ਜੀ ਹਿੰਸਾ ਹੁੰਦੀ ਹੈ, ਤੇ ਸਰਕਾਰਾਂ ਲਈ ਦਬਾਣਾ ਸੌਖਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿਹੜੀ ਬਾਹਰ ਸਾਰੀ ਖਾਲਿਸਤਾਨ ਦੀ ਮੂਵਮੈਂਟ ਚੱਲ ਰਹੀ ਹੈ ਔਰ ਰੈਫਰੈਂਡਮ ਦੇ ਹਵਾਲੇ ਨਾਲ ਹੋਏ, ਉਹ ਜਿਵੇਂ ਹਿਊਮੈਨਿਟੀ ਮਾਰਚ ਆਸਟ੍ਰੇਲੀਆ ਦੇ ਵਿੱਚ ਹੋਇਆ ਜਾਂ ਬਾਹਰ ਸਾਡੇ ਨਗਰ ਕੀਰਤਨ ਹੁੰਦੇ ਨੇ, ਉਹਨੂੰ ਕਿਉਂ ਬਾਰ-ਬਾਰ ਏਜੰਸੀਆਂ ਵਾਇਲੈਂਸ ਜਾਂ ਉਹਨੂੰ ਜਿਹੜੀ ਹੈ ਖਾੜਕੂ ਲਹਿਰ ਨਾਲ ਜੋੜ ਕੇ ਜਾਂ ਉਸ ਨਾਲ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਉਹਦੇ ਥੱਲੇ ਉਹਨਾਂ ਦਾ ਕੇਸ ਸੌਖਾ ਹੋ ਜਾਂਦਾ। ਹੁਣ ਜਦੋਂ ਕਿ ਪੰਜਾਬ ਦੇ ਵਿੱਚ ਇੱਕ ਆਪਣੇ ਕਿਸਮ ਦਾ ਮਾਹੌਲ ਜਿਹੜਾ ਧਾਰਮਿਕ ਤੌਰ ਦੇ ਉੱਤੇ ਜਾਗ੍ਰਿਤੀ ਦਾ ਬਣ ਰਿਹਾ ਸੀ, ਖਬਰ ਜਿਹਨੇ ਅੱਜ ਸਾਰੇ ਪੰਜਾਬ ਨੂੰ ਹੀ ਨਹੀਂ ਦੁਨੀਆ ਭਰ ਜਿੱਥੇ ਸਿੱਖ ਕੌਮ ਬੈਠੀ ਹੈ ਉਹਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਜਲੰਧਰ ਦਾ ਗੁਰਾਇਆ ਏਰੀਆ 'ਚ ਪਿੰਡ ਮਨਸੂਰਪੁਰ ਹੈ ਔਰ ਦਰਸ਼ਕ ਦੇਖ ਸਕਦੇ ਨੇ, ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ ਔਰ ਉਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਹੱਦ ਤੱਕ ਜਾ ਕੇ ਕੀਤੀ, ਕਿਉਂਕਿ ਇਹ BBC ਦੀ ਵੀ ਸਟੋਰੀ ਹੈ, ਸਾਰੇ ਮੀਡੀਆ 'ਚ ਹੀ ਹੈ ਔਰ ਗੁਰਦੁਆਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਪਰਮਜੀਤ ਸਿੰਘ, ਉਹਨਾਂ ਦੀ ਮੈਂ ਬਰੀਫਿੰਗ ਦੱਸ ਦਿੰਦਾ ਕਿ ਵੀ ਉਹਨਾਂ ਨੇ ਕਿਹਾ ਕਿ 2 ਪ੍ਰਵਾਸੀ ਮਜ਼ਦੂਰਾਂ ਨੇ, ਮਤਲਬ ਭਈਆ ਯੂਪੀ ਬਿਹਾਰ ਦੇ, ਕਾਫੀ ਹੁੱਲੜਬਾਜ਼ੀ ਕੀਤੀ, ਗੁਰਦੁਆਰੇ ਦੇ ਜਿੰਦੇ ਤੋੜ ਦਿੱਤੇ, ਅੰਦਰ ਵੜ ਕੇ ਉਹਨਾਂ ਨੇ ਗੁਟਕੇ ਖਾਧੇ, ਤਮਾਕੂ ਖਾਧਾ, ਸ਼ਰਾਬ ਪੀਤੀ, ਮਹਾਰਾਜ ਦੇ ਰੁਮਾਲੇ ਉਥਲ-ਪੁਥਲ ਕੀਤੇ, ਪੋਥੀਆਂ ਨੂੰ ਨੁਕਸਾਨ ਪਹੁੰਚਾਇਆ। ਉਸ ਤੋਂ ਬਾਅਦ ਉਹਨਾਂ ਨੇ ਗੁਟਕੇ ਵੀ ਇੱਧਰ ਉੱਧਰ ਚੁੱਕ ਕੇ ਸੁੱਟੇ। ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਸਵੇਰੇ 4:30 ਵਜੇ ਪਤਾ ਲੱਗਾ, ਜਿੰਦਾ ਰੋਜ਼ਾਨਾ ਵਾਂਗ ਮੈਂ ਹੀ ਖੋਲਦਾ, ਜਦੋਂ ਮੈਂ ਜਿੰਦੇ ਖੋਲੇ ਤਾਂ ਮੈਨੂੰ ਸ਼ੱਕ ਹੋ ਗਿਆ, ਕਿਉਂਕਿ ਉਦੋਂ ਤਾਂ ਖੁੱਲ ਨਹੀਂ ਸਕਦੇ ਸੀ, ਕਿਉਂਕਿ ਚਾਬੀ ਉਦਾਂ ਖੁੱਲ ਨਹੀਂ ਸਕਦੇ ਸੀ, ਚਾਬੀ ਮੇਰੇ ਕੋਲ ਹੁੰਦੀ ਹੈ। ਔਰ ਇੱਕ ਮੁਲਜ਼ਮ ਨੂੰ ਜਿਹੜਾ ਅਕਿਊਜ਼ਡ ਹੈ, ਪਿੰਡ ਵਾਲਿਆਂ ਨੇ ਦੇ ਸਹਿਯੋਗ ਨਾਲ ਕਾਬੂ ਕਰ ਲਿਆ, ਜੋ ਦੂਜਾ ਫਰਾਰ ਸੀ ਉਸ ਨੂੰ ਐਡਮਿਨਿਸਟ੍ਰੇਸ਼ਨ ਨੇ ਕਾਬੂ ਕਰ ਲਿਆ ਔਰ ਉਹਨਾਂ ਨੇ ਕਿਹਾ ਕਿ ਸਰਕਾਰ ਇਹਨਾਂ ਨੂੰ ਨੱਥ ਪਾਏ, ਨਹੀਂ ਤਾਂ ਹੁਣ ਸਾਰੀਆਂ ਜਥੇਬੰਦੀਆਂ ਦੇ ਲੋਕ ਉੱਥੇ ਪਹੁੰਚ ਗਏ ਨੇ ਔਰ ਉਹ ਤਾਂ ਜਿਹੜੇ ਪਿੰਡ ਵਾਲੇ ਔਰ ਜਥੇਬੰਦੀਆਂ ਉਹ ਤਾਂ ਹਵਾਲੇ ਨਹੀਂ ਸੀ ਕਰਨਾ ਚਾਹੁੰਦੀਆਂ, ਉਹਨੂੰ ਮਾਰਨ ਦੀ ਲਾਈਨ ਨਹੀਂ ਸੀਗੀ। ਲੇਕਿਨ ਜਿਹੜਾ ਉਹ ਕਿਵੇਂ ਹੋਇਆ ਜਾਂ ਕੀ ਹੈ, ਔਰ ਇਹ ਹੁਣ ਇਸ ਲੈਵਲ ਦੇ ਉੱਤੇ ਮੁੱਖ, ਔਰ ਇਹ ਕੋਈ ਕਿਸੇ ਇੰਟੀਰੀਅਰ 'ਚ ਜਾ ਕੇ ਨਹੀਂ ਹੈ, ਮੁੱਖ ਗੁਰਾਇਆਂ ਦਾ ਬਿਲਕੁਲ ਜਿਹੜਾ ਮੁੱਖ ਧਾਰਾ ਵਾਲੇ ਥਾਵਾਂ ਨੇ ਔਰ ਇਹ ਵੀ ਬੜਾ ਪਪੂਲਰ ਪਿੰਡ ਹੈ ਜਿਹੜਾ ਮਨਸੂਰਪੁਰ, ਔਰ ਜਿੰਨਾ ਖੂਬਸੂਰਤ ਗੁਰਦੁਆਰਾ ਹੈ, ਇਹਦਾ ਮਤਲਬ ਹੈ ਕਿ ਵੀ ਵੱਡੀ ਸਿੱਖ ਆਬਾਦੀ। ਔਰ ਇਸ ਸਾਰੇ ਦੇ ਵਿੱਚ ਜੇ ਇਸ ਲੈਵਲ ਦੀ ਜਿਹੜੀ ਹੈ ਉਹ ਐਕਟੀਵਿਟੀ ਕਰਨ ਦਾ ਦੁਸ਼ਮਣ ਸਾਹਸ ਹੁਣ ਜ਼ਾਹਰ ਹੈ ਕਿ ਉਸ ਨੂੰ, ਜਿਵੇਂ ਪੁਲਿਸ ਦੀ ਜਦੋਂ ਮੈਂ ਬਰੀਫਿੰਗ ਦੇਖੀ, ਮੈਂ ਕਿਹਾ ਇਹ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਉਹ ਸੇਫ ਰਾਊਟ ਦੇ ਰਹੇ ਨੇ ਔਰ SSP ਕਹਿ ਰਿਹਾ ਫਿਲਹਾਲ ਤਾਂ ਚੋਰੀ ਦੀ ਮਨਸ਼ਾ ਲੱਗ ਰਹੀ ਹੈ, ਬਾਕੀ ਜਾਂਚ ਪਤਾ ਲੱਗੇਗਾ ਕਿ ਅਸਲ ਮਨਸ਼ਾ ਕੀ ਸੀ। ਮਤਲਬ ਇਹ ਹੈ ਕਿ ਵੀ ਐਡਮਿਨਿਸਟ੍ਰੇਸ਼ਨ, ਕਿਉਂਕਿ ਪਹਿਲਾਂ ਵੀ ਜੋ ਕੁਝ ਬੁਰਜ ਜਵਾਰ ਸਿੰਘ ਵਾਲਾ ਹੋਇਆ 2015 ਦੇ ਜੂਨ ਦੇ ਪਹਿਲੇ ਹਫਤੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੋਰੀ ਹੋਈਆਂ, ਉਹਨਾਂ ਨੇ ਪੋਸਟਰ ਲਾਏ ਕਿ ਭਾਈ ਤੁਹਾਡਾ ਗੁਰੂ ਅਸੀਂ ਚੁੱਕ ਲਿਆ, ਹਿੰਮਤ ਹੈ ਤੇ ਲੱਭ ਲਓ। ਫਿਰ ਉਸ ਦੇ ਪੱਤਰੇ ਖਿਲਾਰੇ ਗਏ ਬਰਗਾੜੀ ਦੇ ਵਿੱਚ, ਫਿਰ ਕੋਟ ਕਪੂਰਾ ਔਰ ਬਹਿਬਲ ਕਲਾਂ ਮਿਡਨਾਈਟ 'ਚ ਫੈਸਲਾ ਹੁੰਦਾ ਹੈ ਔਰ ਇਹ ਰਣਜੀਤ ਸਿੰਘ ਕਮਿਸ਼ਨ ਜਿਹੜਾ ਬਣਿਆ ਸੀ ਉਹਨੇ ਕਿਹਾ ਵੀ ਅੱਧੀ ਰਾਤ ਨੂੰ, ਉਦੋਂ ਜੇ ਕਿਤੇ ਗੋਲੀ ਨਹੀਂ ਸੀ ਚੱਲੀ, ਕੁਛ ਨਹੀਂ ਸੀ, ਉਹਨਾਂ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਜੀ ਤੁਸੀਂ ਆਪਣੀ ਐਮਰਜੈਂਸੀ ਸਰਵਿਸ ਤਿਆਰ ਰੱਖੋ, ਡਾਕਟਰਾਂ ਨੂੰ ਕਿਹਾ ਵੀ ਔਨ ਡਿਊਟੀ ਆਓ ਜਾਂ ਦੂਜੇ। ਸੋ ਆਲਰੇਡੀ ਪਲੈਨਡ ਸੀ ਪਿੱਛੋਂ ਉਹਨਾਂ ਦਾ ਕਿ ਭਾਈ ਉਹਨਾਂ ਨੇ ਗੋਲੀ ਚਲਾ ਕੇ ਬੰਦੇ ਮਾਰਨੇ ਨੇ, ਜ਼ਖਮੀ ਵੀ ਹੋਣਗੇ। ਸੋ ਇਹੀ ਵਰਤਾਰਾ ਜਿਹੜਾ ਇਹ ਜੋ ਇਸ ਵੇਲੇ ਕੀਤਾ ਜਾ ਰਿਹਾ, ਹੁਣ ਇਹ ਦੋਨੋਂ ਤਰ੍ਹਾਂ, ਹਾਲਾਂ ਇੱਕ ਵਰਗ ਸਾਡਾ ਜਿਹੜਾ ਗੁੱਸੇ 'ਚ ਹੈ ਉਹਨਾਂ ਦਾ ਸੀ ਕਿ ਭਾਈ ਜੋ ਕੰਮ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੇ ਨਾਲ ਇਹੀ ਹੋਣਾ ਚਾਹੀਦਾ, ਉਹ ਵੀ ਹਕੂਮਤ ਨੂੰ ਮੌਕਾ ਦਿੰਦਾ ਹੈ। ਜੇ ਤੁਸੀਂ ਤੜਫਦੇ ਹੋ, ਕੁਛ ਨਹੀਂ ਕਰ ਪਾਉਂਦੇ, ਫਿਰ ਬੇਬਸੀ ਵੀ ਨਜ਼ਰ ਆਉਂਦੀ ਹੈ ਉਸ 'ਚੋਂ। ਤੇ ਦੂਸਰੇ ਪਾਸੇ ਜੋ SSP ਔਰ ਜੋ ਉਹਨਾਂ ਦਾ ਨੈਰੇਟਿਵ ਜਿਵੇਂ ਬਣ ਰਿਹਾ, ਉਸ ਤੋਂ ਇਹ ਹੈ ਕਿ ਭਾਈ ਇਹ ਵੀ ਨਾਲ ਦੀ ਨਾਲ ਉਹਨੂੰ SSP ਨੂੰ, ਕਿਉਂਕਿ ਬੰਦੇ ਤਾਂ ਫੜੇ ਗਏ, ਉਹ ਡਾਇਰੈਕਟਿਵ ਆ ਗਿਆ ਹੋਣਾ ਕਿ ਭਾਈ ਇਹਨਾਂ ਨੂੰ ਸੇਫ ਕੱਢੋ ਔਰ ਇਹਨੂੰ ਚੋਰੀ ਦਾ ਕੇਸ ਬਣਾਓ। ਜਿਵੇਂ ਜੇ ਤੁਸੀਂ 2015 ਤੋਂ ਬਾਅਦ ਗੁਰਦੁਆਰਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੇਖੋ ਤੇ 100% ਟਾਈਮਸ ਖਬਰ ਇਹ ਸੀ ਕਿ ਜੀ ਇਲੈਕਟ੍ਰਿਕ ਜਿਹੜਾ ਬਿਜਲੀ ਕੀ ਉਹਨੂੰ ਕਰੰਟ ਸ਼ਾਰਟ ਹੋਇਆ, ਕੀ ਉਹਦੇ ਲਈ ਟਰਮ ਹੁੰਦੀ ਹੈ, ਹਾਂਜੀ ਸਰਕਟ ਸ਼ਾਰਟ ਹੋਇਆ। ਹੁਣ ਕੋਈ ਮੰਦਰ, ਕੋਈ ਮਸਜਿਦ, ਕੋਈ ਸਿਨਾਗੋਗ, ਕੋਈ ਚਰਚ ਭਾਰਤ ਭਰ ਦੇ ਵਿੱਚ ਸਰਕਟ ਸ਼ਾਰਟ ਹੋਣ ਨਾਲ
ਅੱਗ ਲੱਗ ਕੇ ਸੜਨ ਦੀ ਖਬਰ ਨਹੀਂ ਹੈ। ਜੀ। ਸੋ ਇਹ ਵਰਤਾਰਾ ਵੀ ਜਦੋਂ ਫਰਵਰੀ ਦੇ ਵਿੱਚ 1986 ਚ ਨਕੋਦਰ ਚ ਗੁਰੂ ਅਰਜਨ ਸਾਹਿਬ ਦੇ ਗੁਰਦੁਆਰਾ ਸਾਹਿਬ ਚ ਜਿਹੜੀਆਂ ਨੇ 4 ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ 4 ਜਾਂ 5 ਸਾੜੀਆਂ ਗਏ, ਉਦੋਂ ਵੀ ਸਰਕਟ ਸ਼ਾਰਟ ਦੀ ਗੱਲ ਕੀਤੀ ਗਈ ਸੀ। ਹੁਣ ਜਿੱਥੇ ਹੋਰ ਕੁਝ ਨਹੀਂ ਹੁੰਦਾ, 2 ਟਰਮਸ ਉਹਨਾਂ ਨੇ ਲੱਭ ਲਈਆਂ, ਜਾਂ ਕਹੋ ਜੀ ਦਿਮਾਗੀ ਤੌਰ ਤੇ ਵਿਗੜਿਆ ਸੀ ਜੀ। ਹੁਣ ਮਤਲਬ ਜਿੱਥੇ ਹਰ ਇੱਕ ਕੁੱਤੇ ਤੱਕ ਦੀ ਸ਼ਨਾਖਤ ਵੀ ਹੋ ਜਾਂਦੀ ਹੈ, ਉੱਥੇ ਦਰਬਾਰ ਸਾਹਿਬ ਜਿਹੜਾ ਬੰਦਾ ਜਿਸ ਨੂੰ ਸਜ਼ਾ ਯਾਫਤਾ ਕਰ ਦਿੱਤਾ ਸੰਗਤਾਂ ਨੇ, ਉਹ ਅੱਜ ਤੱਕ ਨਹੀਂ ਪਤਾ ਲੱਗਾ ਜੀ ਕਿੱਥੋਂ ਆਇਆ, ਕੀ ਆਇਆ। ਹਾਲਾਂ ਜਿਸ ਅੰਦਾਜ਼ ਚੋਂ ਅੰਦਰ ਵੜਿਆ ਜੰਪ ਕਰਕੇ, ਹਰਮੰਦਰ ਸਾਹਿਬ ਦਾ ਜੰਗਲਾ, ਜਿਵੇਂ ਉਹਨੇ ਤਲਵਾਰ ਚੁੱਕੀ, ਜਿਸ ਕਿਸਮ ਦਾ ਉਹਦਾ ਕੋਈ ਕਾਮਨ ਬੰਦਾ ਦਿਮਾਗੀ ਤੌਰ ਤੇ ਉਹੀ ਨਹੀਂ ਜਿਹੜਾ ਹੈ। ਸੋ ਇਹ ਪਾਰਟ ਹੁਣ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ ਕੀ ਹੁੰਦਾ। ਪਰ ਇੱਕ ਪਾਸੇ ਇਹ ਘਟਨਾ ਹੈ, ਹੁਣ ਇਸ ਪਾਸੇ ਇੰਨਾ ਕੁ ਧਿਆਨ ਲੱਗ ਗਿਆ ਕਿ ਜਿਹੜੀ ਇੱਕ ਖਬਰ ਲੱਗੀ ਤਾਂ ਫਰੰਟ ਪੇਜ ਤੇ ਹੈ, ਪਰ ਮੈਨੂੰ ਨਹੀਂ ਲੱਗਦਾ ਸ਼ਾਇਦ ਅਸੀਂ ਪਹਿਲੇ ਹੋਵਾਂਗੇ ਇਸ ਤੇ ਕਮੈਂਟ ਕਰ ਰਹੇ, ਕਿਉਂਕਿ ਮੈਂ ਕਿਸੇ ਵੀ ਮੀਡੀਆ 'ਚ ਇਹਦੇ ਤੇ ਰਿਐਕਸ਼ਨ ਨਹੀਂ ਦੇਖਿਆ ਕਿ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਸਪੋਰਟਸ ਫੀਲਡ ਦੇ ਵਿੱਚ BSF ਨੇ ਆਪਣਾ 58ਵਾਂ ਜਿਹੜਾ ਸਥਾਪਨਾ ਦਿਵਸ, ਕਿ ਜਦੋਂ 58 ਸਾਲ ਪਹਿਲਾਂ BSF ਹੋਣ ਚ ਆਈ ਸੀ, ਉਸ ਦਿਨ ਨੂੰ ਮਨਾਇਆ। 58 ਸਾਲ ਚ ਪਹਿਲੀ ਵਾਰ ਹੈ ਕਿ ਪੰਜਾਬ ਚ ਮਨਾਇਆ ਗਿਆ। ਮਨਾਇਆ ਵੀ ਖਾਲਸਾ ਕਾਲਜ ਅੰਮ੍ਰਿਤਸਰ ਚ ਗਿਆ। 58 ਸਾਲ ਪਹਿਲਾਂ ਜਦੋਂ ਇਹ BSF ਬਣੀ, ਉਦੋਂ 8 ਤੋਂ 10 ਹਜ਼ਾਰ ਮੁਲਾਜ਼ਮ ਸੀ BSF, ਹੁਣ 2.5 ਲੱਖ BSF ਦੀ ਗਿਣਤੀ ਹੈ। ਔਰ 6386 ਕਿਲੋਮੀਟਰ ਸਰਹੱਦ ਜਿਹੜੀ ਹੈ ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ, ਬੰਗਲਾਦੇਸ਼, ਉਸ ਨੂੰ ਇਹ ਜਿਹੜੀ ਹੈ ਉਸ ਦੀ ਰਾਖੀ ਦੇ ਨਾਂ ਥੱਲੇ ਉਹਦੇ ਤੇ ਤਾਇਨਾਤ ਹੈ। ਲੇਕਿਨ BSF ਦਾ ਸਥਾਪਨਾ ਦਿਵਸ, ਖਾਲਸਾ ਕਾਲਜ, ਉਹਨਾਂ ਦੇ ਊਂਠਾਂ ਦੇ ਉੱਤੇ ਵੀ ਜਿਹੜੀ ਹੈ ਡਿਵੀਜ਼ਨ ਹੈ, ਔਰਤਾਂ ਦੇ ਵਰਗ ਵੀ ਹੈ, ਈਵਨ ਕੁੱਤਿਆਂ ਦਾ ਜਿਹੜੀ ਟ੍ਰੇਨਡ ਯੂਨਿਟ ਹੈ ਉਹ ਵੀ ਉਹਦੇ 'ਚ ਮਾਰਚ ਕਰ ਰਿਹਾ ਜਾਂ ਦੂਜਾ, ਕਿਉਂਕਿ ਧਿਆਨ ਰਹੇ ਕਿ ਭਗਵੰਤ ਮਾਨ ਦੇ ਬਣਨ ਦੇ ਨਾਲ ਹੀ ਅੱਧਾ ਪੰਜਾਬ ਜਿਹੜਾ ਹੈ ਉਹ BSF ਦੇ ਹਵਾਲੇ ਕਰ ਦਿੱਤਾ ਗਿਆ ਕਿ ਜੀ ਇਹ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ, ਉਹਨਾਂ ਦੇ ਵਿੱਚ ਜਿਹੜੇ ਨੇ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜ਼ਾਹਰ ਹੈ ਇਹ ਸਾਰੇ। ਸੋ ਆਲਰੇਡੀ 50,300 ਸਕੁਅਰ ਕਿਲੋਮੀਟਰ ਚੋਂ 25,000 ਸਕੁਅਰ ਕਿਲੋਮੀਟਰ ਟੈਰੀਟਰੀ BSF ਦੇ ਹਵਾਲੇ ਕੀ, ਜਿੱਥੇ ਚਾਹਣ ਛਾਪਾ ਮਾਰ ਸਕਦੇ ਨੇ, ਜਿਸ ਘਰ ਦੀ ਮਰਜ਼ੀ ਤਲਾਸ਼ੀ ਲੈ ਸਕਦੇ ਨੇ। ਔਰ ਇੱਕ ਪਾਸੇ ਇਸ ਲੈਵਲ ਦੇ ਉੱਤੇ ਅੱਧਾ ਪੰਜਾਬ BSF ਦੇ ਹਵਾਲੇ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ, ਕਿਸ ਲੈਵਲ ਦੀ ਘਟਨਾ ਔਰ ਜਿਸ ਦਿਲਵਦੀ ਦੇ ਨਾਲ ਕੀਤੀ ਹੈ। ਤੇ ਦੂਸਰੇ ਪਾਸੇ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ 1892 ਚ ਬਣਦਾ, ਸਾਡੀ ਤਾਕਤ ਦਾ ਉਹ ਮੁਜੱਸਮਾ ਹੈ, ਐਜੂਕੇਸ਼ਨ ਦਾ ਹੀ ਨਹੀਂ ਇਕੱਲਾ, ਸਾਰੀਆਂ ਮੂਵਮੈਂਟਸ। ਈਵਨ 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਵੀ ਜਿਹੜੀ ਫਰੀडम ਮੂਵਮੈਂਟ ਖਾਲਸਾ ਕਾਲਜ ਹੱਬ ਰਹੀ। ਜਦੋਂ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ, ਭਾਈ ਅਮਰੀਕ ਸਿੰਘ ਪ੍ਰੈਜ਼ੀਡੈਂਟ ਬਣਦੇ ਨੇ, ਸ਼ਹੀਦ ਹੁੰਦੇ ਨੇ ਜੂਨ ਦੇ ਪਹਿਲੇ ਹਫਤੇ, ਉਹ ਵੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟੂਡੈਂਟ ਸੀ। ਪਹਿਲੀਆਂ ਬ੍ਰਾਂਚਿਸ ਵੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਬਣਦੀਆਂ ਨੇ। ਹੁਣ ਵੀ ਦਾਸਤਾਨੇ ਸਰਹੰਦ ਦੇ ਖਿਲਾਫ ਜਿਹੜਾ 7 ਜਥੇਬੰਦੀ ਨੇ ਅੰਮ੍ਰਿਤਸਰ ਦੇ ਵਿੱਚ ਵਿਖਾਵਾ ਕੀਤਾ, ਜ਼ਾਹਰ ਹੈ ਗੁਰੂ ਨਾਨਕ ਯੂਨੀਵਰਸਿਟੀ, ਖਾਲਸਾ ਕਾਲਜ ਇਹ ਸਾਰਾ ਹੱਬ ਹੈ। ਔਰ ਉੱਥੇ ਆ ਕੇ ਉਹਨਾਂ ਨੇ ਆਪਣਾ ਤਿਰੰਗੇ ਗੱਡ ਕੇ ਔਰ ਦੂਜੇ ਤੀਜੇ ਇਸ ਕਿਸਮ ਦਾ ਮੈਸੇਜ ਤਾਂ ਬੜਾ ਕਲੀਅਰ ਹੈ। ਤੇ ਜੇ ਅਜੇ ਵੀ ਸਾਨੂੰ ਇਹ ਸਮਝ ਨਹੀਂ ਆਣੀ ਕਿ ਭਾਈ ਸਾਡੇ ਨਾਲ ਵਰਤਾਰਾ ਕੀ ਹੈ, ਫਿਰ ਸਾਡਾ ਰੱਬ ਹੀ ਰੱਖ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਤਲੈਨ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713-686
1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਕੀ ਸਰਵਿਸ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਨਵੇਂ ਫੌਜੀ ਮੁਖੀ ਆਸਿਫ ਮੁਨੀਰ ਨੇ ਕਿਹਾ ਹੈ ਕਿ ਜੇ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰਨ ਦੀ ਜ਼ਰੂਰਤ ਕੀਤੀ ਤਾਂ ਉਸ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ। ਯਾਦ ਰਹੇ ਪਿਛਲੇ ਦਿਨੀ ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਅਤੇ ਭਾਰਤੀ ਫੌਜ ਦੇ ਨਾਰਥ ਕਮਾਂਡ ਲੈਫਟੀਨੈਂਟ ਜਨਰਲ ਨੇ ਆਜ਼ਾਦ ਕਸ਼ਮੀਰ ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਹੈ? ਦੇਖੋ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵੀਰ ਦਰਸ਼ੀ ਬਰਾੜ ਜੀ ਫਰੀਦਕੋਟ ਤੋਂ ਜੁੜੇ ਹੋਏ ਨੇ ਔਰ ਉਹ ਅੱਗੇ ਵੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਨੇ। ਅਸੀਂ ਬਾਕੀ ਵੀ ਵਿਊਅਰਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਕਰੀਨਸ ਤੱਕ ਪਹੁੰਚਾਓ, ਲਾਈਕ ਕਰੋ, ਸ਼ੇਅਰ ਕਰੋ। ਇਸੇ ਤਰ੍ਹਾਂ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਔਰ ਹੋਰ ਵੀ ਸਾਡੇ ਕਾਫੀ ਵੀਰ ਭੈਣਾਂ ਜੁੜੇ ਹੋਏ ਨੇ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਫੌਜੀ ਕਮਾਂਡ ਦੇ ਵਿੱਚ ਚੇਂਜ ਹੋਈ। ਡਾਕਟਰ ਕਹਿ ਰਹੇ ਹਾਂ ਜਨਰਲ ਕਮਰ ਜਾਵੇਦ ਬਾਜਵਾ ਜਿਹੜੇ ਆਪਣੀ ਐਕਸਟੈਂਸ਼ਨ ਵੀ ਉਹਨਾਂ ਨੂੰ 3 ਸਾਲ ਦੀ ਮਿਲੀ ਸੀ ਉਹ ਪੂਰੀ ਕਰਕੇ ਰਿਟਾਇਰ ਹੋਏ ਨੇ ਔਰ ਹੁਣ ਪਾਕਿਸਤਾਨੀ ਫੌਜ ਦੇ ਨਵੇਂ ਮੁਖੀ ਆਸਿਫ ਮੁਨੀਰ ਉਹਨਾਂ ਨੇ ਚਾਰਜ ਲਿਆ ਕੁਝ ਸਮਾਂ ਪਹਿਲਾਂ। ਅਸੀਂ ਜ਼ਿਕਰ ਕੀਤਾ ਸੀ ਔਰ ਜਦੋਂ ਪਾਕਿਸਤਾਨ ਦੇ ਵਿੱਚ ਇਹ ਟ੍ਰਾਂਜੀਸ਼ਨ ਚੱਲ ਰਹੀ ਸੀ ਥੋੜੀ ਬਹੁਤ ਜਿਹੜੀ ਹੈ ਇਸ ਦੇ ਉੱਤੇ ਕੰਟਰੋਵਰਸੀ ਵੀ ਸੀ। ਉਸ ਪੀਰੀਅਡ 'ਚ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਬਿਆਨ ਦਾਗਿਆ ਕਿ ਅਸੀਂ ਇੰਡੀਅਨ ਪਾਰਲੀਮੈਂਟ ਦੇ ਫਲਾਹ ਮਤੇ ਦੇ ਮੁਤਾਬਕ ਆਜ਼ਾਦ ਕਸ਼ਮੀਰ ਨੂੰ ਵੀ ਜਿਹੜਾ ਲਿਬਰੇਟ ਕਰਵਾਵਾਂਗੇ ਔਰ ਜਿਹੜੇ ਇੱਧਰ ਰਿਫਿਊਜੀ ਆਏ ਹੋਏ ਨੇ ਉਸ ਕਸ਼ਮੀਰ ਤੋਂ ਉਹਨਾਂ ਨੂੰ ਉਹਨਾਂ ਦੇ ਘਰ ਤੇ ਉਹਨਾਂ ਦੀਆਂ ਜ਼ਮੀਨਾਂ ਵਾਪਸ ਦਿਵਾਵਾਂਗੇ। ਫਿਰ ਜਦੋਂ ਜਿਹੋ ਜਿਹੀ ਕੋਕੋ ਦੇ ਨਿਆਣੇ ਅੱਗੋਂ ਜਿਹੜਾ ਉਹਨਾਂ ਦਾ ਨਾਰਦਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਉਹਨੇ ਵੀ ਕਿਹਾ ਕਿ ਜੀ ਬਸ ਸਾਨੂੰ ਹੁਕਮ ਦੀ ਲੋੜ ਹੈ, ਅਸੀਂ ਜਦੋਂ ਕਹੋ ਅਸੀਂ ਤਾਂ ਜਿਹੜਾ ਉਹ ਜਿਵੇਂ ਅੰਬ ਪੱਕਿਆ ਲਾ ਲਈਦਾ ਇਵੇਂ ਜਿਹੜਾ ਲਾ ਲਾਂਗੇ ਉਵੇਂ ਜਿੱਤ ਕੇ ਆਵਾਂਗੇ। ਔਰ ਆਸਿਫ ਮੁਨੀਰ ਜਿਹੜੇ ਇੱਕ ਪ੍ਰੋਫੈਸ਼ਨਲ ਸੋਲਜਰ ਦੇ ਤੌਰ ਤੇ ਜਾਣੇ ਜਾਂਦੇ ਨੇ, ISI ਨੂੰ ਵੀ ਹੈਡ ਕੀਤਾ ਉਹਨਾਂ ਨੇ ਔਰ ਉਹਨਾਂ ਨੇ ਬੜਾ ਬੈਫਿਟਿੰਗ ਇਸ ਦੇ ਉੱਤੇ ਰਿਪਲਾਈ ਦਿੱਤਾ। ਉਹਦੇ 'ਚ ਉਹਨਾਂ ਨੇ ਕਿਹਾ ਵੀ ਹੈਵ ਨੋਟਿਸਡ ਹਾਈਲੀ ਇਰਰਿਸਪੌਂਸਿਬਲ ਸਟੇਟਮੈਂਟਸ ਫਰਮ ਇੰਡੀਅਨ ਲੀਡਰਸ਼ਿਪ ਔਨ ਗਿਲਗਿਤ ਬਾਲਟਿਸਤਾਨ ਐਂਡ ਜੰਮੂ ਐਂਡ ਕਸ਼ਮੀਰ ਰੀਸੈਂਟਲੀ ਕਿ ਬੜੀਆਂ ਗੈਰ ਜ਼ਿੰਮੇਵਾਰਾਨਾ ਅਸੀਂ ਬਿਆਨ ਦੇਖੇ ਨੇ ਜਿਹੜੇ ਨੇ ਇੰਡੀਅਨ ਲੀਡਰਸ਼ਿਪ ਵੱਲੋਂ। ਲੈਟ ਮੀ ਮੇਕ ਇਟ ਕੈਟਾਗੋਰੀਕਲੀ ਕਲੀਅਰ, ਮੈਨੂੰ ਇਹ ਸਪਸ਼ਟ ਮੈਂ ਕਰਨਾ ਚਾਹੁੰਦਾ Pakistan's armed forces are ever ready not only to defend every inch of our motherland ਕਿ ਸਾਡੀਆਂ ਫੌਜਾਂ ਆਪਣੀ ਜਨਮ ਭੂਮੀ ਨੂੰ ਸਰਜ਼ਮੀਨ ਨੂੰ ਡਿਫੈਂਡ ਕਰਨ ਲਈ ਇਹੀ ਨਹੀਂ ਕਿ ਵੀ ਉਹ ਹਰ ਇੰਚ ਨੂੰ ਡਿਫੈਂਡ ਕਰਨ ਲਈ ਤਿਆਰ ਨੇ but to take the fight back to the enemy if ever war is imposed on us ਕਿ ਜੇ ਸਾਡੇ ਤੇ ਕਦੇ ਜੰਗ ਭਰਪਾ ਕੀਤੀ ਗਈ ਤੇ ਅਸੀਂ ਇਹ ਲੜਾਈ ਉਹਨਾਂ ਦੇ ਦੁਸ਼ਮਣ ਦੇ ਘਰ ਤੱਕ ਲੈ ਕੇ ਜਾਵਾਂਗੇ। ਸੋ ਮੈਂ ਸਮਝਦਾ ਵੀ ਇਹ ਇੱਕ ਬੈਫਟਿੰਗ ਰਿਪਲਾਈ ਹੈ ਔਰ ਇਕੱਲਾ ਇਹ ਨਹੀਂ ਹੈ। ਜਦੋਂ ਤੁਸੀਂ ਕਿਸੇ ਖਿੱਤੇ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇਖ ਰਹੇ ਹੁੰਦੇ ਹੋ ਉਹਦੇ 'ਚੋਂ ਤੁਹਾਨੂੰ ਲੱਗ ਰਿਹਾ ਹੁੰਦਾ ਹੈ ਕਿ ਭਾਈ ਕਿਵੇਂ ਉਹਦਾ ਸਿਆਸੀ ਮਫਾਦ ਕੱਢਣਾ ਉਸ ਸਿਚੁਏਸ਼ਨ 'ਚੋਂ। ਔਰ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਕਿ ਇਹ ਬਾਲਾਕੋਟ ਇਵੈਂਟ ਜਿਹੜੀ ਮੋਦੀ ਐਂਡ ਕੰਪਨੀ ਨੇ ਕ੍ਰੀਏਟ ਕੀਤੀ ਜਿਹਦੇ 'ਚੋਂ ਉਹਨਾਂ ਨੇ ਆਪਣੀਆਂ 2019 ਦੀਆਂ ਪਾਰਲੀਮਾਨੀ ਚੋਣਾਂ ਕੱਢੀਆਂ, ਗ੍ਰਾਫ ਬਹੁਤ ਬੁਰੀ ਤਰ੍ਹਾਂ ਥੱਲੇ ਸੀ, ਹਰ ਫਰੰਟ ਦੇ ਉੱਤੇ ਫੇਲ ਸੀ, GST ਨੋਟਬੰਦੀ ਔਰ ਇਸ ਸਾਰੇ ਦੇ ਚੱਲਦੇ ਔਰ ਉਹਨਾਂ ਨੇ ਇਹ ਡਰਾਮਾ ਕਰਕੇ ਕਿ ਜੀ ਫਲਾਂ 40 ਮਾਰੇ ਗਏ CRPF ਫਲਾਣਾ ਅਟੈਕ ਹੋ ਗਿਆ ਪਹਿਲਗਾਮ ਕੀ ਕਿੱਥੋਂ ਦਾ ਹੋ ਕੇ ਔਰ ਫਿਰ ਜੀ ਅਸੀਂ ਆਪਣਾ ਕਰਤਾ ਬਾਲਾਕੋਟ ਤੇ ਉੱਥੇ ਉਹਨਾਂ ਦੇ ਕੈਂਪ ਉਡਾ ਤੇ ਦੂਜਾ ਮੁੜ ਕੇ ਆਇਆ ਵੀ 2 ਕਾਂ ਮਾਰੇ 2 ਦਰਖਤ ਡੇਗੇ
ਔਰ ਜੋ ਫਿਰ ਇਹਨਾਂ ਦਾ ਮੌਜੂ ਉੱਡਿਆ ਉਹ ਅਭਿਨੰਦਨ ਫੈਂਟੈਸਟਿਕ ਟੀ ਕਿਵੇਂ ਫੜਿਆ, ਕਿਵੇਂ ਇਹਨਾਂ ਦੇ 2 ਮਿਗ ਥੱਲੇ ਸੁੱਟੇ, ਇਹ ਬਾਅਦ ਦੀ ਗੱਲ ਹੈ ਕਿ ਉਹਨਾਂ ਨੇ ਆਪਣਾ, ਕਿਉਂਕਿ ਮੀਡੀਆ 'ਚ ਮੋਦੀ ਨੂੰ ਵੱਡਾ ਬਣਾਇਆ ਹੋਇਆ ਸੀ ਔਰ ਉਸ ਅੰਦਾਜ਼ ਦੇ ਵਿੱਚ ਹੀ ਉਹਨਾਂ ਨੇ ਲੋਕਾਂ ਤੱਕ ਪਹੁੰਚਾ ਕੇ ਜੀ ਦੇਖੋ ਅਸੀਂ ਪਾਕਿਸਤਾਨ ਕੇ ਅੰਦਰ ਘੁਸ ਕੇ ਮਾਰਾ, ਉਸ ਨੈਰੇਟਿਵ ਦੇ ਥੱਲੇ ਲੋਕਾਂ ਨੂੰ ਉੱਲੂ ਬਣਾਇਆ। ਜੀ ਹੁਣ 2020 ਦੇ ਵਿੱਚ ਈਵਨ ਇਹਨਾਂ ਦਾ ਆਪਣਾ ਐਕਸਪਰਟ ਹੈ, ਡਿਫੈਂਸ ਐਕਸਪਰਟ ਪ੍ਰਵੀਨ ਸਾਨੀ, ਉਹ ਜਦੋਂ ਕਹਿੰਦਾ ਵੀ 2000 ਕਿਲੋਮੀਟਰ ਤੋਂ ਜ਼ਿਆਦਾ ਥਾਂ ਗਲਵਾਨ, ਪੈਂਗਸੌਂਗ ਲੇਕ, ਡੈਪਸੌਂਗ ਗਈ ਹੈ ਔਰ ਉੱਥੇ ਤਾਂ ਇਹ ਜ਼ਬਾਨ ਹੀ ਨਹੀਂ ਖੋਲ੍ਹਦੇ, 4 ਚਫੇਰਿਓਂ ਜੁੱਤੀਆਂ ਪੈ ਰਹੀਆਂ ਨੇ ਇਹਨਾਂ ਨੂੰ ਕਿ ਭਾਈ ਤੁਸੀਂ ਆਪਣਾ ਕੀਤਾ। ਔਰ ਈਵਨ ਉਹਦਾ ਕੀ ਉਹ ਚੱਡਾ ਹੈਗੀ ਆ ਉਹਦੇ ਮਗਰ ਪੈ ਗਏ ਜਦੋਂ ਇਹਨਾਂ ਦੇ ਲੈਫਟੀਨੈਂਟ ਜਨਰਲ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਤੇ ਉਹਨੇ ਬਸ ਇੱਥੇ ਇਹ ਕਿਹਾ ਵੀ ਹੇ ਗਲਵਾਨ, ਕਿ ਗਲਵਾਨ ਤੁਹਾਨੂੰ ਯਾਦ ਕਰਦਾ ਤੇ ਉਹਦੇ ਮਗਰ ਪੈ ਗਏ, ਕਿਉਂਕਿ ਸੱਚ ਤਾਂ ਕੋਈ ਸੁਣਨਾ ਨਹੀਂ ਚਾਹੁੰਦਾ। ਪਰ ਇਸ ਸਾਰੇ ਦੇ ਨਾਲ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਕੱਲਾ ਇਹਨਾਂ ਦਾ ਇਹਨੂੰ ਧਮਕਾਉਣਾ ਹੀ ਆਪਣੇ ਆਪ 'ਚ ਨਹੀਂ ਹੈ ਕਿ ਵੀ ਉਹਨੇ ਰਾਜਨਾਥ ਨੇ ਕਹਿ ਦਿੱਤਾ ਜਾਂ ਦੂਜਾ ਕਹਿ ਦਿੱਤਾ। ਜਿਹੜਾ ਘਟਨਾਕ੍ਰਮ ਇਸ ਵੇਲੇ ਇੱਕਦਮ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਖਿਲਾਫ ਸ਼ੁਰੂ ਹੋਇਆ, ਜਿਵੇਂ ਕਾਬਲ ਦੇ ਵਿੱਚ ਜਿਹੜਾ ਚਾਰਜਰੀ ਅਫੇਅਰ ਪਾਕਿਸਤਾਨ ਦਾ, ਉਹਦੇ ਤੇ ਅਟੈਕ ਹੋਇਆ, ਸਿਕਿਉਰਿਟੀ ਗਾਰਡ ਉੱਤੇ ਲੰਮਾ ਪੈ ਗਿਆ, ਉਹਨੂੰ ਗੋਲੀਆਂ ਲੱਗੀਆਂ ਔਰ ਉਸ ਦੀ ਜ਼ਿੰਮੇਵਾਰੀ ਜਿਹੜਾ ਇਸਲਾਮਿਕ ਸਟੇਟ ਖੁਰਾਸਾਨੀ ਔਰ ਉਹਦੇ 'ਚ ਇੰਡੀਅਨ ਏਜੰਸੀਆਂ ਨੇ ਰਾਹ ਰਾਹੀਂ ਉੱਥੇ ਆਪਣਾ ਬਣਾਇਆ ਹੋਇਆ ਪਾਰਟ ਪੂਰਾ। ਹੁਣ ਅੱਜ ਜਦੋਂ ਮੈਂ ਇਹ ਖਬਰ ਵੀ ਦੇਖੀ, ਪਰ ਇਹਦੇ ਨਾਲ ਇਹ ਖਬਰ Afghanistan open for Indian investment, Taliban. Over the last 2 decades, Indian public and private sector entities had invested around $3 billion mainly in the infrastructure sector of the country. ਪਾਕਿਸਤਾਨ ਦੇ ਨਾਲ ਹੌਸਟਿਲਿਟੀ ਦਾ ਮਾਹੌਲ, ਜਿਹੜਾ ਤਹਿਰੀਕੇ ਤਾਲਿਬਾਨ ਉਹਨਾਂ ਦਾ ਕਹਿਣਾ ਜੀ ਸਾਡਾ ਪੀਸ ਅਕੋਰਡ ਮੁੱਕ ਗਿਆ, ਤਾਂ ਹੁਣ ਜਿਹੜਾ ਤਾਲਿਬਾਨ ਦਾ ਆਫੀਸ਼ੀਅਲ ਉਹਨਾਂ ਦਾ ਮਿਨਿਸਟਰ ਹੈ ਮਿਸਟਰ ਸ਼ਾਹੀਨ, ਉਹ ਇਹ ਕਹਿ ਰਿਹਾ ਕਿ ਵੀ, ਔਰ ਉਹਨੇ ਸੁਹੇਲ ਸ਼ਾਹੀਨ, ਇਹ ਉਹਨਾਂ ਦਾ ਹੈਡ ਆਫ ਦਾ ਪੋਲੀਟੀਕਲ ਆਫਿਸ ਹੈ ਤਾਲਿਬਾਨ ਦਾ, ਉਹਨੇ ਦਾ ਹਿੰਦੂ ਨੂੰ ਇੰਟਰਵਿਊ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਤਾਲਿਬਾਨ ਡੈਲੀਗੇਸ਼ਨ ਮੈਟ ਵਿਦ ਦਾ ਹੈਡ ਆਫ ਮਿਸ਼ਨ of the Indian embassy in Kabul and invited its teams to help build and sustain infrastructure projects in the country. ਕਿਉਂਕਿ ਉਸ ਤੋਂ ਪਹਿਲਾਂ ਤਾਲਿਬਾਨ ਦੇ ਆਉਣ ਤੋਂ ਪਹਿਲਾਂ ਉਹ ਹਾਮਿਦ ਕਰਜ਼ਾਈ ਹੋਏ, ਅਸ਼ਰਫ ਗਨੀ ਹੋਏ, ਇੰਡੀਅਨਸ ਦੀ ਤਾਂ ਪੂਰੀ ਪ੍ਰੈਜ਼ੈਂਸ ਹੀ ਨਹੀਂ, ਰਨ ਹੀ ਇੰਡੀਆ ਕਰ ਰਿਹਾ ਸੀ ਔਰ ਜਿਹੜਾ $3 ਬਿਲੀਅਨ ਇਨਫਰਾਸਟ੍ਰਕਚਰ ਉਹ ਸਾਰਾ ਉਹਨਾਂ ਦਾ ਏਜੰਸੀਆਂ ਦਾ ਹੀ ਨੈਟਵਰਕ ਬਣਾਇਆ ਹੋਇਆ ਸੀ ਪਾਕਿਸਤਾਨ 'ਚ ਵੀ ਦਹਿਸ਼ਤਗਰਦੀ ਫੈਲਾਉਣ ਲਈ। ਹੁਣ ਜੇ ਉਹਨਾਂ ਦਾ ਆਫੀਸ਼ੀਅਲ ਪੋਲੀਟੀਕਲ ਆਫਿਸ ਮਿਲਦਾ ਹੈ, ਇੱਕ ਪਾਸੇ ਤਾਂ ਇੰਡੀਆ ਨੇ ਅਜੇ ਤੱਕ ਰੈਕਗਨਾਈਜ਼ ਹੀ ਨਹੀਂ ਕੀਤਾ ਹੋਇਆ ਤਾਂ ਇਹਨਾਂ ਨੂੰ ਤਾਲਿਬਾਨ ਨੂੰ, ਉਹਨਾਂ ਨੂੰ ਕਹਿੰਦਾ ਜੀ ਤੁਸੀਂ ਪਹਿਲਾਂ ਵੀ $3 ਬਿਲੀਅਨ ਲਾਇਆ, ਤੁਸੀਂ ਭੱਜ ਗਏ ਸੀ, ਹੁਣ ਜਿਹੜੇ ਨੇ ਦੇ ਆਰ ਦਾ ਪ੍ਰੋਜੈਕਟ ਸਟਾਰਟਡ ਬਾਈ ਇੰਡੀਆ ਡਿਊਰਿੰਗ ਦਾ ਪਾਸਟ ਰਜੀਮ ਬਟ ਲੈਫਟ ਇਨਕੰਪਲੀਟ, ਇੰਡੀਆ ਕੈਨ ਰਿਜ਼ਿਊਮ ਵਰਕ ਔਨ ਦੈਮ ਔਰ ਮੇਕ ਇਨਵੈਸਟਮੈਂਟਸ ਇਨ ਨਿਊ ਪ੍ਰੋਜੈਕਟਸ, ਕਿ ਤੁਸੀਂ ਆਓ ਨਵੇਂ ਪ੍ਰੋਜੈਕਟ ਵੀ ਕਰੋ ਔਰ ਇਹਨਾਂ ਨੂੰ ਵੀ ਕਰੋ। ਸੋ ਮੈਨੂੰ ਇਸ ਸਾਰੇ ਤੋਂ ਇਹ ਲੱਗਦਾ ਕਿ ਬਈ ਇਹ ਵਾਪਸ ਜਿਹੜਾ ਇਹਨਾਂ ਦਾ 15 ਅਗਸਤ 2021 ਤੋਂ ਬਾਅਦ ਟੁੱਟ ਗਿਆ ਸੀ ਕੰਮ ਇਹਨਾਂ ਦਾ, ਉੱਥੋਂ ਬਿਲਕੁਲ ਇਹਨਾਂ ਦਾ ਜਿਹੜਾ ਉਹ ਜੁਲੀ ਬਸਤਾ ਚੁੱਕ ਕੇ ਭੱਜ ਆਏ ਸੀ, ਵਾਪਸ ਉਧਰ ਆ ਗਏ ਨੇ ਪਾਕਿਸਤਾਨ ਨੂੰ ਅੰਡਰ ਪ੍ਰੈਸ਼ਰ ਰੱਖਣ ਦੇ ਲਈ। ਉਧਰੋਂ ਵੀ ਕਾਰਵਾਈਆਂ ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਦਹਿਸ਼ਤਗਰਦ ਹਮਲੇ ਜਿਹੜੇ ਇਹਨਾਂ ਦੇ ਸਪਾਂਸਰਡ ਗਰੁੱਪ ਨੇ ਉਹਨਾਂ ਰਾਹੀਂ ਦੇਖਾਂਗੇ, ਪਲੱਸ ਹੋਰ ਵੀ ਜਿਹੜਾ ਇਸ ਕਿਸਮ ਦੀ ਜਿਹੜੀ ਐਨਾਰਕੀ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋਏਗੀ। ਸੋ ਇਹ ਖਬਰਦਾਰ ਹੋਣ ਦੀ ਲੋੜ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਵੈਰੀ ਇੰਟਰਸਟਿੰਗ ਜਿਹੜੀ ਨਿਊਜ਼ ਹੈ ਤੁਹਾਡੇ ਨਾਲ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਸਟੋਰੀ ਵੀ ਕਹਿ ਲਓ ਐਜ਼ ਏ। ਸੋ ਇਨਸਾਨੀ ਸਮਾਜ ਵਿੱਚ ਲਾਲਚ ਅਤੇ ਜਿਹੜੇ ਫਰਾਕ ਦਿਲੀ ਦੋਵੇਂ ਨਾਲ ਨਾਲ ਹੀ ਚੱਲਦੇ ਹਨ। ਸੋ ਪਿਛਲੇ ਦਿਨੀ ਸੋਸ਼ਲ ਮੀਡੀਆ ਰਾਹੀਂ ਇੱਕ ਘਟਨਾ ਸਾਹਮਣੇ ਆਈ ਕਿ ਇੱਕ ਕਸ਼ਮੀਰੀ ਟਰੱਕ ਡਰਾਈਵਰ ਜਿਸ ਦਾ ਟਰੱਕ ਸੇਬਾਂ ਨਾਲ ਲੱਦਿਆ ਹੋਇਆ ਸੀ ਔਰ ਪੰਜਾਬ ਵਿੱਚ ਐਕਸੀਡੈਂਟ ਦਾ ਸ਼ਿਕਾਰ ਹੋਇਆ ਅਤੇ ਟਰੱਕ ਉਲਟ ਗਿਆ ਔਰ ਆਲੇ ਦੁਆਲੇ ਦੇ ਲੋਕਾਂ ਨੇ ਸੇਬਾਂ ਦੀਆਂ ਜਿਹੜੀਆਂ ਪੇਟੀਆਂ ਲੁੱਟ ਕੇ ਜਿਹੜਾ ਟਰੱਕ ਹੈ ਉਹ ਸਾਰਾ ਖਾਲੀ ਕਰ ਦਿੱਤਾ। ਸੋ ਇਹ ਲਾਲਚ ਦੀ ਸਿਖਰ ਸੀ। ਔਰ ਦੂਸਰੇ ਪਾਸੇ 2 ਸਿੱਖ ਨੌਜਵਾਨਾਂ ਨੇ ਜਨਤਕ ਐਲਾਨ ਕਰਕੇ ਕਸ਼ਮੀਰੀ ਟਰੱਕ ਡਰਾਈਵਰ ਨੂੰ ਲਗਭਗ 10 ਲੱਖ ਰੁਪਏ ਦਾ ਚੈੱਕ ਦੇ ਕੇ ਉਸ ਦੇ ਨੁਕਸਾਨ ਦੀ ਭਰਪਾਈ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਭਾਈਜਾਨ ਜ਼ੁਬੈਰ ਯਾਕੂਬ ਸਾਹਿਬ ਵੀ ਪੂਰੇ ਐਕਟਿਵ ਵੀ ਹੁੰਦੇ ਨੇ, ਮੈਸੇजेस ਵੀ ਉਹਨਾਂ ਦੇ ਹੁੰਦੇ ਨੇ। ਯਾਕੂਬ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਜਿਹੜੇ ਸਿੱਖ ਫੌਜ ਦੇ ਵਿੱਚ ਨੇ ਜੇ ਉਹ ਛੱਡ ਦੇਣ ਤੇ ਇਹ ਡਿੱਗ ਪੈਣਗੇ। ਦੇਖੋ ਛੱਡਿਆ ਵੀ ਹੈ ਜੂਨ 84 ਦੇ ਹਮਲੇ ਵੇਲੇ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਬਹੁਤ ਵਾਰ ਜਦੋਂ ਤੁਹਾਡੀ ਲਾਇਲਟੀ ਇੱਕ ਪਾਸੇ ਔਰ ਤੁਹਾਡਾ ਰਿਜ਼ਕ ਵੀ ਜੁੜਿਆ ਹੁੰਦਾ ਹੈ, ਫਿਰ ਤੁਸੀਂ ਇੱਕ ਮੌਕੇ ਦੀ ਇੰਤਜ਼ਾਰ 'ਚ ਹੁੰਦੇ ਹੋ ਕਿ ਇੱਕ ਤਾਂ ਸਿਚੁਏਸ਼ਨ ਆਏਗੀ ਇੱਕ ਜਦੋਂ ਐਨਾਰਕੀ, ਕੇਓਸ, ਲੁੱਟ ਖਸੁੱਟ ਦਾ ਮਾਹੌਲ ਔਰ ਇਹ ਸਿਸਟਮ ਡਾਊਨ ਵੱਲ ਜਾਏਗਾ, ਉਦੋਂ ਜ਼ਾਹਰ ਹੈ ਕਿ ਫੌਜ ਦੇ ਵਿੱਚ ਵੀ ਬਗਾਵਤ ਹੋਏਗੀ ਜਿਵੇਂ ਜੂਨ 84 'ਚ ਵੀ ਹੋਈ। ਪਰ ਅੱਜ ਦੀ ਡੇਟ 'ਚ ਜਦੋਂ ਕਿ ਆਲਰੇਡੀ ਜਿਸ ਕਿਸਮ ਦਾ ਮਾਹੌਲ ਹੈ, ਇਹ ਇਤਬਾਰ ਤਾਂ ਨਹੀਂ ਕਰਦੇ ਦਿੱਲੀ ਦੇ ਹਾਕਮ ਹੁਣ ਸਿੱਖਾਂ ਤੇ, ਇਸ ਲਈ ਉਹਨਾਂ ਨੇ ਅਪਰ ਲੈਵਲ ਦੇ ਉੱਤੇ ਸਾਰਾ ਹੀ ਆਪਣਾ ਜਿਹੜਾ ਅਜੀਤ ਡੋਵਲ ਦਾ ਹੀ ਜਿਹੜਾ ਉਹ ਲਾਣਾ ਲਿਆ ਕੇ ਰੱਖਿਆ ਹੋਇਆ। ਲੇਕਿਨ ਅੱਜ ਦੀ ਡੇਟ 'ਚ ਇਹ ਐਕਸਪੈਕਟ ਕਰਨਾ ਕਿ ਭਾਈ ਫੌਜੀ ਆਪਣਾ ਛੱਡ ਦੇਣ ਇਹ ਸੰਭਵ ਨਹੀਂ ਹੈ। ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਜਿਵੇਂ ਕਦੇ ਚਾਰਲਸ ਡਿਕਨ ਦਾ ਨਾਵਲ ਸੀ ਦ ਟੇਲ ਆਫ 2 ਸਿਟੀਜ਼, ਹਾਲਾਂ ਉਹਦੀ ਇੱਕ ਡਿਫਰੈਂਟ ਕੋਨੋਟੇਸ਼ਨ ਹੈ, ਪਰ ਤੁਸੀਂ ਵੀ ਕਿਹਾ ਵੀ ਇੱਕ ਪਾਸੇ ਗਰੀਡ ਦੀ ਇੰਤਹਾ, ਇੱਕ ਪਾਸੇ ਫਰਾਖ ਦਿਲੀ, ਉਦਾਰ ਦਿਲੀ, ਜੈਨਰੋਸਿਟੀ, ਵੱਡਾ ਦਿਲ ਉਸ ਦਾ। ਔਰ ਖਬਰ ਤਾਂ ਬਹੁਤ ਸਾਰਿਆਂ ਨੇ ਦੇਖੀ, ਸੋਸ਼ਲ ਮੀਡੀਆ ਤੇ ਚਰਚਾ 'ਚ ਰਹੀ। ਔਰ 2 ਦਿਨ ਹਰ ਸਿੱਖ ਨੂੰ ਖਾਸ ਤੌਰ ਤੇ, ਪੰਜਾਬ 'ਚ ਤਾਂ ਹਿੰਦੂ ਤਾਂ ਮੰਨਦੇ ਹੀ ਨਹੀਂ ਵੀ ਪੰਜਾਬ ਉਹਨਾਂ ਦਾ, ਨਾ ਉਹ ਪੰਜਾਬ ਦੀ ਬੋਲੀ ਨੂੰ ਮੰਨਣ, ਨਾ ਹੀ ਇਸ ਕਿਸਮ ਦੇ ਵੇੜੇ ਅੱਗੇ ਹੁੰਦੇ ਨੇ। ਔਰ ਇਹ ਕਹਾਣੀ ਇਹ ਕਿ ਵੀ ਇੱਕ ਕਸ਼ਮੀਰ ਤੋਂ ਟਰੱਕ ਡਰਾਈਵਰ ਸ਼ਾਹਿਦ ਜਿਹੜਾ ਐਪਲ ਕ੍ਰੇਟਸ ਲੱਦ ਕੇ ਟਰੱਕ ਦੇ ਉੱਤੇ ਬਿਹਾਰ ਜਾ ਰਿਹਾ ਸੀ। ਜ਼ਾਹਰ ਹੈ ਇਸ ਵੇਲੇ ਮੌਸਮ ਵੀ ਹੈ ਔਰ ਉਹਨਾਂ ਦੀ ਮੇਨ ਔਰਚਰਡ ਜਿਹੜੇ ਨੇ ਕਸ਼ਮੀਰੀ ਸੇਬਾਂ ਦੀ ਵੱਡੀ ਮਾਰਕੀਟ ਹੈ। ਔਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇੜੇ ਜਿਹੜਾ ਇਹ ਟਰੱਕ ਉਲਟ ਗਿਆ ਔਰ ਜਿਉਂ ਹੀ ਟਰੱਕ ਉਲਟਿਆ ਸ਼ਾਇਦ ਥੋੜਾ ਜ਼ਖਮੀ ਵੀ ਹੋਇਆ, ਬਚਾਅ ਤਾਂ ਹੋ ਗਿਆ। ਲੇਕਿਨ ਜਿਹੜੇ ਆਲੇ ਦੁਆਲੇ ਜਾਂ ਪਿੰਡਾਂ ਦੇ ਤਾਂ ਪਤਾ ਨਹੀਂ ਕੌਣ ਲੋਕ ਨੇ, ਕਿਉਂਕਿ ਬਹੁਤ ਸਾਰੇ ਹੁਣ ਪੁਲਿਸ ਨੇ ਉਹ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੋਇਆ। ਉਹਨਾਂ ਨੇ ਫੋਟੋਆਂ ਨਜ਼ਰ ਆ ਰਹੀਆਂ ਔਰ ਦਰਸ਼ਕ ਦੇਖ ਵੀ ਸਕਦੇ ਨੇ ਕਿ ਵੀ ਉਹ ਪੇਟੀਆਂ ਚੁੱਕ ਕੇ ਲਿਜਾ ਰਹੇ ਨੇ ਔਰ ਉਹਦੇ ਵੱਲ ਤਾਂ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ। ਔਰ ਉਹਨੇ ਬੜੇ ਅਫਸੋਸ ਦੇ ਨਾਲ ਇਹ ਕਿਹਾ ਕਿ ਵੀ ਬਿਹਾਰ ਔਰ ਦੂਸਰੇ 'ਚ ਤਾਂ ਸੁਣਦੇ ਸੀ, ਪਰ ਪੰਜਾਬ ਦੀ ਧਰਤੀ ਤੇ ਇਸ ਕਿਸਮ ਦਾ ਵਾਕਿਆ ਇਹ ਠੀਕ ਨਹੀਂ। ਔਰ ਕੱਲਾ ਇਹ ਨਹੀਂ ਵੀ ਉਹਨੇ ਤਾਂ ਪਤਾ ਨਹੀਂ ਸ਼ਾਹਿਦ ਨੇ ਤਾਂ ਕਿਹਾ ਕਿ ਨਹੀਂ, ਉਹਨੇ ਕਿਹਾ ਜੀ ਮੇਰੇ ਵੱਲ ਕਿਸੇ ਦਾ ਧਿਆਨ ਨਹੀਂ, ਉਹ ਤਾਂ ਲੁੱਟਣ ਵਾਲੇ ਪੈ ਗਏ ਲੋਕ। ਲੇਕਿਨ ਇਸ ਗੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਕੁ ਚਰਚਾ ਹੋਈ, ਬਹੁਤ ਸਾਰਿਆਂ ਨੇ ਕਿਹਾ ਕਿ ਬਈ ਇਹ ਪੰਜਾਬ ਕਦੋਂ ਦਾ ਬਿਹਾਰ ਬਣ ਗਿਆ, ਕਿਉਂਕਿ ਬਿਹਾਰ ਯੂਪੀ ਉੱਥੇ ਤਾਂ ਆਮ ਹੈ, ਉਹ ਤਾਂ ਟਰੱਕ ਲੁੱਟਦੇ ਨੇ ਖੜਾ ਕਰਕੇ, ਡਰਾਈਵਰ ਨੂੰ ਮਾਰ ਕੇ, ਦੂਜੇ ਤੀਜੇ, ਉਹ ਤਾਂ ਹੈ ਹੀ। ਹੁਣ ਇਸ ਸਭ ਦਾ ਸੀ ਕਿ ਵੀ ਔਰ ਉਹ ਜਿਹੜਾ ਮਿਸਟਰ ਸ਼ਾਹਿਦ ਹੈ ਉਹ ਵਾਪਸ ਚਲਾ ਗਿਆ ਆਪਣੇ, ਜ਼ਾਹਰ ਹੈ ਜ਼ਖਮੀ ਸੀ ਔਰ ਆਪਣੇ ਪਿੰਡ ਚਲਾ ਗਿਆ। ਹੁਣ 2 ਜਿਹੜੇ ਨੇ ਬਹਾਦਰ ਔਰ ਮੈਂ ਸਮਝਾਂਗਾ ਵੀ ਜੈਨਰਸ ਸਿੱਖ ਅੱਗੇ ਆਏ ਔਰ ਉਹਨਾਂ ਨੇ ਆ ਕੇ ਕਿਹਾ ਵੀ ਨਹੀਂ ਇਹ ਸਾਡੇ ਤੇ ਧੱਬਾ ਹੈ। ਔਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਇਹ ਤੁਹਾਡਾ ਟਰੱਕ ਦੇ ਵਿੱਚ ਜਿਹੜਾ ਐਪਲ ਲੱਦੇ ਹੋਏ ਸੀ ਇਹ ਕਿੰਨਾ ਤੁਹਾਡਾ ਨੁਕਸਾਨ ਹੋਇਆ, ਤੇ ਉਹਨਾਂ ਨੇ 9.25 ਲੱਖ 9.12 ਲੱਖ ਯਾਨੀ 10 ਲੱਖ ਦੇ ਕਰੀਬ ਦਾ ਕਿਹਾ। ਉਹਨਾਂ ਨੇ ਸ਼ਾਹਿਦ ਨੂੰ ਸੱਦਿਆ ਬੜੇ ਆਨਰ ਦੇ ਨਾਲ, ਔਰ ਦਰਸ਼ਕ ਉਹ ਤਸਵੀਰ ਦੇਖ ਸਕਦੇ ਨੇ ਕਿ ਭਾਈ ਉਹਨਾਂ ਨੇ 9,12,000 ਦਾ ਚੈੱਕ ਜਿਹੜਾ ਦਿੱਤਾ ਹੈ। ਔਰ ਉਹੀ ਸ਼ਾਹਿਦ ਨੇ ਫਿਰ ਇਹ ਕਿਹਾ ਕਿ ਵੀ ਇਹ ਬੇਸ਼ੱਕ ਕੁਝ ਲੋਕ
ਔਰ ਇਹ ਹਾਲਾਂ ਬਹੁਤ ਸਾਰੀਆਂ ਸ਼ਕਲਾਂ ਲੁਟੇਰਿਆਂ ਦੀਆਂ ਉਹ ਬਈਏ ਕਿਸਮ ਦੇ ਹੀ ਲੱਗਦੇ ਨੇ, ਉਹ ਵਾਕਈ ਯੂਪੀ ਬਿਹਾਰ ਵਾਲੇ ਨੇ। ਲੇਕਿਨ ਇਹ ਦੋਨੋਂ ਹੀ ਜਿਨ੍ਹਾਂ ਗੁਰਪ੍ਰੀਤ ਸਿੰਘ ਔਰ ਰਾਜਵਿੰਦਰ ਸਿੰਘ ਜਿਨ੍ਹਾਂ ਨੇ 9,12,000 ਦਾ ਚੈੱਕ ਦਿੱਤਾ ਹੈ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸਾਡਾ ਦਿਲ ਜਿੱਤ ਲਿਆ। ਔਰ ਇਸ ਦੇ ਉੱਤੇ ਈਵਨ ਸਾਰੇ ਪਾਸੇ ਹੀ ਖਬਰ ਹੈ, ਟ੍ਰਿਬਿਊਨ 'ਚ ਵੀ ਹੈ ਕਿ 2 Punjab residents gave rupees 9.12 lakh to Kashmiri man a day after people steal apple cartons from his truck in Fatehgarh Sahib. फिर 2 Punjabis give 9 lakh to support driver who lost his apple cart to looters. और ये ਇਹਦੀ ਤਾਂ ਸ਼ੁਰੂਆਤ श्रीनगर डेटलाइन ਦੀ स्टोरी है। In 2 viral videos on social media, the bonhomie between Kashmiri and Punjabi people is on display, with Gurpreet Singh and Rajwinder Singh of the later state coming forward to compensate Shahid, a resident of Kashmir's apple town Sopore, whose apples had been stolen when his truck turned turtle in Fatehgarh Sahib area of the state. और ये सारी स्टोरी मैनू अफसोस भी होया पहला कि भाई पंजाब च इस किस्म दे ही हुण लुटेरे ने मदद करन दी थां लुटण आ गए, पर नज़र आया कि नहीं भाई पंजाब दी धरती ते पंजाब हिंदू ना मुसलमान, पंजाब जिउंदा गुरां दे नां ते ना इत्थों कदे कोई भुखा जा सकदा है, ना जिहड़ा कोई डिफेंसलैस है जिहड़ा भी आए उहदे लई ये पनाह भी है। और जस्टिस इंसाफ और यही जिहड़ी गल है ये खौफ भी दिंदी है। जदों बहुत वार हुण ये सवाल कईयां वल्लों कीता जांदा है जी खालिस्तान होएगा, उहदा फलाने नाल की रिश्ता होएगा, इकोनॉमिकली किवें वायबल होएगा, जस्टिस किन्ना होएगा, आपा तापी होएगी। और अज ही मैं अपने आस्ट्रेलिया तो वीर उन्हां नाल गल कर रहा सी, मैं कहा कि लाहौर दे उत्ते मुगलों का भी मुगलों की टैरीटरी सी एक स्टेज ते, अफगाना ने भी अपना अब्दाली ने उन्होंने अपना सूबा वो बिठा दिंदा सी अपने गवर्नर नूं। ते मैं क्या फिर भंगी सरदारां दे कोल भी लाहौर सी। ते महाराजा रणजीत सिंह गुजरांवाला मिसल जिहड़ी उहदे दादे ने बनाई 19 सालां दा सी, जदों लाहौर शहर दे रहण वाले ने 14 बंदियां ने जिहड़े प्रोमिनेंट शहरी सी रणजीत सिंह नूं चिट्ठी लिखी नौजवान नूं कि भाई तू आके लाहौर सांभ लै, भी साडा मंदा हाल है, असीं चाहुंदे हां कि उन्हें हुण उस पीरीयड च हर शहर के बाहर वड्डी कंध, अज भी लाहौर दे विच चोर दरवाजा है। और उन्हें रणजीत सिंह यंग सी, उन्हें अपनी सस सदा कौर नूं पुछया, उन्हें कहा भी बहादुर वो भी मिसल दी हैड सी, उन्हें कहा ये मौका गवाना नहीं चाहिए। रणजीत सिंह अपना आया फौज लैके, लाहौर दे वछिंदियां ने वो दरवाज़ा खोल दिता, अंदर वड़ गई फौज, बिना एक भी गोली चलाया लाहौर का कब्जा महाराजा रणजीत सिंह दे कोल आया। महाराजा तो बाद च अनॉइंट होया। हुण मैं ये कहा भी 14 जिन्हां ने चिट्ठी लिखी गुजरांवाला उन्हां चों 12 मुसलमान सी। हुण जे असीं ये कहीए कि भाई जिहड़ी सिखां दी सेंस ऑफ जस्टिस है, ऑलरेडी लाहौर तां असीं कदे कोई उन्हां नूं ये लग्गा कि भी नहीं असीं जिहड़ा जे महफूज होवांगे। और गुजरांवाले च ज़ाहिर है 2 पीढ़ियां च चढ़त सिंह महा सिंह दे उन्हां ने वो रैपूटेशन अर्न कीता होएगा कि भाई वो किवें जिहड़ा उन्हां दे विच अदल है जां लोकां नूं ਸਕੂਨ मिलता है। और महाराजा रणजीत सिंह ने अगले 40 साल ये वाक़या 1799 का है जोड़ा है, और उन्होंने अगों 1839 च उन्हों की डैथ होंदी है। 40 साल जिवें हुकूमत की, उस राज दे जाण ते सब तो वध कीरने जे साडे कोल रिकॉर्डिड कोई पंजाबी शायर दा जां कोई सिख दा नहीं मिलता है, वो शाह मुहम्मद ही मिलता है जिहड़ा अखीर जाण ते कहंदा कि महाबली रणजीत सिंह होया पैदा, नाल जोर दे मुल्क हिलाए गया। और उस नूं ही कि भाई हिंदू मुसलमान दोवें सुखी वसदे सी, नहीं सी आई कोई तीजी जात मियाँ। हुण ये जदों असीं गल करदे हां तां फिर ये गुण ने जिहड़े सिक्खी दे गुरु ने साडे च भरे हुए ने, कमजोरियां भी ने, लेकिन ईवन वो कमजोरी कदे सामने भी आ जाती है, पर अल्टीमेटली गुडनैस प्रिवेल करदी है। और असीं जिवें श्री राग दे शब्दां दे विचार करदे वणजारिया मित्रा, इस दे थल्ले गुरु नानक साहब दे 2 शब्द असीं जिहड़े ने विचारे ने। अज भी उही 4 पैर ते वणजारिया मित्रा दी गल, पर चौथे पातशाह दा शब्द है, क्योंकि ये भी एक जिहड़ा जदों असीं देखदे हां ते उसे ही थॉट दे उत्ते गुरु साहबान और उसे ही थॉट दे उत्ते, क्योंकि भगत बाणी गुरु नानक साहब लैके आए सी। ते कई बार जिथे तुसीं कबीर साहब दा श्लोक देखदे हो
ਜੇ ਗੁਰੂ ਅਮਰਦਾਸ ਜੀ ਨੇ ਨਾਲ, ਜਾਂ ਬਾਬਾ ਫਰੀਦ ਪਾਕਪਟਨ ਗੁਰੂ ਅਮਰਦਾਸ ਜੀ ਦਾ ਉਹਦੇ ਨਾਲ। ਸੋ ਇਹ ਮਿਊਚੁਅਲ ਜਿਹੜੀ ਹੈ ਉਸ ਗੱਲ, ਉਸੇ ਹੀ ਥਾਟ ਨੂੰ ਅੱਗੇ ਤੋਰਨਾ ਵੀ ਹੁੰਦਾ ਹੈ, ਕਈ ਵਾਰ ਉਸ ਥਾਟ ਦੀ ਕਲੈਰਿਟੀ ਵੀ ਹੁੰਦੀ ਹੈ। ਔਰ ਇਹ ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪੈਰੈ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ, ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤ ਇਸ ਚੇਤੋ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ, ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਐ ਕਿਰਪਾ ਧਾਰ। ਪਹਿਲਾ ਪਹਿਰ, ਬਿਗਨਿੰਗ, ਫਸਟ, ਕਿ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਤੇ ਹੇ ਮੇਰੇ ਵਣਜਾਰੇ ਦੋਸਤ, ਹੇ ਮੇਰੇ ਪਰਦੇਸੀ ਵਣਜਾਰੇ, ਵਾਹਿਗੁਰੂ ਨੇ ਜੋਤ ਜਿਹੜੀ ਹੈ ਉਦਰ ਮੰਝਾਰ, ਢਿੱਡ ਦੇ ਵਿੱਚ ਜੋਤ ਰੱਖੀ। ਮਤਲਬ ਜਨਮ, ਕਨਸੈਪਸ਼ਨ ਜਿਹੜੀ ਹੈ ਉਹ ਉਹਦੇ ਨਾਲ ਉਦਰ ਦੇ ਵਿੱਚ, ਯੂਟਰਸ ਦੇ ਵਿੱਚ ਜੀਵਨ ਰੁਮਕਣ ਲੱਗਾ। ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ। ਇਹ ਵਣਜਾਰੇ ਮਿੱਤਰ, ਮੇਰੇ ਪਰਦੇਸੀ, ਇਸ ਗੱਲ ਨੂੰ ਯਾਦ ਰੱਖ ਕੇ ਰੱਬ ਨੂੰ ਯਾਦ ਕਰ, ਧਿਆਨ ਚ ਲਿਆ, ਉਸ ਦੇ ਗੁਣਾਂ ਨੂੰ ਗਾ, ਹਮੇਸ਼ਾ ਦਿਨ ਰਾਤ ਉਸ ਵਾਹਿਗੁਰੂ ਦੇ ਨਾਮ ਨੂੰ ਹੀ ਸੰਭਾਲ। ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ। ਹੁਣ ਇਹ ਜਿਹੜਾ ਉਸ ਵੇਲੇ ਦਾ ਫੇਥ, ਵਿਸ਼ਵਾਸ ਸੀ ਕਿ ਵੀ ਕਿਵੇਂ ਜਿਹੜੇ ਉਦਰ ਦੇ ਵਿੱਚ ਕਿੰਨੀਆਂ ਕਿਸਮ ਦੀਆਂ ਅਗਨੀਆਂ ਨੇ, ਜਿਹਨਾਂ ਨੂੰ ਅੱਜ ਅਸੀਂ ਗਲੈਂਡ ਕਹਿੰਦੇ ਹਾਂ। ਜਦੋਂ ਤੁਸੀਂ ਐਂਸ਼ੀਐਂਟ ਦੇਖਦੇ ਹੋ, ਜਠਰਾ ਅਗਨੀ, ਉਦਰਾ ਅਗਨੀ, ਕਿ ਇਹ ਜਿਹੜੀਆਂ ਸਿਕ੍ਰੀਸ਼ਨਸ ਨੇ, ਐਂਜ਼ਾਈਮਸ ਨੇ, ਕਿ ਵੀ ਇਹ ਅੱਡ-ਅੱਡ ਕਿਸਮ ਦੀਆਂ ਅਗਨੀਆਂ ਨੇ। ਜਠਰਾ ਅਗਨੀ ਢਿੱਡ ਦੇ ਵਿਚਲੀ ਅੱਗ ਨੂੰ ਕਹਿੰਦੇ ਨੇ, ਉਦਰਾ ਅਗਨੀ ਵੀ ਕਹਿੰਦੇ ਨੇ। ਕਿ ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ। ਕਿ ਜਿੱਥੇ ਤੂੰ ਉਸ ਗੁਫਾ ਦੇ ਵਿੱਚ ਅੱਗ ਦੇ ਆਲੇ ਦੁਆਲੇ ਬੈਠਾ ਸੀ, ਅੱਡ-ਅੱਡ ਅਗਨੀਆਂ ਦੇ ਵਿੱਚ ਬੈਠਾ ਸੀ, ਉੱਥੇ ਤਾਂ ਤੂੰ ਰੱਬ ਨੂੰ ਯਾਦ ਕਰਕੇ ਹੀ ਤੇਰੀ ਹੋਂਦ ਕਾਇਮ ਰਹੀ। ਬਾਹਰ ਜਨਮ ਪਿਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ। ਕਿ ਭਾਈ ਜਦੋਂ ਹੀ ਤੂੰ ਜਿਹੜੇ ਨੇ ਤੇਰਾ ਜਨਮ ਹੋਇਆ ਤੇ ਤੇਰਾ ਮੂੰਹ ਦੇਖ ਕੇ ਤੇਰੇ ਪਿਤਾ ਤੇ ਮਾਤਾ ਜਿਹੜੇ ਨੇ ਉਹ ਖਿੜ ਪਏ, ਸਾਰਸੇ, ਜੋ ਰਸ ਨਾਲ ਭਰ ਗਏ, ਆਨੰਦ ਨਾਲ ਭਰ ਗਏ ਤੇਰੇ ਜਨਮ ਨੂੰ ਦੇਖ ਕੇ। ਜਿਸ ਕੀ ਵਸਤ ਇਸ ਚੇਤੋ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ। ਕਿ ਹੇ ਵਣਜਾਰੇ ਮਿੱਤਰ, ਗੁਰਮੁਖਾਂ ਵਾਲੀ ਵਿਚਾਰ ਕਰ, ਕਿ ਭਾਈ ਜਿਹਨੇ ਤੈਨੂੰ ਬਣਾਇਆ, ਜਿਹਦੀ ਤੂੰ ਵਸਤੂ, ਉਹਨੂੰ ਤੂੰ ਯਾਦ ਰੱਖ। ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਐ ਕਿਰਪਾ ਧਾਰ। ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਚੌਥੇ ਪਾਤਸ਼ਾਹ ਨੇ ਕਿ ਭਾਈ ਇਹ ਵੀ ਉਸ ਵਾਹਿਗੁਰੂ ਦੀ ਰਹਿਮਤ ਨਾਲ ਹੀ ਸੰਭਵ ਹੋ ਸਕਦਾ ਹੈ ਕਿ ਪਹਿਲੇ ਪਹਿਰ ਜਦੋਂ ਤੁਹਾਡਾ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਇਹ ਤੁਹਾਡੇ ਅੰਦਰ ਦ੍ਰਿੜ ਹੋਏ ਕਿ ਤੁਸੀਂ ਉਸ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਹੈ, ਉਸ ਨੂੰ ਵਿਸਾਰਨਾ ਨਹੀਂ ਹੈ। ਦੂਜੇ ਪਹਿਰ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲਾਗਾ ਦੂਜੇ ਭਾਏ, ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗਲ ਲਾਏ। ਕਿ ਦੂਜਾ ਪਹਿਰ ਰਾਤ ਦਾ ਸ਼ੁਰੂ ਹੋਇਆ, ਹੁਣ ਮਨ ਜਿਹੜਾ ਦੂਸਰੇ ਪਾਸੇ ਮਾਇਆ ਵੱਲ ਲੱਗਣਾ ਸ਼ੁਰੂ ਹੋਇਆ। ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗਲ ਲਾਏ। ਮਾਂ ਪਿਓ ਗਲ ਨਾਲ ਲਾਉਂਦੇ ਨੇ, ਮੇਰਾ ਪੁੱਤੂ, ਪੁੱਤੂ ਹੀ ਕਹਿੰਦਾ ਨਾ, ਮੇਰਾ ਪੁੱਤੂ, ਮੇਰਾ ਮੇਰਾ ਕਹਿ ਕੇ ਉਹ ਆਪਣੇ ਗਲ ਨਾਲ ਲਾਉਂਦੇ ਨੇ। ਲਾਵੇ ਮਾਤ ਪਿਤਾ ਸਦਾ ਗਲ ਸੇਤੀ, ਮਨ ਜਾਣੈ ਖੱਟ ਗਵਾਏ। ਹੁਣ ਉਹ ਬਾਰ-ਬਾਰ ਮੇਰਾ ਮੇਰਾ ਕਹਿ ਕੇ ਉਹ ਸਮਝਦੇ ਨੇ ਕਿ ਵੀ ਅਲਟੀਮੇਟਲੀ ਤੂੰ ਉਹਨਾਂ ਦਾ ਸਹਾਰਾ ਹੈ। ਇਹ ਵੀ ਕਿਹਾ ਜਾਂਦਾ ਸੀ ਜੀ, ਔਲਾਦ ਤਾਂ ਬੁਢਾਪੇ ਦਾ ਸਹਾਰਾ ਹੈ, ਕਿ ਭਾਈ ਇਹ ਖੱਟ ਕੇ ਲਿਆਏਗਾ ਔਰ ਸਾਨੂੰ ਖਵਾਏਗਾ। ਜੋ ਦੇਵੈ ਤਿਸੈ ਨਾ ਜਾਣੈ ਮੂੜਾ, ਦਿੱਤੇ ਨੂੰ ਲੁਪਟਾਏ। ਕਿ ਜੋ ਵਾਹਿਗੁਰੂ ਨੇ ਦਾਤਾਂ ਬਖਸ਼ੀਆਂ ਨੇ, ਜਿਹਨੂੰ ਗੁਰੂ ਸਾਹਿਬ ਨੇ ਇੱਕ ਥਾਂ ਫਰਮਾਇਆ, ਦਾਤ ਪਿਆਰੀ ਵਿਸਰਿਆ ਦਾਤਾਰ। ਹੁਣ ਲਫ਼ਜ਼ ਵੀ ਦਾਤਾਰ ਹੈ, ਦਾਤ ਦੇਣ ਵਾਲਾ, ਕਿ ਦਾਤਾਰ ਭੁੱਲ ਜਾਂਦਾ ਹੈ, ਦਾਤ ਨਾਲ ਚੰਬੜ ਜਾਂਦਾ। ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜੋ ਦੇਵੈ ਤਿਸੈ ਨਾ ਜਾਣੈ ਮੂੜਾ। ਮੂੜਾ ਮੂਰਖ, ਕਿ ਮੂਰਖ ਜਿਸ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਉਹਨੂੰ ਨਹੀਂ ਜਾਣਦਾ, ਦਿੱਤੇ ਨੂੰ ਲਪਟਾਏ, ਉਹਨੂੰ ਮੇਰਾ ਪੁੱਤੂ ਕਰ ਕਰਕੇ ਉਹਨੂੰ ਚੰਬੜਿਆ ਹੋਇਆ ਹੈ। ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ,
ਹਰ ਧਿਆਵੈ ਮਨ ਲਿਵ ਲਾਏ, ਕਿ ਇਹ ਗੁਰਮੁਖਾਂ ਦੇ ਹਿੱਸੇ ਆਂਦਾ ਹੈ ਕਿ ਉਹ ਗੁਰਮੁਖ ਬਣ ਕੇ ਵਿਚਾਰ ਕਰੇ, ਉਸ ਵਾਹਿਗੁਰੂ ਨੂੰ ਯਾਦ ਕਰੇ, ਆਪਣੀ ਲਿਵ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜੇ। ਕਹੁ ਨਾਨਕ ਦੂਜੈ ਪਹਿਰੈ ਪ੍ਰਾਣੀ, ਤਿਸ ਕਾਲ ਨਾ ਕਬਹੂ ਖਾਏ। ਜੇ ਦੂਸਰਾ ਪੈਰ ਯਾਦ ਦਹਾਨੀ ਕਰਵਾਉਂਦਾ ਹੈ ਕਿ ਜੇ ਵਾਹਿਗੁਰੂ ਦੇ ਨਾਲ ਚਿੱਤ ਜੁੜ ਜਾਏ, ਵਾਹਿਗੁਰੂ ਧਿਆਨ ਦੇ ਵਿੱਚ ਆ ਜਾਏ, ਤੇ ਫਿਰ ਮੌਤ ਦਾ ਖੌਫ, ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆ ਗਿਆ ਦੋ। ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।